ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज महा ਤੁਹਾਡੀ ਹੋਸਟ ਅਨਿਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਸ਼ੂ ਸੁਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ भी तो दुनिया भर च बैठे साडे बहुत ही प्यारे सोहने सियाणे टीवी 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच में बहुत शुक्रिया जी। डॉक्टर साहब आज 12 जुलाई 2021 28 हाड़ नानक शाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਚਿਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਸੋ ਅੱਜ ਮੰਡੇ ਦਾ ਦਿਨ ਹੈ ਔਰ ਆਸ ਕਰਦੇ ਹਾਂ ਕਿ ਤੁਹਾਡਾ ਜਿਹੜਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਜਿਸ ਤਰ੍ਹਾਂ ਕਿ ਅਸੀਂ ਹਮੇਸ਼ਾ ਹੀ ਤੁਹਾਨੂੰ ਦੱਸਦੇ ਹਾਂ ਜੋ ਵੀ ਸਾਨੂੰ ਸਪਾਂਸਰ ਕਰਦੇ ਨੇ ਉਹਨਾਂ ਬਾਰੇ ਆਪਾਂ ਤੁਹਾਨੂੰ ਦੱਸਦੇ ਹਾਂ। ਸੋ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ ਵੱਲੋਂ। ਸੋ ਨਿਊਯਾਰਕ ਅਤੇ ਟ੍ਰਾਈ ਸਟੇਟ ਏਰੀਆ ਵਿੱਚ ਸਥਿਤ ਬਾਬਾ ਬੰਦਾ ਸਿੰਘ ਬਹਾਦਰ ਸੁਸਾਇਟੀ ਦੇ ਸਿੰਘ ਕੌਮੀ ਹਿੱਤਾਂ ਨੂੰ ਪਰਨਾਏ ਹੋਏ ਹਨ ਅਤੇ ਕੌਮੀ ਮੁੱਦਿਆਂ ਤੇ ਸਮੇਂ-ਸਮੇਂ ਜਿਹੜੇ ਉਹ ਸੈਮੀਨਾਰ ਅਤੇ ਹੋਰ ਉਪਰਾਲੇ ਜਿਹੜੇ ਨੇ ਉਹ ਕਰਦੇ ਰਹਿੰਦੇ ਨੇ। ਸੋ ਲੰਘੇ ਵੀਕਐਂਡ ਬਾਬਾ ਬੰਦਾ ਸਿੰਘ ਬਹਾਦਰ ਸੁਸਾਇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਅਤੇ ਗੁਰਦੁਆਰਾ ਸੰਤ ਸਾਗਰ ਵਿਖੇ ਜਿਹੜੇ ਉਹ ਸਮਾਗਮ ਕਰਵਾਏ ਗਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਜਿਹੜਾ ਸਰਦਾਰ ਰਜਿੰਦਰ ਸਿੰਘ ਐਂਡ ਸਰਦਾਰ ਟੈਲ ਸਿੰਘ ਹੋਰਾਂ ਜੀ ਦਾ ਅਸੀਂ ਔਰ ਸਮੇਤ ਜਿਹੜੀ ਬਾਬਾ ਬੰਦਾ ਸਿੰਘ ਜਿਹੜੀ ਬਹਾਦਰ ਇੰਟਰਨੈਸ਼ਨਲ ਸੁਸਾਇਟੀ ਜਿਹੜੇ ਉਹਨਾਂ ਦੇ ਸਮੂਹ ਸਿੰਘਾਂ ਸਿੰਘਣੇ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਸੋ ਅਸੀਂ ਤੁਹਾਨੂੰ ਵੀ ਅਪੀਲ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਕਰਨ ਲਈ ਤੁਸੀਂ ਸਾਡੇ ਨੰਬਰ ਤੇ ਕਾਲ ਕਰ ਸਕਦੇ ਹੋ ਸਾਨੂੰ 5166619184। ਤੁਸੀਂ ਸਾਨੂੰ WhatsApp ਵੀ ਸੇਮ ਨੰਬਰ ਤੇ ਕਰ ਸਕਦੇ ਹੋ। ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਅੱਜ ਦੇ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਖਾਲਸਾਨੀ ਸੰਘਰਸ਼ ਦੇ ਮਹਾਨ ਜਨਰਲ ਲਾਭ ਸਿੰਘ ਜੀ ਦਾ 33ਵਾਂ ਸ਼ਹੀਦੀ ਦਿਨ ਹੈ। ਉਹਨਾਂ ਦੀ ਸ਼ਹਾਦਤ ਜਿਹੜੀ ਹੈ 12 ਜੁਲਾਈ 1988 ਵਿੱਚ ਹੋਈ ਸੀ। ਸੋ ਜਨਰਲ ਲਾਭ ਸਿੰਘ ਇੱਕ ਨਿਡਰ ਉੱਚੇ ਸੁੱਚੇ ਕਿਰਦਾਰ ਵਾਲੇ ਜਿਹੜੇ ਸਿੱਖ ਯੋਧੇ ਸਨ। ਸੋ ਅਸੀਂ ਅੱਜ ਦਾ ਜਿਹੜਾ ਸਮੁੱਚਾ ਪ੍ਰੋਗਰਾਮ ਹੈ ਉਹਨਾਂ ਦੀ ਯਾਦ ਨੂੰ ਹੀ ਸਮਰਪਿਤ ਕਰ ਰਹੇ ਹਾਂ। ਸੋ ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਵੀਕਐਂਡ ਦੇ ਨਾਲ। ਸੋ ਡਾਕਟਰ ਸਾਹਿਬ ਨੂੰ ਉਹਨਾਂ ਦੇ ਵੀਕਐਂਡ ਬਾਰੇ ਪੁੱਛਦੇ ਹਾਂ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਪਹਿਲਾਂ ਤੇ ਤੁਹਾਡੇ ਵੀਕਐਂਡ ਬਾਰੇ ਪੁੱਛ ਲਈ, ਉਸ ਤੋਂ ਬਾਅਦ ਆਪਾਂ ਇਸ ਸਬਜੈਕਟ ਤੇ ਗੱਲਬਾਤ ਕਰਾਂਗੇ। ਜੀ ਡਾਕਟਰ ਸਾਹਿਬ ਦੇਖੋ ਅੱਜ ਅਸੀਂ ਦੱਸਦੇ ਹੀ ਹੈ ਵੀ ਸਾਡੀ ਟੈਕਨੀਕਲ ਟੀਮ ਦੇ ਜਿਹੜੇ ਮੁੱਖ ਇੰਚਾਰਜ ਨੇ ਉਹ ਬਿਜ਼ੀ ਨੇ ਜੀ ਤੇ ਸਾਡੇ ਜੂਨੀਅਰ ਟੀਮ ਮੈਂਬਰ ਇਹਨੂੰ ਹੈਂਡਲ ਕਰ ਰਹੇ ਨੇ। ਇਸ ਲਈ ਜੇ ਕੋਈ ਵੀ ਜਿਹੜੀ ਹੈ ਉਹ ਖਾਮੀ ਨਜ਼ਰ ਆਏ ਤਾਂ ਮੈਂ ਸਮਝਦਾ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਸਾਡੀ ਟੀਮ ਨੇ ਇਹ ਫੈਸਲਾ ਕੀਤਾ ਹੈ ਕਿ ਭਾਈ ਸ਼ੋਅ ਮਿਸ ਨਹੀਂ ਹੋਣਾ ਚਾਹੀਦਾ। ਸੋ ਜਿਹੜੇ ਵੀ ਕੋਈ ਘਾਟਾ ਨੇ ਉਹਨਾਂ ਦੇ ਨਾਲ ਜਿਵੇਂ ਅੰਗਰੇਜ਼ੀ 'ਚ ਕਹਿੰਦੇ ਕਿ ਲਿਵ ਵਿਦ ਇਟ। ਵੀਕਐਂਡ ਕਾਫੀ ਹੈਕਟਿਕ। ਸੈਟਰਡੇ ਤਾਂ ਚਲੋ ਬਹੁਤ ਸਾਰੇ 1-to-1 ਵਾਲੇ ਪਾਰਟੀ ਹੁੰਦੇ ਨੇ, ਪਰਿਵਾਰਾਂ ਨਾਲ ਮੁਲਾਕਾਤਾਂ। ਐਤਵਾਰ ਜਿਵੇਂ ਅਸੀਂ ਦੱਸਿਆ ਸੀ ਪਿਛਲੇ ਹਫਤੇ ਦੇ ਆਪਣੇ ਪ੍ਰੋਗਰਾਮਾਂ 'ਚ ਕਿ ਦੋ ਮੁੱਖ ਸਮਾਗਮ ਸਨ। ਇੱਕ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਸਿੱਖ ਰਾਜ 1710 'ਚ ਪਹਿਲੀ ਵਾਰ ਕਾਇਮ ਹੁੰਦਾ ਹੈ, ਉਸ ਨਾਲ ਜੁੜੀ ਹੋਈ ਗੰਭੀਰ ਗੋਸ਼ਟੀ। ਬੇਸ਼ੱਕ ਅੱਜ ਅਸੀਂ ਲਫ਼ਜ਼ ਵਿਚਾਰ ਚਰਚਾ ਜਾਂ ਵਿਚਾਰ ਵਟਾਂਦਰਾ ਕਹਿੰਦੇ ਹਾਂ, ਪਰ ਸਾਡੀ ਪੁਰਾਤਨ ਪੰਜਾਬੀ 'ਚ ਗੋਸ਼ਟੀ ਡਿਸਕਸ਼ਨ। ਸੋ ਉਹਦੇ ਲਈ ਜਿਵੇਂ ਸੁਸਾਇਟੀ ਦੇ ਨਾਂ ਤੋਂ ਹੀ ਪਤਾ ਲੱਗਦਾ ਹੈ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ ਇਹ ਸਾਲ ਦੇ ਵਿੱਚ ਇੱਕ ਸਮਾਗਮ ਜਿਹੜਾ ਜਿਹਦੇ ਵਿੱਚ ਵਿਚਾਰ ਚਰਚਾ ਯੰਗਸਟਰਸ ਨਾਲ ਵੀ ਹੁੰਦੀ ਹੈ। ਜਿਵੇਂ ਉਹਨਾਂ ਨੇ ਸੈਟਰਡੇ ਦਾ ਸਮਾਗਮ ਗੁਰਦੁਆਰਾ ਰਿਚਮੰਡ ਹਿਲ ਕਲਚਰਲ ਸੁਸਾਇਟੀ
ਗੁਰਦੁਆਰਾ ਸਾਹਿਬ ਰੱਖਿਆ ਹੋਇਆ ਸੀ ਔਰ ਐਤਵਾਰ ਦਾ ਦੀਵਾਨ ਉਹਨਾਂ ਦਾ ਪਿਛਲੇ ਕੁਝ ਸਾਲਾਂ ਤੋਂ ਗੁਰਦੁਆਰਾ ਸੰਤ ਸਾਗਰ ਜਿਹੜਾ ਬੈਲਾਰੂਸ ਦੇ ਵਿੱਚ ਹੈ ਉਸ ਦੇ ਵਿੱਚ ਹੁੰਦਾ ਹੈ ਔਰ ਉਸ ਸਮਾਗਮ ਦੇ ਲਈ ਉਹਨਾਂ ਨੇ ਮੈਨੂੰ ਵੀ ਐਜ਼ ਏ ਸਪੀਕਰ ਇਨਵਾਈਟ ਕੀਤਾ ਹੋਇਆ ਸੀ। ਸਰ ਹਰਿੰਦਰ ਸਿੰਘ ਜਿਹੜੇ ਸਿੱਖਰੀ ਸੰਸਥਾ ਰਨ ਕਰਦੇ ਨੇ ਉਹਨਾਂ ਨੂੰ ਵੀ ਔਰ ਚੰਡੀਗੜ੍ਹ ਤੋਂ ਸਿੱਖ ਪ੍ਰਚਾਰਕ ਔਰ ਬੜੇ ਬੇਖੌਫ ਅੰਦਾਜ਼ 'ਚ ਗੱਲ ਕਰਨ ਵਾਲੇ ਭਾਈ ਅਮਰੀਕ ਸਿੰਘ। ਸੋ ਹਾਲਾਂ ਇਨ ਬਿਟਵੀਨ ਬਾਕੀ ਸਪੀਕਰਸ ਵੀ ਹੁੰਦੇ ਨੇ। ਡਾਕਟਰ ਬਖਸ਼ੀਸ਼ ਸਿੰਘ ਸਿੱਖਸ ਫਾਰ ਜਸਟਿਸ ਵੱਲੋਂ ਉਹਨਾਂ ਨੇ ਵੀ ਐਡਰੈਸ ਕੀਤਾ ਹੈ। ਢਾਡੀ ਜਥੇ ਸ਼ਾਨ ਹੁੰਦੇ ਨੇ ਕਿਉਂਕਿ ਜਦੋਂ ਵੀ ਵੀਰ ਰਸ ਜਾਂ ਬਹਾਦਰੀ ਦੀ ਗੱਲ ਹੈ ਔਰ ਗੁਰਬਾਣੀ ਕੀਰਤਨ ਸਾਡੇ ਦੀਵਾਨਾਂ ਦਾ ਨਿਖੜਵਾਂ ਹਿੱਸਾ ਹੈ। ਸੋ ਲਗਭਗ 3-4 ਘੰਟੇ ਚੱਲਿਆ ਇਹ ਸਮਾਗਮ, ਬੜਾ ਯਾਦਗਾਰੀ ਸਮਾਗਮ ਸੀ ਔਰ ਉਸ ਨੂੰ ਸਾਡੀ TV 84 ਦੀ ਟੀਮ ਨੇ ਰਿਕਾਰਡ ਵੀ ਕੀਤਾ ਔਰ ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ ਵੀ ਉਸ ਦੇ ਕੁਝ ਪੋਰਸ਼ਨ ਜਿਨ੍ਹਾਂ ਦੇ ਵਿੱਚ ਮੇਰੀ ਪ੍ਰੈਜੈਂਟੇਸ਼ਨ ਹੈ ਔਰ ਹਰਿੰਦਰ ਸਿੰਘ ਸਿੱਖਰੀ ਹੋਰਾਂ ਦੀ ਹੈ ਔਰ ਇੱਕ ਰਿਵਿਊ ਰਿਪੋਰਟ 12-14 ਮਿੰਟ ਦੀ ਕਿ ਓਵਰਆਲ ਕੀ ਹੋਇਆ। ਸੋ ਜਿਹੜੇ ਦਰਸ਼ਕ ਦਿਲਚਸਪੀ ਰੱਖਦੇ ਨੇ ਉਹ YouTube ਦੇ ਉੱਤੇ ਜਾਂ Facebook ਦੇ ਉੱਤੇ ਜਾ ਕੇ ਇਸ ਨੂੰ ਦੇਖ ਸਕਦੇ ਨੇ ਔਰ ਸਾਡੀ ਜਦੋਂ ਤੱਕ ਟੀਮ ਮੁਕੰਮਲ ਹੁੰਦੀ ਹੈ ਮੋਸਟ ਲਾਈਕਲੀ ਵੀਕਐਂਡ ਤੋਂ ਪਹਿਲਾਂ ਅਸੀਂ ਜਿਹੜਾ ਸਮੁੱਚਾ ਪ੍ਰੋਗਰਾਮ ਹੈ ਉਹ ਵੀ ਸੰਗਤ ਦੇ ਸਾਹਮਣੇ ਰੱਖਾਂਗੇ। ਸੋ ਹਮੇਸ਼ਾ ਉਤਸ਼ਾਹ ਹੁੰਦਾ ਹੈ, ਇਹ ਦੇਖ ਕੇ ਹੁਣ ਖੁਸ਼ੀ ਵੀ ਹੈ ਕਿ ਸੰਗਤ ਜੁੜਨ ਲੱਗ ਗਈ ਹੈ, ਵੱਡੇ ਵੱਡੇ ਇਕੱਠ ਵੀ ਹੋਣ ਲੱਗ ਗਏ ਨੇ ਔਰ ਉਹੀ ਉਤਸ਼ਾਹ ਬੇਸ਼ੱਕ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕੋਵਿਡ-19 ਦੇ ਚਲਦਿਆਂ ਜਦੋਂ ਕਿ ਨਿਊਯਾਰਕ ਇੱਕ ਬੜਾ ਜਿਹਨੂੰ ਕਹਿੰਦੇ ਨੇ ਇਨ ਦਾ ਆਈ ਆਫ ਦਾ ਸਟਾਰਮ ਸੀ, 80,000 ਤੋਂ ਜ਼ਿਆਦਾ ਮੌਤਾਂ ਨਿਊਯਾਰਕ 'ਚ ਹੋਈਆਂ। ਉਹਦੇ 'ਚ ਆਪਣੇ ਵੀਰ ਭੈਣਾਂ ਵੀ ਨੇ ਕਿਉਂਕਿ ਜਿਸ ਕਮਿਊਨਿਟੀ 'ਚ ਤੁਸੀਂ ਰਹਿੰਦੇ ਹੋ ਉੱਥੇ ਜੋ ਵਾਪਰ ਰਿਹਾ ਹੁੰਦਾ ਹੈ ਫਿਰ ਤੁਹਾਨੂੰ ਵੀ ਉਹਦਾ ਫੇਅਰ ਸ਼ੇਅਰ ਮਿਲਦਾ, ਉਹ ਚੰਗੇ ਪਾਸੇ ਹੋਏ ਜਾਂ ਟ੍ਰੈਜਡੀਜ਼ ਦੇ ਵਿੱਚ ਹੋਏ। ਸੋ ਉਹਨਾਂ ਦੀ ਘਾਟ ਵੀ ਅੱਖਰਦੀ ਹੈ ਔਰ ਮੈਂ ਸਮਝਦਾ ਕਿ ਵੀ ਬੇਸ਼ੱਕ ਗੁਰਦੁਆਰਾ ਕਮੇਟੀਆਂ ਦਾ ਇੱਕ ਆਪਣਾ ਰੋਲ ਹੈ ਲੇਕਿਨ ਜਿਹੜੇ ਇਸ ਕਿਸੇ ਫੋਕਸ ਨੂੰ ਲੈ ਕੇ ਤੁਰਦੇ ਨੇ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ ਔਰ ਤੁਸੀਂ ਜਿਵੇਂ ਦੱਸਿਆ ਕਿ ਅੱਜ ਦਾ ਪ੍ਰੋਗਰਾਮ ਉਹਨਾਂ ਵੱਲੋਂ ਸਪਾਂਸਰ ਕੀਤਾ ਗਿਆ ਕਿਉਂਕਿ ਜਦੋਂ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਕਰਦੇ ਹਾਂ ਤੇ ਗੱਲ 1710 ਦੇ ਉਹਨਾਂ ਦੀ ਅਗਵਾਈ ਥੱਲੇ ਐਸਟੈਬਲਿਸ਼ ਹੋਏ ਪਹਿਲੇ ਸਿੱਖ ਰਾਜ ਦੀ ਨਹੀਂ ਹੁੰਦੀ, ਇਹ ਉਸ ਰਾਜ ਦੀ ਸ਼ੁਰੂਆਤ ਹੈ। ਤੇ ਜਦੋਂ ਅਸੀਂ ਰਾਜ ਸ਼ਬਦ ਕਹਿੰਦੇ ਹਾਂ ਇਹ ਭੁਲੇਖਾ ਨਾ ਹੋਏ ਕਿ ਵੀ ਕਿਸੇ ਦੇ ਹੱਕ ਖੋਹਣ ਦੀ ਗੱਲ ਹੈ। ਅੱਜ ਤਾਂ ਯੂਨਾਈਟਿਡ ਨੇਸ਼ਨਸ ਦੇ ਚਾਰਟਰ ਆਫ ਹਿਊਮਨ ਰਾਈਟਸ ਨੇ ਰਾਜ ਲਫ਼ਜ਼ ਨੂੰ ਸਿੰਪਲ ਕਰ ਦਿੱਤਾ ਹੈ, ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਕਿ ਕੌਮ ਆਪਣੀ ਆਜ਼ਾਦੀ ਨਾਲ ਰਹਿ ਸਕੇ, ਜਿਸ ਖਿੱਤੇ 'ਚ ਵੀ ਹੈ ਉਹਨਾਂ ਨੇ ਕਿਸ ਸਿਸਟਮ 'ਚ ਰਹਿਣਾ ਹੈ ਉਹਨਾਂ ਨੇ ਡਿਸਾਈਡ ਕਰਨਾ। ਔਰ ਜਿਹੜਾ ਜ਼ਮਾਨਿਆਂ ਦੇ ਵਿੱਚ ਲਫ਼ਜ਼ ਰਾਜ ਜਾਂ ਬਾਦਸ਼ਾਹਤ ਜਾਂ ਦੂਸਰਾ ਹੁੰਦਾ ਸੀ ਉਦੋਂ ਠੀਕ ਹੈ ਕਿਉਂਕਿ ਬਹੁਤ ਵਾਰ ਤਾਕਤ ਦੇ ਬਲਬੂਤੇ ਤੇ ਕੂਵਤ ਦੇ ਨਾਲ ਪਾਵਰ ਦੇ ਨਾਲ ਰਾਜ ਹਥਿਆਏ ਜਾਂਦੇ ਸੀ ਤੇ ਉਹ ਫਿਰ ਖਾਨਦਾਨੀ ਪ੍ਰਾਪਰਟੀ ਬਣ ਜਾਂਦੇ ਸੀ। ਅੱਗੋਂ ਉਹਨਾਂ ਦੇ ਖਾਨਦਾਨਾਂ ਦੇ ਵਿੱਚ ਉਹਨਾਂ ਦੇ ਪੁੱਤਰ ਜਿਹੜੇ ਨੇ ਅੱਗੋਂ ਬਾਦਸ਼ਾਹਤ ਲਈ ਲੜਦੇ ਸੀ, ਭਾਵੇਂ ਉਹਨਾਂ ਨੇ ਰੂਲ ਬਣਾਏ ਹੋਏ ਸੀ ਕਿ ਜਿਹੜਾ ਵੀ ਵੱਡਾ ਲੜਕਾ ਹੈ ਜਿਹਨੂੰ ਟਿੱਕਾ ਕਹਿੰਦੇ ਸੀ ਉਸ ਖਿੱਤੇ ਦੀ ਜ਼ਬਾਨ ਦੇ ਵਿੱਚ ਅੰਗਰੇਜ਼ੀ 'ਚ ਕਰਾਊਨ ਪ੍ਰਿੰਸ ਕਹਿੰਦੇ ਨੇ, ਸਭ ਤੋਂ ਵੱਡਾ ਭਾਵੇਂ 10 ਭਰਾ ਹੋਣ ਸਭ ਤੋਂ ਵੱਡਾ ਹੀ ਜਿਹੜਾ ਉਹ ਗੱਦੀ ਦਾ ਹੱਕਦਾਰ ਹੁੰਦਾ ਸੀ। ਜੇ ਉਹ ਮਰ ਜਾਏ ਤੇ ਇਹ ਨਹੀਂ ਕਿ ਛੋਟੇ ਭਰਾ ਨੂੰ ਮਿਲਦਾ ਸੀ, ਫਿਰ ਜਿਹੜਾ ਉਸ ਦਾ ਅੱਗੋਂ ਵੱਡਾ ਮੁੰਡਾ ਜੇ ਹੋਏ ਤੇ ਉਸ ਨੂੰ ਮਿਲਦਾ ਸੀ। ਪਰ ਇਹਦੇ ਬਾਵਜੂਦ ਅਸੀਂ ਦੁਨੀਆ ਭਰ 'ਚ ਦੇਖਦੇ ਹਾਂ ਪੈਲੇਸ ਇੰਟਰੀਗਸ ਮਹਿਲਾਂ ਦੇ ਵਿੱਚ ਹੁੰਦੇ ਆ, ਕਿਸ ਕਿਸਮ ਦੀਆਂ ਸਾਜ਼ਿਸ਼ਾਂ ਹੁੰਦੀਆਂ ਨੇ, ਕੌਣ ਕਿਹਦੇ ਖਿਲਾਫ ਸਾਜ਼ਿਸ਼ ਕਰਦਾ ਹੈ, ਜੰਗਾਂ ਹੁੰਦੀਆਂ। ਉਹੀ ਭਰਾ ਜਿਹੜੇ ਇੱਕੋ ਮਾਂ ਦੀ ਕੁੱਖ 'ਚੋਂ ਜੰਮੇ ਹੁੰਦੇ ਨੇ ਉਹ ਇੱਕ ਦੂਜੇ ਦੇ ਸਿਰ ਵੱਢਦੇ ਨੇ ਔਰ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਕਿ ਅੱਗੋਂ ਕੋਈ ਦਾਅਵੇਦਾਰ ਨਾ ਰਹੇ। ਲੇਕਿਨ ਜਦੋਂ ਅਸੀਂ ਸਿੱਖ ਰਾਜ ਦੀ ਗੱਲ 1710 ਦੀ ਕਰਦੇ ਹਾਂ ਔਰ ਇਹ ਗੱਲ ਮੈਂ ਉਸ ਇਕੱਠ ਦੇ ਵਿੱਚ ਵੀ ਕਹੀ ਕਿ ਨਾ ਤਾਂ ਬਾਬਾ ਬੰਦਾ ਸਿੰਘ ਬਹਾਦਰ ਬਾਦਸ਼ਾਹ ਸੀ, ਨਾ ਉਹ ਤਖਤ ਤੇ ਬੈਠਾ, ਨਾ ਉਹਨੇ ਕੋਈ ਜਿਹੜੀ ਹੈ ਰਸਮੀ ਕਲਗੀ ਲਾਈ, ਨਾ ਹੀ ਉਹਨੇ ਕੋਈ ਆਪਣੇ ਨਾਂ ਥੱਲੇ ਫਰਮਾਨ ਜਾਰੀ ਕੀਤਾ। ਉਹ ਰਾਜ ਔਰ ਜਿਸ ਦਾ ਅਕਸਰ ਅਸੀਂ ਜਦੋਂ ਜ਼ਿਕਰ ਕਰਦੇ ਹਾਂ ਕਿ ਉਹ ਸਿੱਕੇ ਦੀ ਗੱਲ ਹੋਏ, ਜਿਹੜਾ ਪਹਿਲਾ ਸਿੱਕਾ ਸਿੱਖ ਰਾਜ ਦਾ ਜਾਰੀ ਕੀਤਾ ਜਾਂਦਾ ਹੈ ਉਸ ਦੇ ਉੱਤੇ ਵੀ ਇਹ ਅਲਫਾਜ਼ ਨੇ ਫਾਰਸੀ ਦੇ ਵਿੱਚ, ਸਿੱਕਾ ਜ਼ਦ ਹਰ ਬਰਦੋ ਆਲਮ ਤੇਗ ਨਾਨਕ ਵਾਹਬ ਅਸਤ ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਂ ਫਜ਼ਲ ਸੱਚਾ ਸਾਹਿਬ ਅਸਤ, ਕਿ ਅਸੀਂ ਇਹ ਦੋ ਜਹਾਨਾਂ ਦੇ ਵਿੱਚ ਸਿੱਕਾ ਗੁਰੂ ਨਾਨਕ ਦੀ ਤੇਗ ਔਰ 10ਵੇਂ ਪਾਤਸ਼ਾਹ ਜਿਨ੍ਹਾਂ ਨੇ ਸਾਨੂੰ
फतह बख्शी जी और फिर यही ਜਿਹੜਾ ਰਾਇਲ ਸਟੈਂਪ ਦੇ ਉੱਤੇ ਲਫ਼ਜ਼ ਦੇਗੋ ਤੇਗੋ ਫਤਿਹ ਹੋ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਹੁਣ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਆਈਡੀਓਲੋਜੀ ਇਨਸਾਨੀਅਤ ਨੂੰ ਪਿਆਰ ਕਰਦੀ ਹੈ, ਹਿਊਮੈਨਿਟੇਰੀਅਨਿਜ਼ਮ ਦੇ ਉੱਤੇ ਖੜੀ ਹੈ, ਸਰਬੱਤ ਦੇ ਭਲੇ ਦੇ ਉੱਤੇ ਖੜੀ ਹੈ। ਸੋ ਜਿਹੜਾ ਵੀ ਸਿੱਖ ਰਾਜ ਬੀਤੇ ਦਾ ਸੀ, ਅੱਜ ਜਿਹਦੇ ਲਈ ਅਸੀਂ ਸਟਰਗਲ ਕਰ ਰਹੇ ਹਾਂ ਖਾਲਿਸਤਾਨ ਲਈ ਭਵਿੱਖ ਦੇ ਵਿੱਚ, ਉਸ ਦਾ ਆਧਾਰ ਇਹੀ ਹੋਏਗਾ ਦੇਗ ਤੇਗ ਫਤਿਹ, ਇਕਨੋਮਿਕਲ ਪ੍ਰੋਸਪੈਰਿਟੀ। ਔਰ ਜਦੋਂ ਅਸੀਂ ਤੇਗ ਕਹਿੰਦੇ ਹਾਂ, ਤੇਗ ਜਸਟਿਸ ਦਾ ਨਾਂ ਹੈ, ਤੇਗ ਤੁਹਾਡੇ ਲਈ ਨਿਆਂ ਲੈਣ, ਅਦਲ ਲੈਣ, ਇਨਸਾਫ ਲੈਣ ਦਾ ਨਾਂ ਹੈ। ਔਰ ਇਹ ਗੁਰੂ ਸਾਹਿਬ ਦਾ ਹੀ ਫਰਮਾਨ ਹੈ, ਦੇਗ ਤੇਗ ਜਗ ਮੈਂ ਦਊ ਚਲੇ, ਕਿ ਭਾਈ ਉਹ ਰੱਬ ਦੀ ਰਜ਼ਾ ਦੇ ਵਿੱਚ ਇਸ ਜਹਾਨ ਦੇ ਵਿੱਚ ਦੇਗ ਇਕਨੋਮਿਕਲ ਪ੍ਰੋਸਪੈਰਿਟੀ, ਕੋਈ ਭੁੱਖਾ ਨਾ ਸੋਵੇ। ਔਰ ਉਹਦੀ ਛੋਟੀ ਜਿਹੀ ਇੰਸਟੀਟਿਊਸ਼ਨ ਲੰਗਰ ਰੂਪ ਦੇ ਵਿੱਚ, ਜੇ ਅਜੇ ਸਾਡੇ ਕੋਲ ਪੋਲੀਟੀਕਲ ਪਾਵਰ ਨਹੀਂ ਹੈ, ਪਰ ਜਿਵੇਂ ਅਸੀਂ ਦੇਖਿਆ ਕਿ ਦੁਨੀਆ ਭਰ ਦੇ ਵਿੱਚ ਹਰ ਕ੍ਰਾਈਸਿਸ ਦੇ ਵੇਲੇ, ਲੇਟੈਸਟ ਕੋਵਿਡ-19 ਦੇ ਚਲਦੇ ਆ, ਗੁਰੂ ਸਾਹਿਬਾਨ ਦੀ ਇਸ ਇੰਸਟੀਟਿਊਸ਼ਨ ਨੇ ਕਿਵੇਂ ਇਨਸਾਨੀਅਤ ਪਿਆਰ ਜਿਹੜਾ ਡੁੱਲ ਡੁੱਲ ਕੇ ਪੈਂਦਾ ਹੈ ਜਦੋਂ ਤੁਸੀਂ ਕਿਸੇ ਨੂੰ ਵੀ ਭੁੱਖੇ ਨੂੰ ਜਿਹੜਾ ਉਹ ਅੰਨ ਦਿੰਦੇ ਹੋ, ਕਿਸੇ ਨੰਗੇ ਨੂੰ ਕੱਪੜਾ ਦਿੰਦੇ ਹੋ, ਜ਼ਰੂਰਤਮੰਦ ਦੀ ਜ਼ਰੂਰਤ ਪੂਰੀ ਕਰਦੇ ਹੋ। ਸੋ ਬਾਬਾ ਬੰਦਾ ਸਿੰਘ ਬਹਾਦਰ ਨੇ ਉਹ ਨੀਂਹ ਸਥਾਪਿਤ ਕਰ ਦਿੱਤੀ, ਭਾਵੇਂ ਸ਼ਾਰਟ ਲਿਵਡ ਸੀ, ਆਇਆ ਚਲਾ ਗਿਆ, ਪਰ ਇਹ ਫਿਰ 1799 ਤੱਕ ਪਹੁੰਚਦੇ ਆ। ਔਰ ਅੱਜ ਇਸ ਗੱਲ ਦਾ ਧਿਆਨ ਰਹੇ, 12 ਜੁਲਾਈ ਦਾ ਦਿਨ ਹੈ, ਔਰ 12 ਜੁਲਾਈ 1799 ਦਾ ਹੀ ਉਹ ਦਿਨ ਹੈ ਜਿਸ ਦਿਨ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਤਖਤ ਦੇ ਉੱਤੇ ਜਿਹੜਾ ਉਹ ਕਾਬਜ਼ ਹੋ ਕੇ ਜਿਹੜਾ ਉਹੀ ਰਾਇਲ ਸਟੈਂਪ ਦੇ ਲਫ਼ਜ਼ ਦੇਗੋ ਤੇਗੋ ਫਤਿਹ ਦੇ ਥੱਲੇ ਇਹ ਦੱਸਿਆ ਕਿ ਭਾਈ ਇਹ ਪੰਜਾਬੀਆਂ ਦਾ ਸਾਂਝਾ ਰਾਜ ਹੈ। ਬੇਸ਼ੱਕ ਇਹ ਸਰਕਾਰੇ ਖਾਲਸਾ ਜੀਓ, ਖਾਲਸਾ ਸਭ ਨੂੰ ਆਪਣੀ ਹਿਫਾਜ਼ਤ 'ਚ ਲੈਂਦਾ ਹੈ। ਔਰ ਹੁਣ ਬਿਨਾਂ ਜ਼ਾਤ ਰੰਗ ਨਸਲ ਧਰਮ ਦੇ ਵਿਤਕਰੇ ਦੇ, ਬਿਨਾਂ ਈਵਨ ਨੈਸ਼ਨੈਲਿਟੀ ਦੇ, ਜਦੋਂ ਤੁਸੀਂ ਮਹਾਰਾਜਾ ਰਣਜੀਤ ਸਿੰਘ ਦਾ ਕੋਰਟ ਦੇਖਦੇ ਹੋ, ਉਹਦੇ ਜਰਨਲ ਦੇਖਦੇ ਹੋ, ਉਸ ਦੀਆਂ ਫੋਰਨ ਪਾਲਿਸੀਜ਼ ਔਰ ਦੂਸਰਿਆਂ ਨੂੰ ਲੀਡ ਕਰਨ ਵਾਲੇ ਦੇਖਦੇ ਹੋ, ਫਿਰ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਇੱਕ ਅਨਪੜ੍ਹ ਮਹਾਰਾਜਾ ਜਿਸ ਕਿਉਂਕਿ 11 ਸਾਲ ਦੀ ਉਮਰ 'ਚ ਪਿਤਾ ਦੀ ਮੌਤ ਹੋ ਜਾਂਦੀ ਹੈ, ਔਰ ਕਿਵੇਂ ਚੈਲੰਜਸ ਨੇ ਗੁਆਂਢੀ ਮਿਸਲਾਂ ਤੋਂ ਵੀ, ਔਰ ਇੰਨਾ ਵੱਡਾ ਐਮਪਾਇਰ। ਔਰ ਮੈਨੂੰ ਯਾਦ ਹੈ ਇੱਕ ਪ੍ਰੋਗਰਾਮ ਉੱਥੇ ਬੜਾ ਪਪੂਲਰ ਹੈ, ਉਹ ਸ਼ਾਇਦ ਓਪਨ ਮਾਈਕ ਕੈਫੇ ਦੇ ਵਿੱਚ ਡਿਸਕਸ਼ਨ ਸੀ ਆਫਤਾਬ ਇਕਬਾਲ ਦੇ, ਔਰ ਉਹਨਾਂ ਦੇ ਨਾਲ ਇੱਕ ਜਿਹੜੇ ਬੈਠਦੇ ਨੇ ਸੱਜਣ, ਉਹਨਾਂ ਦਾ ਨਾਮ ਮੈਨੂੰ ਹਮੇਸ਼ਾ ਹੀ ਭੁੱਲ ਜਾਂਦਾ ਹੈ, ਲੇਕਿਨ ਉਹ ਸ਼ਾਹ ਸ਼ੁਜਾ ਜਿਹਨੂੰ ਜੰਮੂ ਕਸ਼ਮੀਰ ਦੇ ਵਿੱਚ ਕੈਦ ਕੀਤਾ ਹੋਇਆ ਸੀ, ਉਹਨਾਂ ਦੀ ਬੇਗਮ, ਔਰ ਉਹ ਕਾਬਲ ਦਾ ਬਾਦਸ਼ਾਹ ਸੀ ਅਫਗਾਨਿਸਤਾਨ ਦਾ, ਉਹਨਾਂ ਦੀ ਬੇਗਮ ਜਿਨ੍ਹਾਂ ਨੇ ਫਕੀਰ ਅਜ਼ੀਜ਼ੁਦੀਨ ਰਾਹੀਂ ਜਿਹੜਾ ਉਹ ਮੁਗਲਿਆ ਜਿਹੜਾ ਸਿੱਖ ਦਰਬਾਰ ਦੇ ਵਿੱਚ ਪਹੁੰਚ ਕੀਤੀ ਕਿ ਵੀ ਜੇ ਮੇਰੇ ਪਤੀ ਨੂੰ ਛੁਡਾ ਦਿਓ ਤੇ ਮੈਂ ਕੋਈ ਨੂਰ ਹੀਰਾ, ਕਿਉਂਕਿ ਨਾਦਰ ਸ਼ਾਹ ਲੈ ਗਿਆ ਸੀ ਦਿੱਲੀ ਤੋਂ ਮੁਹੰਮਦ ਸ਼ਾਹ ਰੰਗੀਲੇ ਤੋਂ 1739 'ਚ, ਤੇ ਫਿਰ ਥੋੜ੍ਹੀ ਸਾਲਾਂ ਬਾਅਦ ਨਾਦਰ ਸ਼ਾਹ ਦਾ ਕਤਲ ਹੋ ਗਿਆ। ਅਹਿਮਦ ਸ਼ਾਹ ਅਬਦਾਲੀ ਜਿਹੜਾ ਉਹ ਇੱਕ ਮਾਡਰਨ ਡੇ ਅਫਗਾਨਿਸਤਾਨ ਦਾ ਫਾਦਰ ਵੀ ਕਹਿੰਦੇ ਨੇ ਉਹਨਾਂ ਨੂੰ, ਔਰ ਉਹ ਜਿਹੜਾ ਹੀਰਾ ਹੈ ਉਹ ਅਫਗਾਨਿਸਤਾਨ ਪਹੁੰਚ ਗਿਆ ਕੋਹਿਨੂਰ, ਕਿ ਬਈ ਮੈਂ ਕੋਹਿਨੂਰ ਹੀਰਾ ਭੇਟ ਕਰਾਂਗੀ। ਸੋ ਜ਼ਾਹਰ ਹੈ ਕਿ ਬੜੀ ਤਕਲੀਫ ਦੇ ਨਾਲ ਬਹੁਤ ਸਾਰੀਆਂ ਸ਼ਹੀਦੀਆਂ ਤੋਂ ਬਾਅਦ ਜਿਹੜਾ ਕਸ਼ਮੀਰ ਹੈ, ਹਾਲਾਂਕਿ ਕਸ਼ਮੀਰ ਵੀ ਜੰਮੂ ਕਸ਼ਮੀਰ ਉਦੋਂ ਅਫਗਾਨਿਸਤਾਨ ਦਾ ਹੀ ਇੱਕ ਪ੍ਰੋਵਿੰਸ ਸੀ, ਉਹਨਾਂ ਨੇ ਆਪਣੇ ਕਬਜ਼ੇ 'ਚ, ਉਹਨਾਂ ਦੇ ਹੀ ਜਿਸ ਬਾਦਸ਼ਾਹ ਨੇ ਸ਼ਾਹ ਸ਼ੁਜਾ ਨੂੰ ਬੇਘਰ ਕੀਤਾ, ਉਹਦੇ ਹੀ ਭਰਾ ਰਾਹੀਂ ਜਿਹੜਾ ਉਹ ਉੱਥੇ ਉਹਨਾਂ ਦੇ ਹੀ ਅੱਗੋਂ ਹਾਕਮ ਸੀ ਬਣੇ ਹੋਏ। ਸੋ ਉਹਨੂੰ ਭਾਵੇਂ ਸ਼ਾਹ ਸ਼ੁਜਾ ਨੂੰ ਅੰਨੇ ਕਰ ਦਿੱਤਾ ਸੀ, ਲੇਕਿਨ ਛੁਡਾ ਕੇ ਲਿਆਂਦਾ ਕੋਹਿਨੂਰ ਵੀ। ਔਰ ਉਹਨਾਂ ਨੇ, ਮੈਂ ਹਾਲਾਂਕਿ ਇਸ ਨੂੰ ਰਿਸਰਚ ਕਰਨੀ, ਔਰ ਉਹ ਜਿਹੜੇ ਡਾਇਰੈਕਟ ਡਿਸੈਂਡੈਂਟ ਨੇ ਸ਼ਾਹ ਸ਼ੁਜਾ ਦੇ, ਉਸ ਪ੍ਰੋਗਰਾਮ 'ਚ ਕਹਿ ਰਹੇ ਸੀ ਕਿ ਮਹਾਰਾਜਾ ਰਣਜੀਤ ਸਿੰਘ ਦਾ ਜਿੰਨਾ ਐਮਪਾਇਰ ਸੀ, ਉਹਦਾ ਰੈਵਨਿਊ ਜਦੋਂ ਸ਼ਾਹਜਹਾਂ ਦੇ ਪੀਰੀਅਡ ਤੱਕ ਪਹੁੰਚਦਿਆਂ ਜਿਹੜਾ ਮੁਗਲ ਐਮਪਾਇਰ ਸੀ ਉਹਦੇ ਨਾਲੋਂ ਜ਼ਿਆਦਾ ਸੀ। ਸੋ ਜ਼ਾਹਰ ਹੈ ਔਰੰਗਜ਼ੇਬ ਨੇ ਉਹਨੂੰ ਹੋਰ ਵੀ ਐਕਸਪੈਂਡ ਕੀਤਾ ਮੁਗਲਿਆ ਰਾਜ ਨੂੰ, ਫਿਰ ਤਾਂ ਸਾਊਥ ਦੇ ਵਿੱਚ ਔਰ ਹਰ ਥਾਂ ਪਹੁੰਚਿਆ। ਲੇਕਿਨ ਇਹ ਇੱਕ ਬਹੁਤ ਵੱਡੀ ਗੱਲ ਹੈ ਕਿ ਕਿੱਥੇ ਉਹ ਲੋਕ ਜਿਨ੍ਹਾਂ ਨੂੰ ਲੁਟੇਰੇ ਔਰ ਲਾਲੈਸ ਔਰ ਵੇਸਾਈਡ ਰੋਬਰਸ ਇਹ ਖਿਤਾਬ ਦਿੱਤੇ ਹੋਏ ਸੀ ਆਮ ਲੋਕਾਂ ਦੇ ਵਿੱਚ ਵੀ, ਔਰ ਬੁੱਲੇ ਸ਼ਾਹ ਨੇ ਜਾਂ ਬਾਅਦ ਜਿਹਨੂੰ ਸ਼ਾਹ ਮੁਹੰਮਦ ਨੇ ਵੀ ਕੋਟ ਕੀਤਾ। ਕੱਲ ਇੱਕ ਸੱਜਣ ਮੈਨੂੰ ਕਹਿ ਰਹੇ ਸੀ ਜੀ ਉਹਨਾਂ ਨੇ ਵੀ ਜੰਗਨਾਮਾ 'ਚ, ਮੈਂ ਕਿਹਾ ਜੀ ਜਿਹੜੀ ਚੀਜ਼ ਕੋਈ ਲਿਖਦਾ ਹੈ ਉਹ ਬਾਅਦ ਦੇ ਵਿੱਚ ਫੋਕਲੋਰ ਬਣ ਜਾਂਦਾ ਹੈ, ਉਹ ਲੋਕ ਜਿਹੜੀਆਂ ਨੇ ਕਹਾਣੀਆਂ 'ਚ ਵੀ ਆ ਜਾਂਦਾ ਹੈ, ਲੋਕ ਗੀਤਾਂ 'ਚ ਵੀ ਆ ਜਾਂਦਾ ਹੈ। ਤੇ ਬੁੱਲੇ ਸ਼ਾਹ ਹੀ ਇਸ ਦਾ ਓਰੀਜਨਲ ਜਿਹਨੇ ਕਿਹਾ ਸੀ ਕਿ ਭੂਰਿਆਂ ਵਾਲੇ
ਰਾਜੇ ਕੀਤੇ ਮੁਗਲਾਂ ਜ਼ਹਿਰ ਪਿਆਲੇ ਪੀਤੇ। ਸੋ ਇਹ ਬਹੁਤ ਵੱਡੀ ਜਿਹੜੀ ਤਬਦੀਲੀ ਜਿਹੜੀ 1710 ਤੋਂ 1799 ਤੱਕ ਅਸੀਂ ਦੇਖਦੇ ਹਾਂ, ਪਰ ਇਹ ਉਸ ਧਰਤੀ ਦੇ ਉੱਤੇ ਇਨਸਾਫ ਦੇ ਲਈ ਸੀ, ਅਦਲ ਦੇ ਲਈ ਸੀ। ਔਰ ਕਮਜ਼ੋਰੀਆਂ ਦੇ ਬਾਵਜੂਦ ਮਹਾਰਾਜੇ ਰਾਜੇ ਹੀ ਹੁੰਦੇ ਨੇ, ਉਹਨਾਂ ਦੀਆਂ ਕਮਜ਼ੋਰੀਆਂ ਵੀ ਹੁੰਦੀਆਂ ਨੇ, ਲੇਕਿਨ ਇਹਦੇ ਬਾਰੇ ਕੋਈ ਵੀ ਹਿਸਟੋਰੀਅਨ ਯੂਰਪੀਅਨ ਹੋਏ ਨੇਟਿਵ ਹੋਏ, ਜਦੋਂ ਅਦਲ ਦੀ ਗੱਲ ਹੁੰਦੀ ਹੈ ਔਰ ਇਹੀ ਇੱਕ ਹੱਬ ਹੁੰਦਾ ਜਿਹਦੇ ਨਾਲ ਤੁਸੀਂ ਪਰਖਦੇ ਹੋ ਕਿਸੇ ਸਿਸਟਮ ਨੂੰ, ਉਹ ਬਾਬਾ ਬੰਦਾ ਸਿੰਘ ਬਹਾਦਰ ਪਹਿਲਾ ਆਰਡਰ ਰਾਇਲ ਫਰਮਾਨ, ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ, ਹਰ ਜੱਟ ਜ਼ਿਮੀਦਾਰ, ਔਰ ਕੋਈ ਮਜ਼ਹਬ ਦਾ ਡਿਫਰੈਂਸ ਨਹੀਂ ਹੈ। ਔਰ ਕਿਉਂਕਿ ਲਹਿੰਦੇ ਪੰਜਾਬ ਉਹ ਜਿਹੜਾ ਮਹਾਰਾਜਾ ਉਹਨਾਂ ਦੇ ਥੱਲੇ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਓਵਰਆਲ ਰਾਜ ਸੀ ਥੋੜ੍ਹਾ ਚਿਰ 7 ਸਾਲ ਦਾ, ਉਹ ਵੀ ਇਨ ਐਂਡ ਆਊਟ, ਉਹ ਇਧਰੋਂ ਸ਼ੁਰੂ ਹੁੰਦਾ ਹੈ ਸੋਨੀਪਤ ਤੋਂ ਲੈ ਕੇ ਸਾਰਾ ਕੈਥਲ ਔਰ ਅੰਬਾਲਾ ਸਮਾਣਾ ਔਰ ਇੱਥੇ ਗੁਰਦਾਸਪੁਰ ਜਿਹਦੇ ਚ ਕਾਨੂੰਵਾਨ ਕਲਾਨੌਰ ਇਸ ਸਾਰੇ ਤੋਂ ਲੰਘ ਕੇ, ਪਰ ਲਾਹੌਰ ਉਹਦਾ ਹਿੱਸਾ ਉਦੋਂ ਵਿਕਟਰੀ ਦੇ ਵਿੱਚ ਨਹੀਂ ਸੀ ਬਣ ਸਕਿਆ। ਇਹ ਇੰਨੇ ਵੱਡੀ ਥਾਂ ਦੇ ਉੱਤੇ ਜਿਹੜਾ ਔਰ ਇਹੀ ਕਾਰਨ ਹੈ ਕਿ ਇੱਥੇ ਹਰ ਫਿਊਡਲ ਸਿਸਟਮ ਖਤਮ ਕੀਤਾ, ਜ਼ਿਮੀਂਦਾਰਾ ਸਿਸਟਮ, ਇਹ ਮਲਕ ਸਿਸਟਮ, ਕਿਉਂਕਿ ਇਹ ਸਾਰੇ ਹੀ ਜਿਨ੍ਹਾਂ ਬਾਰੇ ਮੈਂ ਕਿਹਾ ਸੀ ਕਿ ਭਾਈ ਇਹ ਗੁਰੂ ਨਾਨਕ ਸਾਹਿਬ ਨੇ ਜਦੋਂ ਡਿਸਕ੍ਰਾਈਬ ਕੀਤਾ ਸੀ ਕਿ ਇਹ ਇੱਕ ਪਾਸੇ ਤੁਸੀਂ ਅਦਲ ਦੇਣ ਦਾ ਸਿਸਟਮ ਬਣਾਉਂਦੇ ਹੋ, ਇੱਕ ਪਾਸੇ ਉਹ ਸਿਸਟਮ ਹੈ ਜਿਹੜਾ ਲੋਟੂ ਸਿਸਟਮ ਹੈ, ਜਿਹਦੇ ਚ ਗੁਰੂ ਸਾਹਿਬ ਨੇ ਕਿਹਾ ਸੀ ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨਹਿੰਦਾ ਪਾਇਨ ਘਾਓ ਰਤ ਪਿੱਤ ਕੁੱਤਿਓ ਚੱਟ ਜਾਓ। ਸੋ ਇਹ ਜਦੋਂ ਇਸ ਕਿਸਮ ਦਾ ਜ਼ੁਲਮ ਹੁੰਦਾ ਹੈ ਤੇ ਫਿਰ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਬੇਲਾ। ਸੋ ਇਹ ਇੱਕ ਬੜਾ ਚੰਗਾ ਉਦਮ ਸੀ ਇਸ ਸੁਸਾਇਟੀ ਦਾ, ਅਸੀਂ ਸ਼ੁਕਰੀਆ ਵੀ ਅਦਾ ਕਰਦੇ ਹਾਂ ਕਿ ਵੀ ਉਹਨਾਂ ਨੇ TV 84 ਨੂੰ ਨਵਾਜਿਆ। ਔਰ ਅੱਜ ਕਿਉਂਕਿ ਅਸੀਂ ਰਾਜ ਦੀ ਗੱਲ ਹੀ ਕਰ ਰਹੇ ਹਾਂ, ਇਸੇ ਕੰਟੈਕਸਟ ਦੇ ਵਿੱਚ ਅਸੀਂ ਖਾਲਿਸਤਾਨੀ ਸੰਘਰਸ਼ ਦੇ ਵੱਡੇ ਯੋਧੇ ਜਨਰਲ ਲਾਭ ਸਿੰਘ, ਉਹਨਾਂ ਦਾ ਅੱਜ ਸ਼ਹੀਦੀ ਦਿਨ ਹੈ। 12 ਜੁਲਾਈ 1988 ਨੂੰ ਟਾਂਡੇ ਦੇ ਨੇੜੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਕੰਸਪਾਇਰ ਹੋਇਆ, ਕੀ ਹੋਇਆ ਉਹਦੀ ਅਸੀਂ ਗੱਲ ਕਰਾਂਗੇ। ਪਰ ਜਿਉਂ ਹੀ ਪ੍ਰੋਗਰਾਮ ਗੁਰਦੁਆਰਾ ਸੰਤ ਸਾਗਰ 'ਚ ਲਗਭਗ 3 ਵਜੇ ਖਤਮ ਹੋਇਆ, ਸਾਡੀ ਸਾਰੀ ਟੀਮ ਔਰ ਨਾਲ ਵੀਰ ਸੁਖਵਿੰਦਰ ਸਿੰਘ ਜਿਹੜੇ ਵੌਇਸ ਆਫ ਖਾਲਸਾ TV ਰਨ ਕਰਦੇ ਨੇ, ਉਹ ਇਸ ਪ੍ਰੋਗਰਾਮ ਨੂੰ ਵੀ ਕਵਰ ਕਰਨ ਲਈ ਪਹੁੰਚੇ ਸੀ, ਉਹ ਵੀ ਸਾਡੇ ਨਾਲ ਸਨ। ਔਰ ਡਾਕਟਰ ਰਣਜੀਤ ਸਿੰਘ, ਅਮਰਵੀਰ ਸਿੰਘ, ਉਧਰੋਂ ਸਰ ਕਿਰਪਾਲ ਸਿੰਘ ਬਿਲਿੰਗ ਔਰ ਉਹ ਵੀ ਪਹੁੰਚੇ। ਔਰ ਅਸੀਂ ਡਾਇਰੈਕਟਲੀ ਕਿਉਂਕਿ ਟਾਈਮ ਸਕੁਏਅਰ ਦੇ ਵਿੱਚ ਕਸ਼ਮੀਰੀ ਜਥੇਬੰਦੀਆਂ ਵੱਲੋਂ ਜਿਸ ਇੱਕ ਪ੍ਰੋਟੈਸਟ ਰੈਲੀ ਰੱਖੀ ਹੋਈ ਸੀ, ਉਸ ਡੋਗਰਾਗਰਦੀ ਦੇ ਦੌਰ ਨੂੰ ਯਾਦ ਕਰਦਿਆਂ 1931 ਦੇ ਜਦੋਂ ਕਿ ਡੋਗਰੇ ਹਰੀ ਸਿੰਘ ਦੇ ਗੁੰਡਿਆਂ ਨੇ ਆਰਮਡ ਯੂਨੀਫਾਰਮਡ ਗੁੰਡੇ, ਉਹਨਾਂ ਨੇ ਬੇਗੁਨਾਹ ਕਸ਼ਮੀਰੀਆਂ ਨੂੰ ਜਿਹੜੇ ਪ੍ਰੋਟੈਸਟ ਕਰ ਰਹੇ ਸੀ ਪੀਸਫੁਲੀ, ਉਹਨਾਂ ਤੇ ਗੋਲੀ ਚਲਾਈ ਸੀ। ਉਹਨਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਸੀ ਜਿਸ ਦੇ ਵਿੱਚ ਅਸੀਂ ਪਾਰਟਿਸਿਪੇਸ਼ਨ ਕੀਤੀ। ਉਸ ਪ੍ਰੋਗਰਾਮ ਨੂੰ ਵੀ ਜਿਹੜਾ ਉਹ ਕੈਮਰੇ 'ਚ ਬੰਦ ਕੀਤਾ ਹੋਇਆ ਔਰ ਉਸ ਦਾ YouTube Facebook ਦੇ ਉੱਤੇ ਤਾਂ ਉਹਦੀ ਜਿਹੜੀ ਹੈ ਉਹ ਚੱਲਿਆ, ਕੱਲੀਆਂ ਸਪੀਚਸ ਵੀ ਆ ਜਾਣਗੇ ਔਰ ਉਹ ਵੀ ਇੱਕ ਆਪਣੇ ਆਪ ਦੇ ਵਿੱਚ। ਔਰ ਉਹ ਇਸ ਦੀ ਇੱਕ ਆਪਣੀ ਅਹਿਮੀਅਤ ਸੀ ਕਿਉਂਕਿ ਜਿਸ ਕਿਸਮ ਦਾ ਮਾਹੌਲ ਕਸ਼ਮੀਰ ਵਾਦੀ 'ਚ ਅਨਫੋਰਚੂਨੇਟ 2 ਘਟਨਾਵਾਂ ਨੂੰ ਲੈ ਕੇ ਸਿੱਖ ਬੱਚੀਆਂ ਨਾਲ, ਜਿਵੇਂ RSS ਦੇ ਮਨਜਿੰਦਰ ਸਰਸੇ ਵਰਗੇ ਔਰ ਹੋਰ ਉਹਨਾਂ ਦੇ ਜਿਹੜੇ ਰੈਂਟਾ ਸਿੱਖ ਨੇ, ਔਰ ਦੂਸਰੇ ਪਾਸੇ ਕਿਤੇ ਨਾ ਕਿਤੇ ਇਨਸੈਂਸਿਟਿਵਿਟੀ ਜਿਹੜੀ ਦੂਸਰੀ ਭਾਈਚਾਰੇ ਨਾਲ ਸੰਬੰਧਿਤ ਨੇ, ਉਹਨਾਂ ਵੱਲੋਂ ਫੌਰਨ ਜਿਹੜਾ ਡੈਮੇਜ ਹੈ ਉਸ ਨੂੰ ਕੰਟਰੋਲ ਕੀਤਾ ਜਾਣਾ ਚਾਹੀਦਾ ਸੀ। ਸੋ ਸਾਡੇ ਲਈ ਇਹ ਇੱਕ ਅਹਿਮੀਅਤ ਵਾਲੀ ਗੱਲ ਸੀ ਕਿ ਭਾਈ ਇੱਕ ਇਹ ਨਾ ਲੱਗੇ ਦੁਸ਼ਮਣ ਨੂੰ ਕਿ ਉਹਨਾਂ ਨੇ ਜੋ ਇਹ ਕੀਤਾ ਯਤਨ ਕਿ 30 ਸਾਲ ਦਾ ਜਿਹੜਾ ਯਤਨ ਹੈ, ਇੱਕ ਝਟਕੇ ਦੇ ਨਾਲ ਹੀ ਉਹਨਾਂ ਨੇ ਆਪਸ ਦੇ ਵਿੱਚ ਸ਼ੱਕ ਸ਼ੁਬੇ ਪੈਦਾ ਕਰ ਦਿੱਤੇ। ਦੂਸਰੇ ਪਾਸੇ ਅਸੀਂ ਇਹ ਵੀ ਸਮਝਦੇ ਸੀ ਕਿ ਭਾਈ ਆਪਣੇ ਅਸੀਂ ਭਾਈਚਾਰੇ ਨੂੰ, ਕਸ਼ਮੀਰੀ ਭਾਈਚਾਰੇ ਨੂੰ, ਮੈਜੋਰਿਟੀ ਭਾਈਚਾਰੇ ਨੂੰ, ਮੁਸਲਮਾਨ ਭੈਣਾਂ ਭਰਾਵਾਂ ਨੂੰ ਵੀ ਯਾਦ ਦਹਾਨੀ ਕਰਵਾਈਏ ਕਿ BJP ਦੀ ਗੇਮ ਕੱਲੇ ਕਰਕੇ ਮਾਰਨ ਦੀ ਹੈ, ਸਿੱਖਾਂ ਨੂੰ, ਮੁਸਲਮਾਨਾਂ ਨੂੰ, ਨਾਗਿਆਂ ਨੂੰ, ਈਸਾਈਆਂ ਨੂੰ ਔਰ ਦੂਸਰਿਆਂ ਨੂੰ। ਔਰ ਸਾਡਾ ਇਹੀ ਹੋਣਾ ਚਾਹੀਦਾ ਹੈ ਕਿ ਭਾਈ ਅਸੀਂ ਇਕੱਠੇ ਹੋ ਕੇ ਜਿੱਥੇ ਗਲਤ ਹੈ ਉਹਨੂੰ ਗਲਤ ਕਹੀਏ, ਜਿੱਥੇ ਜੋ ਵੀ ਧੱਕਾ ਕਰਦਾ ਹੈ ਜ਼ਬਰ। ਅਸੀਂ ਪ੍ਰਾਈਵੇਟਲੀ ਵੀ ਗੱਲ ਕੀਤੀ ਔਰ ਮੈਂ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਵੀ ਇਹ ਗੱਲ ਕਹੀ ਸੀ ਕਿ ਭਾਈ ਸਾਨੂੰ ਇਸ ਏਜੰਡੇ ਨੂੰ ਜਿਹੜਾ BJP ਦਾ ਡਿਸਟਰੋਏ ਕਰਨ ਵਾਲਾ ਹੈ, ਇਸ ਆਪਸੀ ਪਿਆਰ ਨੂੰ, ਇਸ ਨੂੰ ਸਟੈਮ ਕਰੀਏ।
ਸਾਇਲੈਂਸ ਕੋਈ ਆਨਸਰ ਨਹੀਂ ਹੁੰਦਾ। ਉਹ ਸਾਇਲੈਂਸ ਦਾ ਮਤਲਬ ਹੁੰਦਾ ਵੀ ਅਸੀਂ ਉਹਨੂੰ ਟੋਲਰੇਟ ਕਰ ਰਹੇ ਹਾਂ। ਔਰ ਉਸ ਨੂੰ ਸਾਡੇ ਬਹੁਤ ਸਾਰੇ ਭੈਣਾਂ ਭਰਾਵਾਂ ਨੇ ਬਾਅਦ ਦੇ ਵਿੱਚ ਵੀ ਜਿਹੜੇ ਮਿਲੇ, ਉਹਨਾਂ ਨੇ ਪਰਸਨਲੀ ਵੀ ਇਹ ਕਿਹਾ ਕਿ ਵੀ ਤੁਸੀਂ ਬਿਲਕੁਲ ਠੀਕ ਨੁਕਤੇ ਉਠਾਏ ਨੇ। ਮੈਂ ਤਾਂ ਇੱਕੋ ਗੱਲ ਅਕਸਰ ਮੈਂ ਕੋਟ ਕਰਦਾ, ਇੰਨੀ ਕੁ ਵਾਰੀ ਇਹ ਰਿਪੀਟ ਹੁੰਦੀ ਹੈ, ਕਿਉਂਕਿ ਇਸ ਤੋਂ ਵਧੀਆ ਕੋਈ ਕੋਟ ਨਹੀਂ ਹੈ। ਪ੍ਰੈਜ਼ੀਡੈਂਟ ਬੈਂਜਾਮਿਨ ਫਰੈਂਕਲਿਨ ਅਮਰੀਕਾ ਦੇ ਹੋਏ ਨੇ, ਉਹਨਾਂ ਦੀ ਕੋਟ ਕਿ ਵੀ ਆਲ ਮਸਟ ਹੈਂਗ ਟੁਗੇਦਰ ਅਦਰਵਾਈਜ਼ ਵੀ ਵਿਲ ਬੀ ਹੈਂਗਡ ਸੈਪਰੇਟਲੀ। ਉਹਨਾਂ ਨੇ ਆਪਣੇ ਮੁਲਕ ਦੇ ਲੋਕਾਂ ਨੂੰ ਕਿਹਾ ਸੀ। ਤੇ ਮੈਂ ਤਾਂ ਮਾਈਨੋਰਟੀਜ਼ ਦੇ ਹਵਾਲੇ ਨਾਲ ਕਹਿੰਦੇ ਆ ਵੀ ਕੱਲੇ ਕੱਲੇ ਕੁੱਟ ਖਾਣ ਕੋਲੋਂ ਅਸੀਂ ਸਮਝੀਏ, ਘੱਟੋ ਘੱਟ ਜੇ ਇਹਨਾਂ ਨੂੰ ਹਿੰਦੂਤਵਾ ਨੂੰ ਚੈਲੰਜ ਹੋਣਾ ਤੇ ਸਾਡੀ ਸਟਰੈਂਥ ਦੇ ਨਾਲ ਹੋਣਾ। ਸੋ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬੱਸ ਭਰ ਕੇ ਉਹ ਮੈਰੀਲੈਂਡ, ਵਰਜੀਨੀਆ, ਉਹ ਸਾਰੇ ਤੋਂ ਲਿਆਏ ਸੀ। ਲੋਕਲ ਵੀ ਰਿਪਰੈਜ਼ੈਂਟੇਟਿਵ ਗੈਦਰਿੰਗ ਸੀ, ਗਰਮੀ ਵੀ ਹੈ ਵੈਸੇ ਵੀ, ਪਰ ਟਾਈਮ ਸਕੁਏਅਰ ਜੇ ਬੰਦਾ ਤੁਹਾਡੇ ਕੋਲ 200-250 ਵੀ ਹੋਏ ਤਾਂ ਇੰਨੇ ਕੁ ਉੱਥੇ ਉਹ ਸੈਰ ਕਰਨ ਵਾਲੇ ਦੂਜੇ ਹੁੰਦੇ ਨੇ ਕਿ ਬਈ ਭਰੀਆਂ ਸੀ ਪੌੜੀਆਂ ਵੀ ਦੂਜੀਆਂ ਵੀ। ਔਰ ਸਾਨੂੰ ਵੀ ਇਹ ਹੁੰਦਾ ਕਿ ਭਾਈ ਇਹ ਜਿਹੜੇ ਬੇਸ਼ੱਕ ਲੋਕ ਇੱਕ ਟੂਰਿਸਟ ਮੋਡ 'ਚ ਹੁੰਦੇ ਨੇ, ਲੇਕਿਨ ਜਦੋਂ ਮਾਈਕ ਸਿਸਟਮ ਚੱਲ ਰਿਹਾ ਹੁੰਦਾ ਹੈ, ਤੁਸੀਂ ਦੱਸ ਰਹੇ ਹੁੰਦੇ ਹੋ, ਉਹਨਾਂ ਨੂੰ ਕੁਛ ਤਾਂ ਨਜ਼ਰ ਆ ਰਿਹਾ ਹੁੰਦਾ ਕਿ ਭਾਈ ਕੁਛ ਹੋ ਰਿਹਾ। ਕੁਛ ਨੇ ਆ ਕੇ ਦਿਲਚਸਪੀ ਵੀ ਦਿਖਾਈ, ਗੱਲਬਾਤ ਕੁਛ ਸੁਣ ਵੀ ਰਹੇ ਸੀ ਔਰ ਕਿ ਵੀ ਕੀ ਚੱਲ ਰਿਹਾ ਔਰ ਇੰਡੀਆ ਕੀ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਇੱਕ ਦੂਜੇ ਦੇ ਦੁੱਖ ਸੁੱਖ ਦੇ ਸਾਥੀ ਹੋਈਏ। ਔਰ ਜਿਵੇਂ ਮੈਂ ਕਿਹਾ ਕਿ ਵੀ ਜਿਹੜਾ ਸਿੱਖ ਰਾਜ ਆਪਣੀ ਸੋਵਰਨਿਟੀ ਅਸੀਂ 1849 ਦੇ ਵਿੱਚ ਗਵਾਈ, ਉਸ ਨੂੰ ਮੌਕਾ 1947 ਦੇ ਵਿੱਚ 98 ਸਾਲ ਦੀ ਉਹ ਸਾਰੀ ਜਦੋਜਹਿਦ ਸਟਰਗਲ ਭਾਈ ਮਹਾਰਾਜ ਸਿੰਘ ਤੋਂ ਸ਼ੁਰੂ ਕਰਕੇ ਕੂਕਾ ਲਹਿਰ, ਔਰ ਫਿਰ ਅਸੀਂ ਦੇਖਦੇ ਹਾਂ ਗਦਰ ਲਹਿਰ, ਅਕਾਲੀ ਲਹਿਰ, ਬੱਬਰ ਅਕਾਲੀ ਲਹਿਰ, ਸ਼ਹੀਦ ਊਧਮ ਸਿੰਘ ਤੋਂ ਸ਼ਹੀਦ ਭਗਤ ਸਿੰਘ ਔਰ ਜਨਰਲ ਮੋਹਨ ਸਿੰਘ ਦੀ ਆਜ਼ਾਦ ਹਿੰਦ ਫੌਜ ਔਰ ਸਾਰਾ। ਲੇਕਿਨ ਜਦੋਂ 1947 ਦਾ ਵੇੜਾ ਆਇਆ ਤੇ ਉਹੀ ਕਿ ਬਾਜ਼ੀ ਲੈ ਗਏ ਪਾਨੇ ਸ਼ਾਹ ਹੋਰੀ, ਅਸੀਂ ਧੌਣ ਭਰਾਉਣ ਦੇ ਯਾਰ ਹੀ ਰਹੇ। ਔਰ ਉਸ ਦਾ ਨਤੀਜਾ ਪਿਛਲੇ ਆਲਮੋਸਟ 75 ਸਾਲ ਹੁਣ ਹੋ ਜਾਣੇ ਨੇ, ਉਸ 'ਚ ਅਸੀਂ ਹਿੰਦੂ ਤਵੀਆਂ ਦੀ ਗੁਲਾਮੀ ਭੋਗ ਰਹੇ। ਔਰ ਜ਼ਾਹਰ ਹੈ ਕਿ ਕ੍ਰਿਮੀਨਲ ਟ੍ਰਾਈਬ ਦਾ ਉਹਨਾਂ ਦਾ ਐਲਾਨਣਾ ਆਲਮੋਸਟ 47 ਤੋਂ ਬਾਅਦ ਅਸੀਂ 55 ਤੱਕ ਪਹੁੰਚਦੇ, 8 ਸਾਲ ਬਾਅਦ ਦੇਖਦੇ ਹਾਂ ਕਿ ਉਹਨਾਂ ਦੀ ਪੁਲਿਸ ਫੋਰਸ ਦਾ ਦਰਬਾਰ ਸਾਹਿਬ 'ਚ ਐਂਟਰ ਕਰਨਾ, ਗੋਲੀ, ਅਥਰੂ ਗੈਸ। ਫਿਰ ਜੇ ਤੁਸੀਂ ਦੇਖਦੇ ਹੋ ਕਿ 47 ਤੋਂ 84 ਤੱਕ ਕਿੰਨੇ ਸਾਲ ਬਣਦੇ ਨੇ ਕਿ ਵਿਦਿਨ ਇਹ 30+ ਈਅਰਸ ਫੁੱਲ ਸਕੇਲ ਅਟੈਕ ਟੈਂਕਾਂ ਤੋਪਾਂ ਨਾਲ। ਔਰ ਇਹੀ ਪੀਰੀਅਡ ਸੀ ਕਿਉਂਕਿ ਧਰਮ ਯੁੱਧ ਮੋਰਚਾ 82 ਦੇ ਵਿੱਚ ਸ਼ੁਰੂ ਹੋ ਜਾਂਦਾ ਹੈ। 13 ਅਪ੍ਰੈਲ 1978 ਨੂੰ 13 ਸਿੰਘਾਂ ਦੀ ਸ਼ਹਾਦਤ ਅੰਮ੍ਰਿਤਸਰ ਦੇ ਵਿੱਚ ਨਰਕਧਾਰੀਆਂ ਰਾਹੀਂ ਭਾਰਤੀ ਏਜੰਸੀਆਂ ਕਰਵਾਉਂਦੀਆਂ। ਔਰ ਇਹ ਉਹੀ ਦੌਰ ਹੈ ਜਦੋਂ ਕਿ ਇੱਕ ਪਾਸੇ ਲੋਕ ਸੁੱਤੇ ਨੇ, ਜਿਹੜੇ ਅੱਜ ਵੀ ਸੁੱਤੇ ਹੋਣਗੇ, ਜਿਹਨੂੰ ਗਫਲਤ ਅਸੀਂ ਕਹਿੰਦੇ ਹਾਂ, ਔਰ ਇੱਕ ਪਾਸੇ ਉਹ ਜਾਗਦੀਆਂ ਜ਼ਮੀਰਾਂ ਵਾਲੇ ਨੌਜਵਾਨ, ਭਾਵੇਂ ਉਹ ਪੁਲਿਸ ਸੀ, ਫੌਜ ਸੀ, ਪ੍ਰਾਈਵੇਟ ਨੌਕਰੀਆਂ 'ਚ ਸੀ, ਪੜ੍ਹ ਰਹੇ ਸੀ, ਉਹਨਾਂ ਨੂੰ ਜਦੋਂ ਇਹ ਸ਼ੇਰ ਪਬਕਾਰ ਸੰਤ ਪਿੰਡਾਂ ਵਾਲਿਆਂ ਦੀ ਸੁਣੀ ਤੇ ਉਹਨਾਂ ਨੂੰ ਲੱਗਾ ਕਿ ਭਾਵੇਂ ਉਹਨਾਂ 'ਚੋਂ ਬਹੁਤ ਸਾਰੇ ਗ੍ਰਸਤੀ ਸੀ, ਉਹਨਾਂ ਦੀਆਂ ਉਹਦੇ ਘਰ ਵਸੇ ਹੋਏ ਸੀ, ਵਾਈਫ ਹੈ, ਬੱਚੇ ਨੇ, ਲੇਕਿਨ ਉਹਨਾਂ ਨੇ ਹਰ ਮੋਹ ਦੀ ਚੀਜ਼ ਛੱਡ ਕੇ ਆ ਕੇ ਸੰਤ ਪਿੰਡਾਂ ਵਾਲਿਆਂ ਦੇ ਨਾਲ ਖਲੋ ਗਏ ਕਿ ਅਸੀਂ ਆਪਣੀਆਂ ਜ਼ਿੰਦਗੀਆਂ ਕੌਮ ਤੋਂ ਕੁਰਬਾਨ ਕਰਨ ਲਈ ਤਿਆਰ ਹੈ। ਔਰ ਉਹਨਾਂ ਯੋਧਿਆਂ 'ਚੋਂ ਹੀ ਜਨਰਲ ਲਾਭ ਸਿੰਘ, ਬੇਸ਼ੱਕ ਉਹਨਾਂ ਦਾ ਨਾਂ ਸੁਖਦੇਵ ਸਿੰਘ ਸੁੱਖਾ, ਜਨਮ ਉਹਨਾਂ ਦਾ 11 ਅਗਸਤ 1952 ਨੂੰ ਪੰਜਵੜ ਪਿੰਡ ਜ਼ਿਲ੍ਹਾ ਅੰਮ੍ਰਿਤਸਰ 'ਚ, ਉਹਨਾਂ ਦੇ ਪਿਤਾ ਸਰ ਪੂਰਨ ਸਿੰਘ, ਮਾਤਾ ਸਰਦਾਰਨੀ ਕੁਲਵੰਤ ਕੌਰ। ਔਰ ਆਪਣੀ ਉਹਨਾਂ ਨੇ ਲੋਕਲ ਐਜੂਕੇਸ਼ਨ ਲਈ ਬਾਬਾ ਬੁੱਢਾ ਸਾਹਿਬ ਕਾਲਜ 'ਚੋਂ ਵੀ ਔਰ ਪੁਲਿਸ ਭਰਤੀ ਹੋਏ, ਬੈਸਟ ਮਾਰਕਸਮੈਨ, ਜਿਵੇਂ ਬੈਸਟ ਕੈਡਟ ਹੁੰਦਾ, ਕਬੱਡੀ ਦੇ ਚੰਗੇ ਖਿਡਾਰੀ। ਔਰ ਇਵੇਂ ਹੀ ਉਹਨਾਂ ਦਾ ਲੰਘ ਰਿਹਾ ਸੀ ਵਕਤ। ਲੇਕਿਨ ਜਦੋਂ ਨਾ ਇਨਸਾਫੀ ਹੋ ਰਹੀ ਹੁੰਦੀ ਹੈ ਔਰ ਕਿਤਿਓਂ ਆਵਾਜ਼ ਆਉਂਦੀ ਹੈ ਕਿ ਭਾਈ ਜਿਹਨੂੰ ਸਦੜਾ ਸੁਣੀਜੈ ਭਾਈ ਜੇ ਕੋ ਬਹਿ ਅਲਾਏ, ਹੁਣ ਜੇ ਬੈਠੋਗੇ ਅੰਦਰੋਂ ਤੁਹਾਨੂੰ ਸੱਦ ਆਵਾਜ਼ ਨੂੰ ਹੀ ਕਹਿੰਦੇ ਨੇ, ਤੇ ਉਹ ਸਦੜਾ ਜਦੋਂ ਪੈਂਦਾ ਤੇ ਫਿਰ ਇੱਕ ਉਹ ਸਟੇਜ ਆਈ ਕਿ ਉਹਨਾਂ ਦਾ ਆਨੰਦ ਕਾਰਜ ਹੋ ਚੁੱਕਾ ਸੀ। ਉਹਨਾਂ ਦੀ ਸਿੰਘਣੀ ਸਾਹਿਬਾ ਭੈਣ ਜੀ ਦਵਿੰਦਰ ਕੌਰ, ਉਹਨਾਂ ਦੇ 2 ਬੱਚੇ ਸਨ, ਰਾਜੇਸ਼ਵਰ ਸਿੰਘ, ਪ੍ਰਦੀਪ ਸਿੰਘ, ਹੁਣ ਦੋਵੇਂ ਹੀ ਬੇਟੇ, ਔਰ ਭੈਣ ਜੀ ਡਾਲਸ ਟੈਕਸਸ 'ਚ ਰਹਿੰਦੇ ਨੇ। ਮੈਂ ਜਦੋਂ ਵੀ ਜਾਂਦਾ ਹਾਂ ਉਹਨਾਂ ਵੱਲ ਜਾਣਾ ਇੱਕ ਪਿਲਗ੍ਰਿਮੇਜ ਵਾਂਗ ਹੁੰਦਾ, ਕਿਉਂਕਿ ਬਹਾਦਰ ਸਿੰਘਣੀ ਹੈ, ਬਹੁਤ ਵਾਰ ਸਿੰਘ ਤਾਂ ਜੂਝੇ ਨੇ, ਔਰ ਬੱਚੇ ਵੀ, ਉਹਨਾਂ ਦੇ ਬੇਟੇ ਵੀ, ਅੱਜ ਵੀ ਵੱਡਾ ਰਾਜੇਸ਼ਵਰ ਸਿੰਘ ਉਵੇਂ ਹੀ
TV 84 ਦੇ ਨਾਲ ਵੀ ਜੁੜੇ ਹੋਏ ਨੇ। ਔਰ ਮੈਂ ਸਮਝਦਾ ਕਿ ਵੀ ਇਹ ਇੱਕ ਬਹੁਤ ਔਖਾ ਕਲਾਕਾਰਾ ਵੀ ਜਿਹੜਾ ਤੁਰ ਪੈਂਦਾ ਨੌਜਵਾਨ, ਇੱਕ ਵੱਖਰੀ ਕਹਾਣੀ ਹੈ। ਅੱਛਾ। ਲੇਕਿਨ 1982 ਦੇ ਵਿੱਚ ਪੁਲਿਸ ਨੌਕਰੀ ਨੂੰ ਠੁੱਡ ਮਾਰ ਕੇ ਆਪਣੇ ਸਰਕਾਰੀ ਅਸਲਾਂ ਨਾਲ ਲੈ ਕੇ ਸੰਤ ਭਿੰਡਰਾਂਵਾਲਿਆਂ ਕੋਲ ਆ ਗਏ ਕਿ ਭਾਈ ਮੇਰੀ ਸੇਵਾ ਪੰਥ ਲਈ ਹਾਜ਼ਰ ਹੈ। ਅੰਮ੍ਰਿਤ ਛਕਾ ਕੇ ਉਹਨਾਂ ਨੂੰ ਇੱਕ ਇਸ ਪਾਸੇ, ਔਰ ਇਹ ਨਾਂ ਜਿਹੜਾ ਲਾਭ ਸਿੰਘ ਹੈ ਸੰਤ ਭਿੰਡਰਾਂਵਾਲਿਆਂ ਨੇ ਰੱਖਿਆ ਹੈ। ਉਹਨਾਂ ਨੇ ਕਿਹਾ ਵੀ ਸੁਖਦੇਵ ਸਿੰਘ ਤੂੰ ਬਹੁਤ ਲਾਭ ਪਹੁੰਚਾਣਾ ਹੈ ਪੰਥ ਨੂੰ, ਔਰ ਇਹੀ ਜਨਰਲ ਲਾਭ ਸਿੰਘ ਦੇ ਤੌਰ ਤੇ ਉਹਨਾਂ ਨੇ ਫਿਰ ਜਿਹੜੇ ਕਾਰਨਾਮੇ ਕੀਤੇ। ਬਹੁਤ ਚੀਜ਼ਾਂ ਅਸੀਂ ਕਿਉਂਕਿ ਪਬਲਿਕ ਐਡਰੈਸ ਸਿਸਟਮ ਤੇ ਹਰ ਲਫ਼ਜ਼ ਕਿਤੇ ਨਾ ਕਿਤੇ ਵਾਚ ਹੋ ਰਿਹਾ ਹੈ, ਅਸੀਂ ਉਹ ਤਾਂ ਉਹਨਾਂ ਦੀਆਂ ਫਿਲਮਾਂ ਬਣ ਗਈਆਂ ਵਕਤ ਆਉਣ ਤੇ, ਕਿਉਂ ਜੇ ਕਾਰਨਾਮੇ ਨੇ, ਕੀ ਕੰਮ ਕੀਤੇ ਨੇ, ਦੁਸ਼ਮਣ ਕਿਵੇਂ ਥਰ-ਥਰ ਕੰਬਦਾ ਸੀ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਨਰਲ ਲਾਭ ਸਿੰਘ ਉੱਚੇ ਸੁੱਚੇ ਕਿਰਦਾਰ ਦੇ ਮਾਲਕ ਔਰ ਮੋਰਲ ਡਿਸਪਲਿਨ, ਇਖਲਾਕ ਦਾ ਉੱਚਾਪਨ, ਔਰ ਕਿਸੇ ਨੂੰ ਵੀ ਜਿਹੜਾ ਕਿਸੇ ਨਾਲ ਵੀ ਜੇ ਉਹਨਾਂ ਨੂੰ ਆਪਣੀ ਫੋਰਸ ਦੇ ਵਿੱਚ ਲੱਗਦਾ ਸੀ ਕਿ ਕਿਸੇ ਦੇ ਨਾਲ ਧੱਕਾ ਹੋ ਰਿਹਾ ਤਾਂ ਫਿਰ ਉਹਦੇ 'ਚ ਮਾਫੀ ਨਹੀਂ ਹੈ ਕਿ ਭਾਈ, ਔਰ ਖਾਸ ਤੌਰ ਤੇ ਇਖਲਾਕ ਦੇ ਪੱਖ ਤੋਂ। ਔਰ ਇਹੀ ਉੱਚੇ ਸੁੱਚੇ ਔਰ ਇਹ ਸਾਰੀ ਟੀਮ ਜਿਨ੍ਹਾਂ ਦੇ ਵਿੱਚ ਜਦੋਂ ਇਹ 1982 'ਚ ਸੰਤਾਂ ਕੋਲ ਆਉਂਦੇ ਨੇ, ਭਾਈ ਸੁਰਿੰਦਰ ਸਿੰਘ ਸੋਢੀ, ਮੇਜਰ ਸਿੰਘ ਨਾਗੋਕੇ, ਭਾਈ ਮਨਵੀਰ ਸਿੰਘ ਚਹੇੜੂ, ਲੇਟਰ ਔਨ ਭਾਈ ਮਥਰਾ ਸਿੰਘ, ਭਾਈ ਜਿੰਦਾ, ਸੁੱਖਾ, ਚਰਨਜੀਤ ਸਿੰਘ ਚੰਨੀ, ਇਹ ਸਾਰੀ ਉਹ ਟੀਮ ਜਿਨ੍ਹਾਂ ਨੇ ਫਿਰ ਉਹ ਕਾਰਨਾਮੇ ਕਰਕੇ ਦਿਖਾਏ ਜਿਹੜੇ ਸੱਚਮੁੱਚ ਦੁਨੀਆ ਦੇ ਜਦੋਂ ਵੀ ਇਸ ਗੁਰਿਲਾ ਲੜਾਈ ਦੇ ਜਾਂ ਆਜ਼ਾਦੀ ਦੀ ਲੜਾਈ ਦੇ ਯੋਧਿਆਂ ਦੀ ਗੱਲ ਹੋਏਗੀ ਤੇ ਬੜੇ ਲਿਮਿਟਿਡ ਰਿਸੋਰਸਿਸ ਨਾਲ, ਸੀਮਤ ਸਾਧਨਾਂ ਦੇ ਨਾਲ ਕਿਸ ਲੈਵਲ ਦੇ ਉੱਤੇ ਉਹਨਾਂ ਨੇ ਕੀਤਾ। ਔਰ ਜੂਨ 84 ਜਦੋਂ ਦਰਬਾਰ ਸਾਹਿਬ ਤੇ ਹਮਲਾ ਹੁੰਦਾ, ਉਹ ਰੂਬਰੂ ਜਿਹੜੇ ਨੇ ਉਹ ਜੂਝਦੇ ਨੇ ਪੂਰਾ ਅਖੀਰ ਤੱਕ। ਔਰ 5 ਤੇ 6 ਜੂਨ ਦੀ ਰਾਤ ਜਦੋਂ ਟੈਂਕਾਂ ਦੇ ਅੰਦਰ ਜਿਹੜੀ ਹੈ ਉਹ ਦਾਖਲ ਹੁੰਦੇ ਨੇ ਟੈਂਕ, ਔਰ ਸੰਤ ਸ਼ਹੀਦੀ ਲਈ, ਉਦੋਂ ਉਹਨਾਂ ਨੇ ਸਿੰਘਾਂ ਨੂੰ ਕਿਹਾ ਵੀ ਜਾਓ ਤੁਸੀਂ ਬਾਹਰ ਜਿਹੜੀ ਹੈ ਉਹ ਇਸ ਜੰਗ ਨੂੰ ਜਾਰੀ ਰੱਖਣਾ ਹੈ। ਔਰ ਉਹ ਬਾਹਰ ਨਿਕਲਣ ਦੀ ਪ੍ਰੋਸੈਸ ਦੇ ਵਿੱਚ ਹੀ ਫੌਜ ਦੇ ਕਾਬੂ ਆ ਜਾਂਦੇ ਨੇ, ਜੋਧਪੁਰ ਜੇਲ੍ਹ ਪਹੁੰਚਾ ਦਿੱਤੇ ਜਾਂਦੇ ਨੇ ਕਿਉਂਕਿ 82 ਤੋਂ 84 ਤੱਕ ਬਹੁਤ ਸਾਰੇ ਕੇਸ ਉਹਨਾਂ ਦੇ ਅਗੇਂਸਟ ਸਨ ਜਿਹੜੀਆਂ ਉਹਨਾਂ ਨੇ ਬਹਾਦਰੀ ਦੇ ਕਾਰਨਾਮੇ ਕੀਤੇ। ਔਰ ਜਲੰਧਰ ਦੇ ਇੱਕ ਕੇਸ ਦੇ ਵਿੱਚ ਉਹਨਾਂ ਨੂੰ ਜੋਧਪੁਰ ਤੋਂ ਜਲੰਧਰ ਲਿਆਂਦਾ ਗਿਆ ਪੇਸ਼ੀ ਦੇ ਲਈ ਕਚਹਿਰੀ 'ਚ। ਔਰ ਉਸ ਵੇਲੇ ਜਿਹੜੀ ਪਹਿਲੀ ਫੋਰਸ ਸਿੱਖ ਸੰਘਰਸ਼ ਦੀ ਜਿਨ੍ਹਾਂ ਦਾ ਨਾਂ ਜਨਰਲ ਹਰੀ ਸਿੰਘ ਮੁਖੀ ਦਾ ਰੱਖਿਆ ਗਿਆ ਸੀ, ਮਨਵੀਰ ਸਿੰਘ ਚਹੇੜੂ ਸਨ ਉਹਨਾਂ ਦੇ, ਪਰ ਹਰੀ ਸਿੰਘ ਨਲੂਏ ਤੋਂ, ਔਰ ਪਹਿਲੀ ਫੋਰਸ ਉਹਨਾਂ ਦਾ ਜਿਹੜਾ ਇੱਕ ਬਹੁਤ ਦਲੇਰਾਨਾ ਕਾਰਨਾਮਾ ਸੀ ਕਿ ਜਿਉਂ ਹੀ ਉਹਨਾਂ ਨੂੰ ਪੇਸ਼ੀ ਦੇ ਲਈ ਆਲੇ ਦੁਆਲੇ ਪੁਲਿਸ ਹੈ ਜਲੰਧਰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਭਾਈ ਮਨਵੀਰ ਸਿੰਘ ਚਹੇੜੂ ਦੀ ਅਗਵਾਈ 'ਚ ਉਹਨਾਂ ਨੇ ਕਰਕੇ ਪੂਰਾ ਆਪਣਾ ਧਾਵਾ ਜਨਰਲ ਲਾਭ ਸਿੰਘ ਔਰ ਦੂਸਰਿਆਂ ਨੂੰ ਛੁਡਾ ਲਿਆ, ਸਣੇ ਕੜੀਆਂ ਬੇੜੀਆਂ ਲੈ ਗਏ ਛੁਡਾ ਕੇ। ਔਰ ਉਸ ਤੋਂ ਬਾਅਦ ਹੀ ਅਸੀਂ ਦੇਖਦੇ ਹਾਂ ਕਿ ਕਿਵੇਂ ਉਹਨਾਂ ਨੇ ਅਗਲੇ ਫਿਰ 3-4 ਸਾਲ ਬਹਾਦਰੀ ਦੇ ਕਾਰਨਾਮੇ ਕੀਤੇ। ਅੱਜ ਦੇ ਦਿਨ ਉਹਨਾਂ ਦੀ ਸ਼ਹਾਦਤ ਹੁੰਦੀ ਹੈ। ਸੋ ਅਸੀਂ ਅੱਜ ਦਾ ਸਮੁੱਚਾ ਪ੍ਰੋਗਰਾਮ ਇਸ ਬਹਾਦਰ ਯੋਧੇ ਜਨਰਲ ਲਾਭ ਸਿੰਘ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ
No contract, no reserve, and no hidden fees. ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 713 686 1277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਪਾਕਿਸਤਾਨ ਵੱਲ ਦੁਨੀਆ ਭਰ ਦੀਆਂ ਜਿਹੜੀਆਂ ਨਜ਼ਰਾਂ ਨੇ ਉਹ ਟਿਕੀਆਂ ਹੋਈਆਂ ਨੇ, ਕਿਉਂਕਿ ਇਸ ਨਾਲ ਸਾਰੇ ਖਿੱਤੇ ਦੀ ਜਿਹੜੀ ਸਥਿਤੀ ਹੈ ਉਹ ਜੁੜੀ ਹੋਈ ਹੈ। ਸੋ ਪਾਕਿਸਤਾਨੀ ਜਿਹੜੇ ਫੌਜ ਦੇ ਸਪੋਕਸਮੈਨ ਦਾ ਕਹਿਣਾ ਹੈ ਕਿ ਪਾਕਿਸਤਾਨ ਨੇ ਅਮਰੀਕਾ ਅਤੇ ਤਾਲਿਬਾਨ ਵਿਚਾਲੇ ਗੱਲਬਾਤ ਕਰਾਉਣ ਵਿੱਚ ਤਾਂ ਰੋਲ ਅਦਾ ਕੀਤਾ ਹੈ, ਪਰ ਪਾਕਿਸਤਾਨ ਨੇ ਇਸ ਸਮਝੌਤੇ ਦੇ ਸਿਰੇ ਚੜਨ ਦੀ ਜਿਹੜੀ ਕੋਈ ਵੀ ਗਰੰਟੀ ਨਹੀਂ ਲਈ ਹੋਈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਫਗਾਨਿਸਤਾਨ ਜਿਹੜਾ ਖਬਰਾਂ 'ਚ ਹੈ, ਬੇਸ਼ੱਕ ਅੱਜ ਜਿਹੜੀਆਂ ਪੈਰਲਲ ਖਬਰਾਂ ਅਫਗਾਨਿਸਤਾਨ ਦੇ ਨਾਲ ਚੱਲ ਰਹੀਆਂ। ਇੱਕ ਤਾਂ ਅਸੀਂ ਦੇਖਿਆ ਕਿ ਕਿਵੇਂ ਹੇਤੀ ਦੇ ਵਿੱਚ ਉਹਨਾਂ ਦੇ ਪ੍ਰੈਜ਼ੀਡੈਂਟ ਦੀ ਅਸੈਸੀਨੇਸ਼ਨ ਹੋਈ, ਉਹਨਾਂ ਦੇ ਘਰ 'ਚ ਵੜ ਕੇ, ਔਰ ਜ਼ਾਹਰ ਹੈ ਕਿ ਕੁਝ ਜਿਹੜੇ ਹਲਕੇ ਨੇ ਉਹਨਾਂ ਵੱਲੋਂ CIA ਅਮਰੀਕਾ 'ਤੇ ਦੋਸ਼ ਲਾਇਆ ਜਾ ਰਿਹਾ, ਕਿਉਂਕਿ ਇਹ ਸਾਊਥ ਅਮਰੀਕਾ ਦੀਆਂ ਔਰ ਜਿਹੜੀਆਂ ਲੈਟਿਨ ਅਮਰੀਕਾ ਜਿਹਨੂੰ ਕਹਿੰਦੇ ਨੇ ਜਾਂ ਕੈਰੀਬੀਅਨ ਵੀ ਉਹਦੇ ਨਾਲ ਜੁੜ ਜਾਂਦਾ, ਉਹਨਾਂ ਦੇ ਮੁਲਕਾਂ ਦੀ ਇੱਕ ਤੋਂ ਬਾਅਦ ਇੱਕ ਜਿਹੜੀ ਲਾਇਲਟੀ ਹੈ ਉਹ ਚੀਨ ਵੱਲ ਜਾ ਰਹੀ ਹੈ। ਔਰ ਜਿਹੜਾ ਚਾਈਨਾ ਦਾ ਰੋਡ ਐਂਡ ਬੈਲਟ ਇਨੀਸ਼ੀਏਟਿਵ ਹੈ ਉਹ ਉਸ ਦਾ ਹਿੱਸਾ ਵੀ ਬਣ ਰਹੇ ਨੇ, ਔਰ ਐਸਾ ਕਿਹਾ ਜਾਂਦਾ ਹੈ ਵੀ ਹੇਤੀ ਵੀ ਜਿਹੜਾ ਹੈ ਉਹਨਾਂ 'ਚੋਂ ਉੱਧਰ ਸ਼ਾਮਲ ਹੋਣਾ ਚਾਹੁੰਦਾ ਸੀ। ਸੋ ਜ਼ਾਹਰ ਹੈ ਇਹ ਵੀ ਇੱਕ ਕਾਰਨ ਹੋ ਸਕਦਾ। ਪਰ ਜਿਹੜੀ ਇੱਕ ਹੋਰ ਅਹਿਮ ਡਿਵੈਲਪਮੈਂਟ ਜਿਹੜੀ ਗੱਲ ਦੱਸਦੀ ਹੈ ਕਿ ਵੀ ਇਹ ਜਿਹੜੀ ਕੋਲਡ ਵਾਰ ਇੱਕ ਜ਼ਮਾਨੇ 'ਚ ਸੋਵੀਅਤ ਯੂਨੀਅਨ ਔਰ ਅਮਰੀਕਾ ਦੇ ਵਿਚਾਲੇ ਸੀ, ਇਸ ਦਾ ਹੁਣ ਸਿੱਧਾ ਜਿਹੜਾ ਹੈ ਉਹ ਅਮਰੀਕਾ ਔਰ ਚੀਨ ਦੇ ਵਿਚਕਾਰ ਕੱਲਾ ਏਸ਼ੀਅਨ ਖਿੱਤੇ 'ਚ ਹੀ ਨਹੀਂ, ਇੰਡੋ ਪੈਸੀਫਿਕ ਦੀ ਅਸੀਂ ਗੱਲ ਕਰਦੇ ਹਾਂ ਜਾਂ ਸੈਂਟਰਲ ਏਸ਼ੀਆ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਜਾਂ ਅਫਗਾਨਿਸਤਾਨ 'ਚ ਕਿਹਦਾ ਇਨਫਲੂਐਂਸ ਹੋਏ ਇਹਦੀ ਗੱਲ ਕਰਦੇ ਹਾਂ। ਪਰ ਇਹ ਹੁਣ ਸਾਊਥ ਅਮਰੀਕਾ ਜਾਂ ਲੈਟਿਨ ਅਮਰੀਕਾ ਔਰ ਕੈਰੀਬੀਅਨ ਇਹਦੇ 'ਚ ਵੀ ਪਹੁੰਚ ਚੁੱਕੀ ਹੈ। ਔਰ ਇਹਦੀ ਉਦਾਹਰਣ ਕਿਊਬਾ ਦੇ ਵਿੱਚ ਜਿਹੜੇ ਬਹੁਤ ਵੱਡੇ ਪ੍ਰੋਟੈਸਟ ਹੋ ਰਹੇ ਨੇ। ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ COVID-19 ਦੇ ਚੱਲਦੇ ਆ ਦੁਨੀਆ ਭਰ ਦੇ ਮੁਲਕਾਂ ਦੇ ਵਿੱਚ ਇਕਨੋਮਿਕਲ ਲਾਸ ਹੋਇਆ। ਕਿਊਬਾ ਦੀ ਵੀ ਇਕਨੋਮੀ ਆਲਮੋਸਟ 12% ਉੜ ਗਈ ਹੈ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ COVID-19 ਔਰ ਜਿਨ੍ਹਾਂ ਮੁਲਕਾਂ ਦੇ ਵਿੱਚ ਕੋਈ ਵੈਕਸੀਨ ਦਾ ਪ੍ਰੋਪਰਲੀ ਪ੍ਰਬੰਧ ਨਹੀਂ ਹੋ ਸਕਿਆ, ਪਹਿਲਾਂ ਵਿਜ਼ੂਅਲਾਈਜ਼ ਨਹੀਂ ਕੀਤਾ ਕਿਸੇ ਨੇ, ਜਿਨ੍ਹਾਂ 'ਚ ਇੰਡੀਆ ਵੀ ਸ਼ਾਮਲ ਹੈ, ਉਹਨਾਂ 'ਚ ਕਿਊਬਾ ਵੀ ਸ਼ਾਮਲ ਹੈ। ਔਰ ਇਸ ਸਾਰੇ ਨੂੰ ਆਧਾਰ ਬਣਾ ਕੇ ਕਿ ਭਾਈ ਇਹ ਜਿਹੜਾ ਡਿਸਸੈਟਿਸਫੈਕਸ਼ਨ ਹੈ, ਹੁਣ ਇਹ ਕਿਊਬਾ ਜਿਹਦੇ ਨਾਲ ਓਬਾਮਾ ਐਡਮਿਨਿਸਟ੍ਰੇਸ਼ਨ ਦੇ ਵੇਲੇ ਲਗਭਗ ਜੇ ਅਸੀਂ 1960ਵਿਆਂ ਤੋਂ ਦੇਖੀਏ ਤੇ ਅੱਧੀ ਸਦੀ ਬਾਅਦ ਅਮਰੀਕਾ ਨੇ ਆਪਣੇ ਸੰਬੰਧ ਸਥਾਪਿਤ ਕੀਤੇ ਸੀ ਔਰ ਪੁਰਾਣੀ ਬਿਟਰਨੈਸ ਖਤਮ ਹੋਈ ਸੀ। ਲੇਕਿਨ ਹੁਣ ਕਿਉਂਕਿ ਅਜੇ ਵੀ ਕਿਊਬਾ ਕੋਈ ਅਮਰੀਕਾ ਦੇ ਆਰਬਿਟ 'ਚ ਤਾਂ ਨਹੀਂ ਆਇਆ, ਤੇ ਹੁਣ ਉਹਨਾਂ ਨੂੰ ਇਹ ਵੀ ਹੋਣਾ ਇਹੀ ਕਿਊਬਾ ਜਿੱਥੇ ਕਿਤੇ ਜਿਹੜਾ ਨਿਊਕਲੀਅਰ ਮਿਸਲ ਕ੍ਰਾਈਸਿਸ ਕੈਨੇਡੀ ਦੇ ਜ਼ਮਾਨੇ 'ਚ, ਉੱਧਰ ਖਰੁਸ਼ਚੇਫ ਦੇ ਜ਼ਮਾਨੇ 'ਚ ਆਮੋ ਸਾਹਮਣੇ ਐਵੇਂ ਲੱਗਦਾ ਸੀ ਕਿ ਦੁਨੀਆ ਜਿਹੜੀ ਆ ਉਹ ਤਬਾਹ ਹੋਣ ਦੇ ਕੰਢੇ ਹੈ। ਲੇਕਿਨ ਫਾਈਨਲੀ ਉਹ ਇਹਨਾਂ ਦਾ ਐਗਰੀਮੈਂਟ ਹੋਇਆ ਸੀ। ਸੋਵੀਅਤ ਯੂਨੀਅਨ ਨੇ ਜਿਹੜੀਆਂ ਨਿਊਕਲੀਅਰ ਮਿਸਲਸ ਨੇ ਉਹ ਪੁੱਲ ਬੈਕ ਕਰ ਲਈਆਂ ਸੀ ਕਿਊਬਾ ਤੋਂ, ਪਰ ਨਾਲ ਹੀ ਉਹਨਾਂ ਨੇ ਅਮਰੀਕਾ ਤੋਂ ਵੀ ਜਿਹੜੀਆਂ ਉਹਨਾਂ ਨੇ ਟਰਕੀ ਦੇ ਵਿੱਚ ਰੱਖਿਆ ਸੀ ਮਿਸਾਈਲਸ ਟਾਰਗੇਟਿੰਗ ਸੋਵੀਅਤ ਯੂਨੀਅਨ, ਉਹ ਵੀ ਉੱਥੋਂ ਉਹਨਾਂ ਨੇ ਵਿਦਡਰਾ ਕਰਵਾ ਰਹੀਆਂ ਸੀ। ਲੇਕਿਨ ਹੁਣ ਐਂ ਲੱਗਦਾ ਹੈ ਕਿ ਬਈ ਆਉਣ ਵਾਲੇ ਪੀਰੀਅਡ 'ਚ ਜਿਵੇਂ ਹੇਤੀ ਦੀ ਖਬਰ ਵੀਕਐਂਡ ਤੇ ਹੁੰਦੀ ਹੈ ਔਰ ਹੁਣ ਕਿਊਬਾ ਨਾਲ ਰਿਲੇਟਡ ਹੈ,
ਸੋ ਆਉਣ ਵਾਲੇ ਪੀਰੀਅਡ ਦੇ ਵਿੱਚ ਅਸੀਂ ਹੋਰ ਵੀ ਇਹ ਸਾਰੇ, ਕਿਉਂਕਿ ਹੁਣ ਇਹ ਫੁੱਲ ਸਕੇਲ ਕੋਲਡ ਵਾਰ ਔਰ ਉਹਦੇ ਨਾਲ ਜੁੜੀਆਂ ਫਿਰ ਪ੍ਰੋਕਸੀ ਵਾਰਸ, ਕੌਣ ਕਿਹਦੀ ਮਦਦ ਕਰ ਰਿਹਾ ਹੈ, ਇਹ ਸਾਰਾ ਜਿਹੜਾ ਹੈ ਇਹ ਖੜਾ ਹੋਏਗਾ। ਸੋ ਇਸ ਲਈ ਅਫਗਾਨਿਸਤਾਨ ਦੇ ਨਾਲ ਰਿਲੇਟਡ ਤਾਲਿਬਾਨ ਨੇ ਵੀ ਪਿਛਲੇ 2 ਦਿਨ ਤੋਂ ਜਿੱਥੇ ਕੋ ਨੇ ਉਹਨਾਂ ਨੇ ਆਪਣਾ, ਜਿਹਨੂੰ ਕਹਿੰਦੇ ਨੇ ਕਿ ਵੀ ਉਹ ਕੀ ਕਦਮ ਤਾਲ ਕਰਦੇ ਆ, ਉਹ ਉਹਨਾਂ ਦਾ ਫਿਰ ਕਮਾਂਡਰ ਕਹਿੰਦਾ ਜਿਹੜਾ ਪੈਰੇਡ ਕਰਾ ਰਿਹਾ ਥੰਮ, ਸੋ ਉਹ ਕਦਮ ਥੰਮ ਕੇ ਕੀ ਲਫ਼ਜ਼ ਸੀ, ਥੰਮ, ਉਹ ਹੁਣ ਅਜੇ ਥੰਮ ਹੈ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ, ਜਿਵੇਂ ਉਹਨਾਂ ਨੇ ਮਾਸਕੋ ਦੇ ਵਿੱਚ ਬੈਠ ਕੇ ਹੀ ਦਾਅਵਾ ਕੀਤਾ ਵੀ 85% ਟੈਰੀਟਰੀ ਸਾਡੇ ਕੋਲ ਹੈ, ਔਰ ਇਹ ਵੀ ਸਾਹਮਣੇ ਆ ਗਿਆ ਭਾਰਤ, ਕਿਉਂਕਿ ਕਈ ਵਾਰ ਤੁਸੀਂ ਉਹਨਾਂ ਦਾ ਦਾਅਵਾ, ਤੇ ਜੇ ਭਾਰਤ ਨੇ ਕੰਧਾਰ ਦੇ ਵਿੱਚ ਆਪਣੇ ਕੌਂਸੂਲੇਟ ਔਰ ਦੂਜੇ ਬੰਦ ਕਰਕੇ ਦੌੜ ਗਏ, ਤੇ ਉਹ ਉਹਨਾਂ ਦੇ ਹੀ ਮੀਡੀਆ 'ਚ ਸਵਾਲ ਪੁੱਛੇ ਜਾ ਰਹੇ ਨੇ, ਇਜ਼ ਕਾਬਲ ਨੈਕਸਟ, ਕਿ ਵੀ ਉਹ ਹੁਣ ਕਾਬਲ 'ਚੋਂ ਵੀ ਬੰਦ ਕਰਨਗੇ, ਕਿਉਂਕਿ ਪਹਿਲਾਂ ਹੀ ਉਹਨਾਂ ਨੇ ਹੈਰਾਤ, ਜਲਾਲਾਬਾਦ ਔਰ ਮਜ਼ਾਰੇ ਸ਼ਰੀਫ ਔਰ ਦੂਸਰੇ ਉੱਥੋਂ ਤੋਂ ਦੌੜੇ ਹੀ ਹੋਏ ਸੀ। ਹੁਣ ਕੰਧਾਰ ਅਜੇ ਜਿਹੜਾ ਮੇਨ ਉਹਨਾਂ ਦਾ ਹੈ ਹੈੱਡਕੁਆਟਰ, ਉਸ ਦੇ ਉੱਤੇ ਤਾਂ ਉਹਨਾਂ ਨੇ ਜਿਹੜੀ ਸਟ੍ਰੈਟਜੀ ਹੈ ਤਾਲਿਬਾਨ ਦੀ, ਉਹਨਾਂ ਨੇ ਆਊਟਸਕਰਟਸ ਵਾਲੇ 6-7 ਮੁਲਕਾਂ ਦੇ ਨਾਲ ਲੱਗਦੇ ਇਲਾਕੇ ਜਿਹੜੇ ਨੇ ਬਾਰਡਰਿੰਗ ਅਫਗਾਨਿਸਤਾਨ, ਉਹ ਔਰ ਮੇਨ ਸ਼ਹਿਰ ਉਹਨਾਂ ਨੇ ਛੱਡ ਲਏ ਨੇ। ਅੱਗੋਂ ਕੀ ਕਰਨਗੇ, ਕਿਉਂਕਿ ਉਹ ਬਾਹਰਲੇ ਮੁਲਕਾਂ ਦੀ ਰੈਕਗਨੀਸ਼ਨ ਵੀ ਚਾਹੁੰਦੇ ਨੇ, ਪੈਸਾ ਵੀ ਚਾਹੁੰਦੇ ਨੇ ਆਉਣ ਵਾਲੇ ਦਿਨਾਂ 'ਚ, ਜਿਵੇਂ ਅਮਰੀਕਾ ਨੇ ਪ੍ਰੋਮਿਸ ਕੀਤਾ ਵੀ ਬਿਲਡ ਕਰਨਾ ਹੈ ਜਾਂ ਕੀ ਹੈ। ਲੇਕਿਨ ਉਹਨਾਂ ਦੇ ਜਿਹੜੇ ਕਮਾਂਡਰ ਨੇ, ਉਹਨਾਂ ਦੀਆਂ ਸਟੇਟਮੈਂਟਸ ਵੀ ਬੜੀਆਂ ਕਲੀਅਰ ਆਈਆਂ ਕਿ ਵੀ ਅਸੀਂ ਚਾਂਸ ਦਿਆਂਗੇ ਟਾਕਸ ਨੂੰ, ਲੇਕਿਨ ਜੇ ਨਾ ਹੋਇਆ ਲੜਨ ਲਈ ਤਾਂ ਅਸੀਂ ਤਿਆਰ ਹੀ ਹੁੰਦੇ ਵੀ, ਫਿਰ ਸਾਡੇ ਕੋਲ ਕੋਈ ਨਹੀਂ ਹੋਏਗਾ। ਔਰ ਇਸ ਗੱਲ ਦੇ ਮੱਦੇਨਜ਼ਰ ਹੀ ਕਿ ਕੀ ਹੋਏਗਾ, ਪਹਿਲੀ ਖਬਰ ਅਸੀਂ ਇਹ ਦੇਖਦੇ ਹਾਂ, ਕਾਬਲ 에ਅਰਪੋਰਟ ਗੈਟਸ ਐਂਟੀ ਮਿਸਲ ਸਿਸਟਮ। ਹੁਣ ਜਿਹੜੀਆਂ ਅਫਗਾਨ ਅਥਾਰਟੀਜ਼ ਨੇ, ਜਿਨ੍ਹਾਂ ਬਾਰੇ ਬਾਈਡਨ ਨੇ ਦਾਅਵਾ ਕੀਤਾ ਹੈ ਕਿ ਜੀ ਤਾਲਿਬਾਨ ਗੁਰੀਲੇ ਤਾਂ 75,000 ਨੇ, ਅਫਗਾਨ ਫੌਜ 3 ਲੱਖ ਹੈ, ਔਰ ਕੋਈ ਇਨਐਵਿਟੇਬਲ ਨਹੀਂ ਹੈਗੀ ਤਾਲਿਬਾਨ ਦੀ ਵਿਕਟਰੀ। ਸੋ ਅਸੀਂ ਸਮਝਦੇ ਹਾਂ ਵੀ ਤਾਲਿਬਾਨ ਨੇ ਇਸ ਦੇ ਉੱਤੇ ਵੀ ਜਿਹੜਾ ਉਹ ਵਿਅੰਗ ਕੀਤਾ। ਉਹਨਾਂ ਨੇ ਕਿਹਾ ਵੈਸੇ ਅਸੀਂ 2 ਹਫ਼ਤੇ ਦੇ ਵਿੱਚ ਸਾਰਾ ਕੁਝ ਲੈ ਸਕਦੇ ਹਾਂ, ਪਰ ਅਸੀਂ ਲਵਾਂਗੇ ਨਹੀਂ, ਅਸੀਂ ਗੱਲਬਾਤ ਨੂੰ ਹੀ ਪਹਿਲ ਦੇਵਾਂਗੇ। ਉਹਨਾਂ ਦਾ ਅੰਦਾਜ਼ ਆਪਣਾ ਇੱਕ ਮਖਸੂਸ ਅੰਦਾਜ਼ ਹੈ ਜਦੋਂ ਕਿਸੇ ਗੱਲ ਦਾ ਜਵਾਬ ਦਿੰਦੇ ਨੇ। ਲੇਕਿਨ ਇਹ ਗੱਲ ਸਾਬਤ ਕਰਦੀ ਹੈ ਕਿ ਇਹ ਗੱਲ ਉਹਨਾਂ ਨੂੰ ਵੀ ਨਜ਼ਰ ਆ ਰਹੀ ਹੈ ਕਿ ਅਲਟੀਮੇਟਲੀ ਉਹ ਬਦਗਾਮ 에ਅਰਬੇਸ ਹੋਏ ਜਾਂ ਕਾਬੁਲ ਇੰਟਰਨੈਸ਼ਨਲ 에ਅਰਪੋਰਟ ਹੋਏ, ਉਹ ਬਣੇਗਾ ਹੀ ਬਣੇਗਾ ਟਿਕਾਣਾ ਜਿਹੜਾ। ਔਰ ਇਹਨਾਂ ਨੇ ਕੀ ਇੰਸਟਾਲ ਕਰਨੀ ਹੈ ਅਫਗਾਨ ਹਕੂਮਤ ਨੇ, ਕਿਉਂਕਿ ਅਜੇ ਫੌਜਾਂ ਦਾ ਜਾਂ ਉਹਨਾਂ ਦੇ ਜਿਹੜਾ ਸਿਵਲੀਅਨ ਜਾਂ ਦੂਜੇ ਐਸੈਟਸ ਨੇ, ਉਹਨਾਂ ਦੀ ਐਗਜ਼ਿਟ ਤਾਂ ਚੱਲ ਰਹੀ ਹੈ। ਸੋ ਇਹ ਇਹਨਾਂ ਨੇ ਇੰਸਟਾਲ ਕੀਤਾ ਹੋਣਾ ਵੀ ਇਹ ਨਾ ਹੋਏ ਕਿ ਇਹ ਇਹਨਾਂ ਦੇ ਨਿਕਲਦੇ ਹੀ ਜਿਹੜੇ ਆ ਕਾਬਲ 에ਅਰਪੋਰਟ ਤੇ ਹੋਣ, ਮਿਸਾਈਲ ਹਮਲੇ ਹੋਣ ਜਾਂ ਰਾਕਟ ਹਮਲੇ ਹੋਣ। ਹਾਲਾਂ ਜੇ ਉਹਨਾਂ ਦੀ ਤੁਸੀਂ ਦੇਖੋ, ਜਿਸ ਨੂੰ ਦੀਦਾ ਦਲੇਰੀ ਵੀ ਕਹਿ ਸਕਦੇ ਹੋ, ਕਿ ਜਿਹੜਾ ਹੁਣ ਇਹ ਇਕਵਿਪਮੈਂਟ, ਹੈਵੀ ਇਕਵਿਪਮੈਂਟ ਤਾਂ ਲੈ ਆਏ, ਜਿਹੜਾ ਵੀ ਕੋਈ ਬਹੁਤ ਜਿਹਦੀ ਟੈਕਨੋਲੋਜੀ ਚੋਰੀ ਨਾ ਹੋ ਜਾਏ, ਪਰ ਹੋਰ ਬਹੁਤ ਸਾਰੀਆਂ ਜੀਪਾਂ ਦੂਜੀਆਂ ਤੀਜੀਆਂ ਛੱਡ ਆਏ, ਉਹ ਜਿਹੜੀਆਂ ਉਹਨਾਂ ਨੇ ਫੌਜ ਕੋਲੋਂ ਹੀ ਖੋਹ ਲਈਆਂ ਕਈ ਥਾਂ ਤੇ ਉਹ ਉਹਨਾਂ ਨੇ ਪੂਰੀਆਂ ਐਡ ਪੁੱਟ ਕੀਤੀਆਂ ਹੋਈਆਂ ਕਿ ਫਲਾਣਾ ਟਰੱਕ ਇੰਨਾ ਨੰਬਰ ਆਕਸ਼ਨ ਦੇ ਉੱਤੇ ਲਾਏ ਹੋਏ ਨੇ ਵੀ ਆਓ ਖਰੀਦੋ ਵਿੱਚ। ਸੋ ਇਹ ਹੁੰਦਾ ਲੋਕਾਂ ਦਾ। ਔਰ ਇੱਕ ਜ਼ਮਾਨਾ ਸੀ ਈਵਨ ਸੋਵੀਅਤ ਯੂਨੀਅਨ ਦੇ ਵੇਲੇ, ਜਦੋਂ ਉੱਥੇ ਪੂਰੀ ਜੰਗ 10 ਸਾਲ ਮਚੀ ਹੈ, ਇਹ ਕਿਹਾ ਜਾਂਦਾ ਸੀ ਕਿ ਵੀ ਬੰਬ ਡਿੱਗਦੇ ਨੇ ਉਹ ਥੱਲੇ, ਜਿੰਨੇ ਫਟ ਗਏ, ਜੋ ਹੋਇਆ ਨੁਕਸਾਨ, ਤੇ ਕੁਛ ਦੇਰ ਬਾਅਦ ਅਜੇ ਉਹ ਤੱਤੇ ਹੀ ਹੁੰਦੇ ਨੇ, ਉਹਨਾਂ ਦਾ ਜਿਹੜਾ ਵੀ ਹੁੰਦਾ ਲੈਫਟ ਓਵਰ, ਉਹ ਆ ਕੇ ਉਹਨੂੰ ਚੁੱਕ ਕੇ ਠੰਡਾ ਕਰਕੇ ਨਾਲ ਥੋੜੇ ਕੁਝ ਘੰਟਿਆਂ ਬਾਅਦ ਕਬਾੜੀਏ ਕੋਲ ਪਹੁੰਚ ਜਾਂਦੇ ਨੇ, ਲੈ ਬਈ ਲੋਹਾ, ਲੈ ਵੀ ਫਲਾਣਾ। ਸੋ ਜਦੋਂ ਤੁਸੀਂ ਮੌਤ ਦਾ ਹੀ ਡਰ ਹੁੰਦਾ ਨਾ, ਹੋਰ ਤਾਂ ਜਿਹੜੇ ਇਕਵਿਪਮੈਂਟ ਆਪਣੀ ਥਾਂ ਹੈ, ਜਿਹੜਾ ਸੁਪੀਰੀਅਰ ਇਕਵਿਪਮੈਂਟ ਹੈ, ਬਟ ਅਲਟੀਮੇਟਲੀ ਲੋਕਾਂ ਦੀ ਵਿਲ ਹੀ ਲੜਦੀ ਹੁੰਦੀ ਹੈ। ਸੋ ਇਹ ਵੀ ਅਜੇ ਅਮਰੀਕਾ ਪੂਰੀ ਤਰ੍ਹਾਂ ਨਿਕਲਿਆ ਨਹੀਂ ਹੈ, ਉਹ ਉਹਨਾਂ ਦਾ ਸੌਦਾ ਵੇਚ ਰਹੇ ਨੇ ਆਕਸ਼ਨ ਕਰਕੇ, ਲੈ ਲਓ ਭਾਈ ਲੈ ਲਓ। ਔਰ ਸਭ ਤੋਂ ਨਾਜ਼ੁਕ ਹਾਲਤ ਭਾਰਤ ਦੀ ਬਣੀ ਹੋਈ ਹੈ। ਔਰ ਜਿਵੇਂ ਉਹਨਾਂ ਦਾ ਡਿਫੈਂਸ ਜਿਹੜਾ ਫੋਰਨ ਮਿਨਿਸਟਰ ਐਸ ਜੈ ਸ਼ੰਕਰ, ਔਰ ਉਹ ਤੁਰਿਆ ਹੋਇਆ ਹੁਣ, ਉਹਨੇ ਜਿਹੜਾ ਉਹਦੇ 2 ਦਿਨ ਦਾ ਟ੍ਰਿਪ ਟਿਊਜ਼ਡੇ ਵੈਨਸਡੇ ਜੁਲਾਈ 13-14 ਨੂੰ ਉਹਨੇ ਦੁਸ਼ਾਨਬੇ ਹੋਣਾ। ਫਿਰ ਉਹ ਕਾਨਫਰੰਸ ਹੈ ਜਿਹੜੀ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨਸ ਦੀ 13-14 ਨੂੰ। ਫਿਰ ਉਹਨੇ ਤਾਸ਼ਕੰਦ ਜਾਣਾ ਉਜ਼ਬੇਕਿਸਤਾਨ 'ਚ, ਉੱਥੇ ਰੀਜਨਲ ਕਨੈਕਟੀਵਿਟੀ ਕਾਨਫਰੰਸ ਹੈ 15-16 ਨੂੰ। ਔਰ ਇਹਨਾਂ ਦੋਨਾਂ ਮੀਟਿੰਗਸ ਦਾ ਜਿਹੜਾ ਮਕਸਦ ਹੈ, ਉਸਨੇ ਹਾਲਾਂ ਇਹਨਾਂ ਸਾਰੀਆਂ ਮੀਟਿੰਗ 'ਚ ਖਾਸ ਤੌਰ ਤੇ ਜਿਹੜੀ ਤਾਸ਼ਕੰਦ ਵਾਲੀ ਹੈ ਉਜ਼ਬੇਕਿਸਤਾਨ 'ਚ, ਜਦੋਂ ਤਾਸ਼ਕੰਦ ਲਫ਼ਜ਼ ਆਉਂਦਾ ਫਿਰ ਸਾਨੂੰ ਵੀ ਯਾਦ ਆ ਜਾਂਦਾ ਹੈ
ਕਿ ਕਿਵੇਂ ਤਾਸ਼ਕੰਦ ਸਮਝੌਤਾ ਹੋਇਆ ਸੀ। ਲਾਲ ਬਹਾਦਰ ਸ਼ਾਸਤਰੀ, ਜਨਰਲ ਅਯੂਬ ਖਾਂ ਔਰ ਉਸ ਵੇਲੇ ਕੋਸੀਜਨ ਜਾਂ ਕੋਸੀਗਨ ਸੋਵੀਅਤ ਯੂਨੀਅਨ ਦਾ ਪ੍ਰੈਜ਼ੀਡੈਂਟ ਸੀ ਤਾਸ਼ਕੰਦ 'ਚ। ਉਦੋਂ ਉਜ਼ਬੇਕਿਸਤਾਨ ਸੋਵੀਅਤ ਯੂਨੀਅਨ ਦਾ ਹਿੱਸਾ ਹੁੰਦਾ ਸੀ। ਹੁਣ ਜਿਹੜਾ ਉਹ ਆਜ਼ਾਦ ਮੁਲਕ ਹੈ ਔਰ ਉਹਦੇ 'ਚ ਉਹਨਾਂ ਨੇ ਜਿਹੜਾ ਇਸ ਤੋਂ ਪਹਿਲਾਂ 1-to-1 ਐਸ ਜੈ ਸ਼ੰਕਰ ਦੀ ਜਾਂ ਪਾਕਿਸਤਾਨ ਦੇ ਫੋਰਨ ਮਿਨਿਸਟਰ ਦੀ ਮੀਟਿੰਗ ਨਹੀਂ ਹੋਈ। ਹੁਣ ਇਹ ਦੇਖਣਾ ਹੋਏਗਾ ਵੀ ਇਹਨਾਂ ਦੋਨਾਂ ਦੇ ਵਿੱਚ ਜਿਹੜੀ ਸ਼ੰਘਾਈ SCO ਗਰੁੱਪ ਹੈ ਉਹਦੇ 'ਚ ਵੀ ਇਹਨਾਂ ਦਾ ਹੋਣਾ ਔਰ ਇਹ ਜਿਹੜਾ ਦੁਸ਼ਾਨਬੇ ਦੇ ਵਿੱਚ ਹੈ ਉਹਦੇ 'ਚ ਜਿਹੜੀ ਸਪੈਸ਼ਲ SCO ਕੰਟੈਕਟ ਗਰੁੱਪ ਦੀ ਮੀਟਿੰਗ ਹੈ ਉਹਦੇ 'ਚ ਅਫਗਾਨਿਸਤਾਨ ਦੇ ਫੋਰਨ ਮਿਨਿਸਟਰ ਹਨੀਫ ਅਤਮਾਰ ਔਰ 8 ਮੁਲਕਾਂ ਦੇ ਫੋਰਨ ਮਿਨਿਸਟਰ ਜਿਨ੍ਹਾਂ ਦੇ ਵਿੱਚ ਰਸ਼ੀਆ, ਇੰਡੀਆ, ਚਾਈਨਾ, ਪਾਕਿਸਤਾਨ ਤੇ ਸੈਂਟਰਲ ਏਸ਼ੀਅਨ ਸਟੇਟਸ ਦੇ ਉਹਨਾਂ ਨੇ ਵੀ ਉਹਦੇ 'ਚ ਸ਼ਮੂਲੀਅਤ ਕਰਨੀ ਹੈ। ਔਰ ਹੁਣ ਇਹ ਦੇਖਣ ਵਾਲੀ ਗੱਲ ਇਹ ਹੈ ਵੀ ਉੱਥੇ ਕੀ ਪਾਕਿਸਤਾਨ ਦੇ ਫੋਰਨ ਮਿਨਿਸਟਰ ਸ਼ਾਹ ਮਹਿਮੂਦ ਕੁਰੈਸ਼ੀ ਔਰ ਐਸ ਜੈ ਸ਼ੰਕਰ ਦੀ ਮੀਟਿੰਗ ਹੁੰਦੀ ਹੈ ਜਾਂ ਨਹੀਂ, ਜਾਂ ਈਵਨ ਚਾਈਨਾ ਦੇ ਨਾਲ ਕੀ ਗੱਲਬਾਤ ਅੱਗੇ ਤੁਰਦੀ ਹੈ। ਔਰ ਇਹ ਸਾਰੇ ਦੇ ਨਾਲ ਇਹ ਜਿਹੜਾ ਇਹਦੇ 'ਚ ਉਹਨਾਂ ਨੇ ਦਾਅਵਾ ਕੀਤਾ ਜਿਹੜੀ ਉਜ਼ਬੇਕਿਸਤਾਨ ਦੇ ਵਿੱਚ ਹੋਣਾ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਅਫਗਾਨਿਸਤਾਨ ਵੁੱਡ ਬੀ ਇਨਕਲੂਡਡ in Uzbekistan, India, Iran trilateral in the future and plans for a preferential trade agreement with India were also under ਹੁਣ ਜਿਹੜੀ ਐਗਜ਼ਿਸਟਿੰਗ ਗਵਰਨਮੈਂਟ ਹੈ ਅਫਗਾਨਿਸਤਾਨ ਦੀ ਉਹ ਤਾਂ ਇੰਡੀਆ ਦੀ ਪ੍ਰੌਕਸੀ ਹੈ ਜੀ। ਇੰਡੀਆ ਹੁਣ ਇੱਕ ਪਾਸੇ ਤਾਂ ਉਹਨਾਂ ਨੇ ਕੋਈ ਨਾ ਕੋਈ ਤਾਲਿਬਾਨ ਦੇ ਸਪਰਿੰਟਰ ਗਰੁੱਪ ਨਾਲ ਪੈਸੇ ਦੇ ਕੇ ਵਿਚੜਨ ਦੀ ਕੋਸ਼ਿਸ਼ ਕਰ ਰਹੇ ਨੇ, ਉੱਥੇ ਉਹਨਾਂ ਦਾ ਹੱਥ ਨਹੀਂ ਪੈ ਰਿਹਾ। ਪਰ ਈਰਾਨ ਦੇ ਮੋਢਿਆਂ ਤੇ ਚੜ੍ਹ ਕੇ, ਕਿਉਂਕਿ ਈਰਾਨ ਦਾ ਨਾਲ ਬਾਰਡਰ ਵੀ ਲੱਗਦਾ, ਉਹਨਾਂ ਦਾ ਇੰਟਰਸਟ ਵੀ ਹੈ ਔਰ ਇਹਨਾਂ ਨੂੰ ਲੱਗਦਾ ਕਿ ਵੀ ਜੇ ਅਫਗਾਨਿਸਤਾਨ 'ਚ ਅਸੀਂ ਸਰਵਾਈਵ ਕਰ ਜਾਈਏ ਫਿਰ ਚਾਬਹਾਰ ਪ੍ਰੋਜੈਕਟ ਤੇ ਦੂਸਰਾ ਤੀਸਰਾ ਇਹਦੇ ਰਾਹੀਂ ਅਸੀਂ ਆਪਣੀ ਥਾਂ ਬਣਾਈਏ। ਔਰ ਇਸ ਸਾਰੇ 'ਚੋਂ ਜਿਹੜਾ ਬਾਹਰਲਿਆਂ ਦਾ ਆਪਰੇਸ਼ਨ ਹੈ ਉਹ ਤਾਂ ਓਵਰ ਹੈ ਔਰ ਉਹਦੀ ਖਬਰ ਹੀ ਹੈ ਕਿ US ਅਫਗਾਨਿਸਤਾਨ ਵਿਦਡਰਾਲ, ਟਾਪ ਕਮਾਂਡਰ ਸਟੈਪਸ ਡਾਊਨ। ਕਿ ਜਿਹੜਾ US ਔਰ ਨੈਟੋ ਦੇ ਜਿਹੜੇ ਦੇਸ਼ ਸੀ ਉਹਨਾਂ ਦਾ ਵੀ ਜੁਆਇੰਟ ਕਮਾਂਡਰ ਸੀ, ਉਹਦਾ ਨਾਮ ਮਿਸਟਰ ਜਨਰਲ ਆਸਟਿਨ ਸਕਾਟ ਮਿਲਰ, ਉਹਨੇ ਜਿਹੜਾ ਉਹ ਰਿਜ਼ਾਈਨ ਕਰ ਦਿੱਤਾ ਹੈ ਮੰਡੇ। ਔਰ ਉਹਨੇ ਇਹ ਕਿਹਾ ਕਿ ਵੀ ਇਹ ਕਿਉਂਕਿ ਹੁਣ ਆਲਰੇਡੀ US ਔਰ UK ਨੈਟੋ ਫੋਰਸਿਸ ਜਰਮਨ ਵਗੈਰਾ ਨੇ ਤਾਂ ਪਹਿਲਾਂ ਹੀ ਕੱਢ ਲਈਆਂ ਆਪਣੀਆਂ ਫੌਜਾਂ। ਔਰ ਹੁਣ ਅਸੀਂ ਗੱਲ ਕਰੀਏ ਜਿਹੜਾ ਸਾਡਾ ਟੌਪਿਕ ਸੀ ਕਿ ਇਸ ਸਾਰੇ ਦੇ ਚੱਲਦੇ ਆ ਹਾਲਾਂ ਪਾਕਿਸਤਾਨ ਦੇ ਵਿੱਚ ਮੀਡੀਆ ਵੱਲੋਂ ਹੁਣ ਜਦੋਂ ਇੰਡੀਆ ਨੇ ਕਿਹਾ ਅਸੀਂ ਕੰਧਾਰ 'ਚੋਂ ਬੰਦ ਕਰ ਰਹੇ ਹਾਂ ਤੇ ਪਾਕਿਸਤਾਨ 'ਚ ਤਨਜ਼ ਵੀ ਕਰ ਰਹੇ ਨੇ ਮੀਡੀਆ ਵਾਲੇ, ਕਹਿੰਦੇ ਕਿੱਥੇ ਚੱਲੇ ਹੋ, ਅਭਿਨੰਦਨ ਚਾਹ ਪੀ ਕੇ ਗਿਆ ਸੀ, ਤੁਸੀਂ ਤਾਲਿਬਾਨ ਤੋਂ ਘੱਟੋ ਘੱਟ ਚਾਹ ਹੀ ਪੀ ਜਾਓ ਜਾਂਦੇ ਐਵੇਂ ਕਿੱਥੋਂ ਪੈਕ ਪੂਕ ਕਰਕੇ ਚੱਲਦੇ ਹੋ। ਲੇਕਿਨ ਇਹ ਵੀ ਅਲਟੀਮੇਟਲੀ ਕੁਝ ਵੀ ਹੋ ਰਿਹਾ ਉਹਦੇ ਲਈ ਇੰਡੀਅਨ ਮੀਡੀਆ ਵੀ ਲੱਗਾ ਹੋਇਆ ਪੂਰਾ ਜ਼ਹਿਰ ਘੋਲਣ ਕਿ ਬਈ ਜੀ ਇਹ ਤਾਂ ਪਾਕਿਸਤਾਨ, ਇਹ ਤਾਂ ਉਹਨਾਂ ਦੇ ਹੱਥ ਚਲਾ ਗਿਆ ਔਰ ਤਾਲਿਬਾਨ ਉਹਨਾਂ ਦੇ ਕਹਿਣ ਤੇ ਕੰਮ ਕਰ ਰਹੇ ਨੇ। ਔਰ ਇਹ ਗੱਲ ਅੱਜ ਬੜੀ ਐਕਸਪਲਿਸਿਟਲੀ ਮੈਂ ਦੇਖਦਾ ਵੀ ਪਾਕਿਸਤਾਨ ਦੇ ਵਿੱਚ ਵੀ ਬੜੀ ਮੈਚਿਓਰਡਲੀ ਉਹ ਹੈਂਡਲ ਕਰ ਰਹੇ ਨੇ ਇਸ ਸਿਚੁਏਸ਼ਨ ਨੂੰ। ਔਰ ਪਾਕਿਸਤਾਨੀ ਫੌਜ ਦੇ ਜਿਹੜੇ ਸਪੋਕਸਪਰਸਨ ਨੇ ਮੇਜਰ ਜਨਰਲ ਬਾਬਰ ਇਫਤਖਾਰ, ਉਹਨਾਂ ਨੇ ਆਪਣਾ ਇੱਕ ਇੰਟਰਵਿਊ ਜਿਹੜਾ ਉਹਨਾਂ ਨੇ ARY ਨਿਊਜ਼ ਚੈਨਲ ਨੂੰ ਦਿੱਤਾ ਔਰ ਜਿਹੜਾ ਅੱਜ ਹੈਡਲਾਈਨ ਬਣਿਆ ਇੰਡੀਅਨ ਮੀਡੀਆ 'ਚ ਵੀ, ਉਹਦੇ 'ਚ ਪਾਕਿਸਤਾਨ ਨੇ ਕਿਹਾ ਕਿ ਵੀ ਆਰ ਓਨਲੀ ਫੈਸਿਲੀਟੇਟਰ ਆਫ ਅਫਗਾਨ ਪੀਸ ਪ੍ਰੋਸੈਸ ਨਾਟ ਗਾਰੰਟਰ। ਕਿ ਵੀ ਅਸੀਂ ਜੇ ਇਹ ਠੀਕ ਹੈ ਵੀ ਅਮਰੀਕਾ ਔਰ ਤਾਲਿਬਾਨ ਦੇ ਵਿਚਾਲੇ ਜਿਹੜਾ ਦੋਹਾ ਐਗਰੀਮੈਂਟ ਹੋਇਆ ਉਸ ਸਾਰੇ ਨੂੰ, ਕਿਉਂਕਿ ਉਹ ਬਿਲਕੁਲ ਸਟੇਲਮੇਟ ਸੀ ਔਰ ਉਦੋਂ ਜ਼ਲਮੇ ਖਲੀਲਜ਼ਾਦ ਜਿਹੜਾ ਓਬਾਮਾ ਦੇ ਜ਼ਮਾਨੇ ਤੋਂ ਹੀ ਮੀਡੀਏਟਰ ਬਣਿਆ ਹੋਇਆ, ਹਾਲਾਂ ਪ੍ਰੋ ਇੰਡੀਆ ਹੈ ਤਾਂ ਪਠਾਨ ਹੈ ਲੇਕਿਨ ਉਹ ਕਿਹੜੇ ਰੈਂਟਾ ਪਠਾਨ ਨਹੀਂ ਹੈਗੇ, ਉਹ ਉਹਨਾਂ ਦਾ ਕਰਦਾ। ਪਰ ਅਲਟੀਮੇਟਲੀ ਇਹ ਟਰੰਪ ਨੂੰ ਵੀ ਲੱਗਾ, ਟਰੰਪ ਨੇ ਫਿਰ ਇਮਰਾਨ ਖਾਨ ਨੂੰ ਕਿਹਾ ਔਰ ਦੂਜਾ ਤੇ ਪਾਕਿਸਤਾਨ ਦੇ ਵੀ ਇੰਟਰਸਟ ਹੈ ਕਿ ਅਫਗਾਨਿਸਤਾਨ ਦੇ ਵਿੱਚ ਪੀਸ ਪ੍ਰੋਸੈਸ ਕਿਸੇ ਕੰਢੇ ਲੱਗੇ। ਲੇਕਿਨ ਉਹਨਾਂ ਨੇ ਕਿਹਾ ਜੀ ਅਸੀਂ ਜਿਵੇਂ ਇਹ ਹੁੰਦਾ ਹੈ ਕਿ ਵੀ ਉਹ ਜਿਹੜੇ ਵਿਚੋਲੀਏ ਰਿਸ਼ਤਾ ਕਰਵਾਉਣ ਵਾਲੇ ਹੁੰਦੇ ਨੇ ਉਹ ਕਹਿੰਦੇ ਦੇਖੋ ਨਿਭੇਗੀ ਕਿ ਨਹੀਂ, ਇਹ ਤਾਂ ਹੁਣ ਮੁੰਡੇ ਕੁੜੀ ਨੇ ਦੇਖਣਾ, ਅਸੀਂ ਜਿਹੜਾ ਉਹ ਤੋਪਾ ਲਾ ਦਿੰਨੇ, ਟਾਂਕਾ ਲਾ ਦਿੰਨੇ, ਇਹ ਨਿਭਣੀ ਇਹਦੀ ਕੋਈ ਜ਼ਿੰਮੇਵਾਰੀ ਨਹੀਂ ਕਿ ਭਾਈ ਕੀ ਹੈਗਾ। ਸੋ ਉਹਨਾਂ ਨੇ ਐਗਜ਼ੈਕਟਲੀ ਉਸੇ ਟੋਨ 'ਚ ਕਿਹਾ ਕਿ ਵੀ ਅਸੀਂ ਜਿਹੜਾ ਉਹ ਸਮਝੌਤਾ ਕਰਵਾਉਣ 'ਚ ਅਸੀਂ ਫੈਸਿਲੀਟੇਟ ਕੀਤਾ ਪਰ ਅਸੀਂ ਗਾਰੰਟਰ ਨਹੀਂ ਹੈਗੇ, ਅਸੀਂ ਕੋਈ ਉਹਦੀ ਸ਼ਾਦੀ ਨਹੀਂ ਭਰਦੇ ਕਿ ਵੀ ਇਹ ਸਿਰੇ ਚੜ੍ਹਨਾ ਹੈ। ਹਾਂ ਉਹਨਾਂ ਕਿਹਾ ਜੀ ਦੇਖੋ ਸਾਨੂੰ ਤਾਂ ਆਪਣਾ ਫਿਕਰ ਹੈ ਸਪਿਲ ਓਵਰ ਕਿ ਵੀ ਜੇ ਇਹ ਸਿਰੇ ਨਹੀਂ ਚੜ੍ਹਦਾ ਹੁੰਦਾ ਤੇ ਜਿਹੜੇ ਉੱਥੋਂ ਰਿਫਿਊਜੀ ਨਿਕਲਣਗੇ। ਔਰ ਉਹਨੇ ਕਿਹਾ ਜੀ ਅਸੀਂ ਆਲਰੇਡੀ ਕੰਟੀਨਜੈਂਸੀ ਪਲਾਨ ਵੀ ਤਿਆਰ ਕੀਤੀ ਹੋਈ ਹੈ। ਦੇਖੋ ਇਹ ਵਿਜ਼ਡਮ ਹੈ, ਉਹਨਾਂ ਨੂੰ ਇਹ ਨਜ਼ਰ ਆ ਰਿਹਾ ਵੀ ਉੱਪਰ ਕੌਣ ਕੀ ਕਹਿ ਰਿਹਾ, ਪਰ
ਸਭ ਤੋਂ ਜ਼ਿਆਦਾ ਜੇ ਜ਼ਮੀਨ ਦੇ ਉੱਤੇ ਕਿਸੇ ਦਾ ਜਿਹੜਾ ਹੱਥ ਠੀਕ ਨਬਜ਼ ਦੇ ਉੱਤੇ ਆ ਤੇ ਉਹ ਪਾਕਿਸਤਾਨ ਹੈ ਜੀ। ਉਹਨਾਂ ਕਿਹਾ ਜੀ ਅਸੀਂ ਜਿਹੜਾ 2611 ਕਿਲੋਮੀਟਰ ਬਾਰਡਰ ਲੱਗਦਾ ਅਫਗਾਨਿਸਤਾਨ ਨਾਲ, ਇਸ ਤਾਂ ਪਹਿਲਾਂ ਹੀ ਤਾਰਾਂ ਲਾ ਲਈਆਂ 90%, ਬਾਕੀ ਅਸੀਂ ਹੈਂਡਲ ਕਰ ਲਾਂਗੇ। ਅਸੀਂ ਸਪਿਲ ਓਵਰ ਜਿਹੜੇ ਰਿਫਿਊਜੀ ਇੱਧਰ ਨੂੰ ਆਉਣੇ ਨੇ, ਅਸੀਂ ਉਹਨਾਂ ਦੇ ਲਈ ਵੀ ਕੰਟੀਨਜੈਂਸੀ ਪਲਾਨ ਜਿਹੜੀ ਆ ਉਹ ਤਿਆਰ ਕੀਤੀ ਹੋਈ ਹੈ। ਪਰ ਨਾਲ ਦੀ ਨਾਲ ਉਹਨਾਂ ਨੇ ਤਨਜ਼ ਵੀ ਕੀਤੀ ਅਮਰੀਕਾ ਤੇ ਬੜੇ ਪੋਲਾਈਟ ਚ ਉਹਨਾਂ ਨੇ ਕਿਹਾ, ਜਿੰਨ ਦਾ ਪਾਸਟ 20 years ਦਾ US ਮਿਲਟਰੀ ਹੈਜ਼ ਟ੍ਰੇਨਡ ਦਾ ਅਫਗਾਨ ਨੈਸ਼ਨਲ ਆਰਮੀ। ਉਹਨਾਂ ਨੇ ਕਿਹਾ ਕਿ ਵੀ ਇਹ ਉਹਨਾਂ ਦਾ ਕੋਈ ਨਜ਼ਰ ਨਹੀਂ ਆਇਆ ਕਿਤੇ ਕੋਈ ਜਲਵਾ ਵੀ 20 ਸਾਲ ਤੋਂ ਹੁਣ ਪਾਕਿਸਤਾਨ ਦੀ ਆਰਮੀ ਵਾਰ ਹਾਰਡਨਡ ਆਰਮੀ ਹੈ, ਕਿੰਨੇ ਉਹਨਾਂ ਨੇ ਕ੍ਰਾਈਸਿਸ ਨਾਲ ਡੀਲ ਕੀਤਾ ਹੈ। ਇੰਡੀਆ ਨੇ ਤਹਿਰੀਕੇ ਤਾਲਿਬਾਨ ਪਾਕਿਸਤਾਨ ਬਣਾ ਕੇ ਦਹਿਸ਼ਤਗਰਦੀ, ਫਿਰ ਤੁਸੀਂ ਸਵਾਤ ਵੈਲੀ ਦੇ ਵਿੱਚ ਕਿਸ ਲੈਵਲ ਤੇ ਦਹਿਸ਼ਤਗਰਦ ਤਨਜ਼ੀਮਾਂ ਨੇ ਉੱਥੇ ਟੇਕ ਓਵਰ ਕਰ ਲਿਆ ਸੀ। ਨਾਰਥ ਵਜ਼ੀਰਿਸਤਾਨ ਜਿਹਦੇ ਚ ਡੂ ਮੋਰ ਕਰਦੇ ਕਰਦੇ ਵਿੱਚ ਜਾ, ਲੇਕਿਨ ਨੁਕਸਾਨ ਵੀ ਹੋਇਆ ਫੌਜ ਦਾ, ਇਹ ਨਹੀਂ ਹੈ। ਜਦੋਂ 70,000 ਕੈਜੂਅਲਟੀਜ਼ ਦੀ ਗੱਲ ਹੁੰਦੀ ਹੈ ਔਰ hundreds of billions of dollars ਦਾ ਲਾਸ, ਉਹ ਪਾਕਿਸਤਾਨ ਨਹੀਂ ਚੱਲਿਆ। ਪਰ ਇਸ ਸਭ ਚੋਂ ਉਹ ਸਿਆਣੇ ਵੀ ਨੇ। ਉਹਨਾਂ ਨੇ ਕਿਹਾ ਜੀ ਅਸੀਂ ਉੱਥੇ ਕਿਸੇ ਫੈਕਸ਼ਨ ਨੂੰ ਫੇਵਰ ਵੀ ਨਹੀਂ ਕਰਦੇ, ਅਸੀਂ ਇਹ ਸਮਝਦੇ ਹਾਂ ਕਿ ਭਾਈ ਇਹ ਸਾਡਾ ਕੰਮ ਨਹੀਂ ਹੈ। ਉਹਨਾਂ ਨੇ ਪਾਕਿਸਤਾਨ ਹੈਜ਼ ਨੋ ਫੇਵਰੇਟਸ among the Afghan stakeholders, the Afghans have to choose their leadership, ਕਿ ਹੁਣ ਅਫਗਾਨਾਂ ਨੇ ਦੇਖਣਾ ਕਿ ਉਹਨਾਂ ਨੇ ਕਿਹਨੂੰ ਲੀਡਰ ਚੁਣਨਾ। ਸੋ ਅਸੀਂ ਵੀ, ਕਿਉਂਕਿ ਇਹ ਇਕੱਲਾ ਅਮਰੀਕਾ ਜਾਂ ਰਸ਼ੀਆ ਜਾਂ ਚਾਈਨਾ ਜਾਂ ਪਾਕਿਸਤਾਨ ਦਾ ਫਿਕਰ ਨਹੀਂ ਹੈ। ਕੱਲ੍ਹ ਹੀ ਵੀਰ ਸੁਖਵਿੰਦਰ ਸਿੰਘ ਜਿਹੜੇ ਵੌਇਸ ਆਫ ਖਾਲਸਾ TV ਰਨ ਕਰਦੇ ਨੇ, ਉਹ ਕੱਲ੍ਹ ਸਾਡੇ ਨਾਲ ਹੀ ਸਨ ਤੇ ਉਹਨਾਂ ਨਾਲ ਵੀ ਗੱਲ ਹੋ ਰਹੀ ਸੀ। ਮੈਂ ਕਿਹਾ ਕਿਵੇਂ ਆਪਣੇ ਲੋਕਾਂ ਨੂੰ ਸਮਝਾਈਏ। ਇੱਕ ਵੱਡਾ ਤਬਕਾ ਉਹਨਾਂ ਨੂੰ ਲੱਗਦਾ ਵੀ ਪਤਾ ਨਹੀਂ ਡਾਕਟਰ ਸਾਹਿਬ ਨੂੰ ਸੁਪਨੇ 'ਚ ਆਉਂਦਾ ਹੀ ਅਫਗਾਨਿਸਤਾਨ ਹੈ। ਹੋਰ ਉਹਨਾਂ ਨੂੰ ਮੈਂ ਕਿਹਾ ਜੀ ਹੁਣ ਸਿੱਧੂ ਅਮਰਿੰਦਰ ਦੀ ਲੜਾਈ ਕਵਰ ਕਰੀਏ, ਉੱਥੇ ਕਿ ਜੀ ਸਿਮਰਜੀਤ ਬੈਂਸ ਤੇ ਰੇਪ ਕੇਸ ਦਰਜ ਹੋ ਗਿਆ, ਉਹਦੇ ਤੇ ਇਹ ਹੋ ਗਿਆ, ਉਹਨੂੰ ਕੀ ਕਿਹਾ। ਮੈਂ ਕਿਹਾ ਜੀ ਇਹ ਜਿਹੜਾ ਅਫਗਾਨਿਸਤਾਨ ਹੈ ਇਹੀ ਅਲਟੀਮੇਟਲੀ ਜੜ ਹੈ। ਜੇ ਉਸ ਥਾਂ ਦੇ ਉੱਤੇ ਹਰਿਆਵਲ ਹੋਣੀ ਹੈ, ਚੰਗੇ ਫਲ ਲੱਗਣੇ ਨੇ, ਤਾਂ ਉੱਥੇ ਪੀਸ ਸਟੇਬਿਲਿਟੀ। ਔਰ ਅਸੀਂ ਤਾਂ ਜੇ ਪਾਕਿਸਤਾਨ ਵਰਿਡ ਹੈ ਕਿ ਵੀ ਇੱਕ ਸਪਿਲ ਓਵਰ ਇੱਧਰ ਹੈ, ਫਿਰ ਦੂਜਾ ਸਪਿਲ ਓਵਰ ਸਾਡੇ ਤੇ ਹੀ ਹੈ ਪਾਕਿਸਤਾਨ ਦੇ ਨਾਲ। ਫਿਰ ਜਿਹੜੀ ਸਰਹੱਦ ਲੱਗਦੀ ਹੈ ਉਹ ਵਾਘੇ ਤੋਂ ਲੈ ਕੇ ਹੁਸੈਨੀ ਵਾਲਾ ਤੱਕ, ਔਰ ਉਸ ਉੱਥੇ 60% ਤੋਂ ਜ਼ਿਆਦਾ 60 ਤੋਂ 65% ਸਿੱਖ ਬੈਠੇ ਹੋਏ ਨੇ। ਸੋ ਅਲਟੀਮੇਟਲੀ ਕੋਈ ਵੀ ਚੀਜ਼ ਜਿਹੜੀ ਹੁੰਦੀ ਹੈ, ਜਦੋਂ ਇੱਕ ਬੰਨ ਟੁੱਟਦਾ, ਇਸ ਗੱਲ ਦਾ ਧਿਆਨ ਰਹੇ ਕਿ ਇੱਕ ਕਲਾਊਡ ਬਰਸਟ ਹੁੰਦਾ, ਜਿਵੇਂ ਧਰਮਸ਼ਾਲਾ 'ਚ ਹੋਇਆ ਔਰ ਨੁਕਸਾਨ ਹੋਇਆ, ਔਰ ਅਸੀਂ ਉੱਤਰਾਖੰਡ 'ਚ ਦੇਖ ਰਹੇ ਹਾਂ। ਇੱਕ ਫਿਰ ਜਦੋਂ ਦਰਿਆਵਾਂ 'ਚ ਪਾਣੀ ਆਉਂਦਾ, ਫਿਰ ਇਹ ਨਹੀਂ ਹੁੰਦਾ ਕਿ ਵੀ ਉਹਨੇ ਜਿਹਦਾ ਘਰ ਥੋੜਾ ਉੱਚਾ ਉੱਥੇ ਪਾਣੀ ਦੇ 2-4 ਘੰਟੇ ਲੇਟ ਪਹੁੰਚ ਜਾਂਦਾ, ਉਹਨੂੰ ਇਫੈਕਟ ਹੁੰਦਾ। ਸੋ ਅਸੀਂ ਆਪਣੀ ਖਿੱਤੇ ਦੀ ਸਿਆਸਤ ਦੇ ਵਿੱਚ ਦਿਲਚਸਪੀ ਵੀ ਲਈਏ, ਸਿੱਖ ਫੈਕਟਰ ਨੂੰ ਐਸਰਟ ਵੀ ਕਰੀਏ। ਅਸੀਂ ਇੱਕ ਆਜ਼ਾਦ ਕੌਮ ਹੈ, ਉਹ ਸਾਡੀ ਜਿਹੜੀ ਸਾਰੀ ਹੋਂਦ ਹੈ ਉਸ ਖਿੱਤੇ ਦੇ ਨਾਲ ਜੁੜੀ ਹੋਈ ਹੈ, ਔਰ ਅਸੀਂ ਸਮਝਦੇ ਹਾਂ ਕਿ ਅਸੀਂ ਆਪਣਾ ਫਰਜ਼ ਅਦਾ ਕਰ ਰਹੇ ਹਾਂ। ਸਾਡੇ ਪਿਤਾ ਜੀ ਕਹਿੰਦੇ ਹੁੰਦੇ ਸੀ ਕਿ ਭਾਈ ਜੇ ਚੋਰ ਚੋਰੀ ਕਰਨੋਂ ਨਹੀਂ ਹਟਦਾ ਤੇ ਜਿਹੜਾ ਚੌਕੀਦਾਰ ਹੈ ਉਹ ਹੋਕਾ ਦੇਣੋਂ ਕਿਉਂ ਹਟੇ। ਅਸੀਂ ਗੱਲ ਕਰੀ ਜਾਣੀ ਹੈ ਕਿਉਂਕਿ ਸਾਨੂੰ ਲੱਗਦਾ ਵੀ ਉਹਦੇ ਨਾਲ ਬਹੁਤ ਕੁਝ ਜੁੜਿਆ ਹੋਇਆ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਵਾਗਤ ਲੈਣਾ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084।
ਵਿਊਅਰਸ ਵੈਲਕਮ ਬੈਕ ਨਾ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਰਐਸਐਸ ਵੱਲੋਂ ਅੱਡ-ਅੱਡ ਤਰ੍ਹਾਂ ਨਾਲ ਸਿੱਖ ਧਰਮ ਨੂੰ ਹਿੰਦੂਤਵਾ ਵਿੱਚ ਜਜ਼ਬ ਕਰਨ ਦੇ ਕੁਝ ਹੱਥਕੰਡੇ ਜਿਹੜੇ ਨੇ ਉਹ ਬਣਾਏ ਜਾ ਰਹੇ ਨੇ। ਸੋ ਕੁਝ ਵਰੇ ਪਹਿਲਾਂ ਆਰਐਸਐਸ ਨੇ ਗੋਬਿੰਦ ਗੀਤਾ ਨਾਂ ਦੀ ਜਿਹੜੀ ਲਿਖਤ ਰਾਹੀਂ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਸੋ ਹੁਣ ਆਰਐਸਐਸ ਨੇ ਆਪਣੇ ਇੱਕ ਜਮਹੂਰੇ ਕੋਲੋਂ ਰਮਾਇਣ ਆਫ ਸ਼੍ਰੀ ਗੁਰੂ ਗੋਬਿੰਦ ਸਿੰਘ ਲਿਖਵਾ ਕੇ ਮੋਦੀ ਨੂੰ ਜਿਹੜੀ ਭੇਂਟ ਕਰਵਾਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨੀਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਮੌਤ ਦਾ ਹੁੰਦਾ ਹੈ ਜ਼ਿਕਰ, ਇੱਕ ਤਾਂ ਅਸੀਂ ਦੇਖਦੇ ਹਾਂ ਕਿ ਜਦੋਂ ਦੁਸ਼ਮਣ ਕਿਸੇ ਨੂੰ ਮਾਰਨਾ ਚਾਹੁੰਦਾ ਹੈ, ਖਾਸ ਤੌਰ ਤੇ ਜਿਹੜਾ ਉਹਦੀ ਕੈਪਟੀਵਿਟੀ 'ਚ ਹੋਏ, ਉਹਨੂੰ ਜਾਂ ਤਾਂ ਕਤਲ ਕਰ ਦਿੱਤਾ ਜਾਂਦਾ ਹੈ ਜਾਂ ਉਸ ਨੂੰ ਸੂਲੀ ਤੇ ਚਾੜ ਦਿੱਤਾ ਜਾਂਦਾ ਸੀ। ਫਾਂਸੀ ਦੇਣਾ ਵੀ ਜਿਹਨੂੰ ਕਹਿੰਦੇ ਨੇ, ਸਲੀਬ, ਫਾਂਸੀ, ਆਪਣੇ ਆਪਣੇ ਤਰੀਕੇ ਰੱਸੇ ਨਾਲ ਸਲੀਬ, ਕਿੱਲਾਂ ਠੋਕ ਕੇ, ਜਿਵੇਂ ਜੀਸਸ ਦਾ ਹੁੰਦਾ। ਔਰ ਅਕਸਰ ਇੱਕ ਟਰਮ ਡੈਥ ਕਿਸ ਇਸਤੇਮਾਲ ਹੁੰਦੀ ਹੈ। ਉਹਨੂੰ ਤੁਸੀਂ ਇਹ ਕਹਿ ਸਕਦੇ ਹੋ ਕਿ ਵੀ ਜਿਹਨੂੰ ਤੁਸੀਂ ਮਾਰਨਾ ਹੈ ਉਹਨੂੰ ਤੁਸੀਂ ਉਹਦਾ ਮੂੰਹ ਚੁੰਮਦੇ ਹੋ, ਔਰ ਇਹ ਮੈਸੇਜ ਹੁੰਦਾ ਹੈ ਕਿ ਵੀ ਇਹ ਭਾਵੇਂ ਹੈਂਗ ਜਾਂ ਦੂਜੇ ਨਹੀਂ ਹੈ, ਪਰ ਤੁਸੀਂ ਉਹਨੂੰ ਉਹਦੇ ਨਾਲ ਮਾਰ ਰਹੇ ਹੋ। ਉਸ ਤੋਂ ਬਾਅਦ ਮਤਲਬ ਹੈ ਕਿ ਤੁਸੀਂ ਗਏ। ਹੁਣ ਜਿਹੜੀ ਹਿੰਦੂਤਵਾ ਦੀ ਆਈਡੀਓਲੋਜੀ, ਜਿਹਨੂੰ ਲਾਜਪਤ ਰਾਏ, ਸਾਵਰਕਰ ਨੇ 20ਵੀਂ ਸਦੀ ਦੀ ਬਿਗਨਿੰਗ 'ਚ ਹੀ ਇਹ ਕਹਿ ਕੇ ਕਿ ਅਸੀਂ ਅੱਡ ਰੇਸ ਹੈ, ਅੱਡ ਲੋਕ ਹੈ, ਔਰ ਬਾਹਰਲੇ ਹਮਲਾਵਰ ਔਰ ਮੁਸਲਮਾਨ ਔਰ ਦੂਸਰੇ, ਇਹਨਾਂ ਨੇ ਕਿਵੇਂ ਆ ਕੇ ਜਿਹੜਾ ਹੈ ਉਹ ਸਾਡੇ ਤੇ ਕਬਜ਼ੇ ਕੀਤੇ, ਔਰ ਇੱਧਰ ਉੱਧਰ ਉਹਨਾਂ ਦੀ ਥਿਊਰੀ। ਪਰ ਉਹਨੂੰ ਇੱਕ ਆਰਗੇਨਾਈਜੇਸ਼ਨਲ ਲੈਵਲ ਤੇ ਬੇਸ਼ੱਕ ਇਹਦੇ ਪਿਓ ਇਸ ਸਾਰੀ ਸੈਪਰੇਟ ਹਿੰਦੂਤਵਾ ਆਈਡੀਓਲੋਜੀ ਦੇ ਉਹ ਸਾਵਰਕਰ ਨੂੰ ਮੰਨਿਆ ਜਾਂਦਾ ਹੈ, ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਨੂੰ ਇੰਸਟੀਟਿਊਸ਼ਨਲਾਈਜ਼ ਕਰਨ 'ਚ ਆਰਐਸਐਸ ਜਿਹੜੀ 1920 ਦੇ ਵਿੱਚ ਨਾਜ਼ੀ ਪਾਰਟੀ ਦੀ ਤਰਜ਼ ਦੇ ਉੱਤੇ, ਜਿਸ ਦਾ ਜਿਹੜਾ ਉਹ ਉਸ ਦੀ ਸ਼ੁਰੂਆਤ ਹੁੰਦੀ ਹੈ ਹਿੰਦੁਸਤਾਨ ਦੇ ਆਈਡੀਅਲ ਦੇ ਨਾਲ, ਔਰ ਉੱਥੇ ਜਦੋਂ ਉਹਨਾਂ ਨੇ ਇਸ ਸਾਰੇ ਨੂੰ ਦੇਖਿਆ ਕਿ ਭਾਈ ਉਹਨਾਂ ਨੇ ਕਿਵੇਂ ਕਿਹਨੂੰ ਜਜ਼ਬ ਕਰ, ਉਹਨਾਂ ਨੇ ਇੱਕ ਡੈਫੀਨੇਸ਼ਨ ਬੜੀ ਕਲੀਅਰ ਬਣਾ ਲਈ। ਉਹਨਾਂ ਨੇ ਕਿਹਾ ਵੀ ਇਸਲਾਮ ਔਰ ਕ੍ਰਿਸਚੀਅਨਿਟੀ, ਇਹ ਦੋ ਤਾਂ ਕਿਉਂਕਿ ਇਹਨਾਂ ਦੀਆਂ ਪੁੰਨ ਭੂਮੀਆਂ ਜਾਂ ਪਵਿੱਤਰ ਪਾਇਸ ਮੁਕੱਦਸ ਥਾਵਾਂ ਬਾਹਰ ਨੇ। ਮੱਕਾ ਮਦੀਨਾ ਇਸਲਾਮ ਦੇ ਹਵਾਲੇ ਨਾਲ ਹੈ, ਈਸਾਈਆਂ ਦੇ ਨਾਲ ਉਹ ਬੈਥਲਹੈਮ ਹੈ ਜਾਂ ਜੈਰੂਸ਼ਲਮ ਹੈ, ਜਾਂ ਜੋ ਉਹ ਇੱਥੋਂ ਦੇ ਸਾਡੇ ਮਜ਼ਹਬ, ਇਹ ਏਲੀਅਨ ਨੇ। ਸੋ ਉਹਨਾਂ ਦੇ ਲਈ ਤਾਂ ਉਹਨਾਂ ਨੇ ਉਹੀ ਤਰੀਕਾ ਜਿਹੜਾ ਆਰਐਸਐਸ ਨੇ, ਫਿਰ ਗੋਲਵਲਕਰ ਨੇ ਬੰਚ ਆਫ ਥਾਟਸ ਦੇ ਵਿੱਚ ਵੀ ਕਿਹਾ ਕਿ ਜੋ ਤਰੀਕਾ ਹਿਟਲਰ ਨੇ ਵਰਤਿਆ ਅਕਲੀਅਤਾਂ ਦਾ ਮਸਲਾ ਹੱਲ ਕਰਨ ਲਈ, ਉਹੀ ਤਰੀਕਾ ਇੱਥੇ ਹੈ। ਹੁਣ ਤੁਸੀਂ ਦੇਖੋਗੇ ਕਿ ਆਰਐਸਐਸ ਨੇ ਕਦੇ ਵੀ ਪਿਛਲੇ 100 ਸਾਲ 'ਚ, 1920 ਤੋਂ ਗੱਲ ਕਰੀਏ, 1921 'ਚ ਅਸੀਂ ਗੱਲ ਕਰ ਰਹੇ ਹਾਂ, ਆਲਮੋਸਟ 100 ਸਾਲਾਂ ਉਹਨਾਂ ਦੀਆਂ ਸੈਲੀਬ੍ਰੇਸ਼ਨ ਸ਼ੁਰੂ ਹੋਣ ਵਾਲੀਆਂ ਨੇ। ਉਹਨਾਂ ਨੇ ਸਿੱਖ ਧਰਮ, ਬੁੱਧ ਧਰਮ ਤੇ ਜੈਨ ਧਰਮ, ਇਹਨੂੰ ਉਹਨਾਂ ਨੇ ਕਦੇ ਵੀ ਹਿੰਦੂਤਵਾ ਤੋਂ ਬਾਹਰ ਨਹੀਂ ਮੰਨਿਆ। ਇਹਦਾ ਮਤਲਬ ਇਹ ਨਹੀਂ ਹੈ ਵੀ ਉਹਨਾਂ ਦੇ ਨਾਲ ਉਹ ਮੁਹੱਬਤ ਕਰਦੇ ਨੇ, ਉਹਨਾਂ ਨੇ ਕੋਈ ਮੁਸਲਮਾਨਾਂ ਜਾਂ ਉਹ ਡੈਥ ਕਿਸ ਦੀ ਗੱਲ ਇਹ ਕਹਿ ਕੇ ਕਿ ਜੀ ਇਹ ਤਾਂ ਸਾਡੇ ਆਪਣੇ ਨੇ, ਕਿਉਂਕਿ ਇਹਨਾਂ ਦੇ ਜਿਹੜੇ ਸ਼ੁਰੂ ਕਰਨ ਵਾਲੇ ਨੇ ਉਹ ਮਹਾਵੀਰ ਹੋਏ ਜੈਨ ਧਰਮ ਦਾ ਜਿਹੜਾ ਪੁਰਾਣਾ ਹੈ, ਫਿਰ ਬੁੱਧ ਹੈ 2500 ਸਾਲ ਪਹਿਲਾਂ, ਫਿਰ ਗੁਰੂ ਨਾਨਕ ਸਾਹਿਬ ਨੇ ਲਗਭਗ 550 ਸਾਲ ਪਹਿਲਾਂ, ਕਿ ਇਹ ਇਸੇ ਹੀ ਧਰਤੀ ਦੇ ਨੇ। ਔਰ ਇਹਨਾਂ ਨੂੰ ਉਹਨਾਂ ਨੇ ਇਹਨਾਂ ਧਰਮਾਂ ਨੂੰ ਇਹਨਾਂ ਦੀ ਅੱਡ ਹੋਂਦ ਦੀ ਥਾਂ ਤੇ ਇੱਕ ਰਿਫਾਰਮਰ, ਸੁਧਾਰ ਕਰਨਾ, ਜਿਵੇਂ ਵਕਤੀ ਜਿਹਾ ਹੈ ਕਿ ਜੀ ਉਹਨਾਂ ਨੇ ਇਹ ਸੁਧਾਰ ਕਰ ਦਿੱਤਾ ਹੈ। ਜਾਂ ਸਿੱਖ ਧਰਮ ਨੂੰ ਤਾਂ ਉਹਨਾਂ ਨੇ ਭਗਤੀ ਲਹਿਰ, ਫਿਰ ਜਿਹਦੇ ਨਾਲ ਉਹਨਾਂ ਨੇ ਕਬੀਰ ਸਾਹਿਬ, ਰਵਿਦਾਸ ਜੀ, ਔਰ ਉਸ ਤੋਂ ਪਹਿਲਾਂ ਰਾਮਾਨੰਦ, ਔਰ ਉਹ ਸਾਰਾ ਜਿਹੜਾ ਤੁਰਦਾ ਭਗਤੀ ਮਾਰਗ, ਔਰ ਉਹ ਸਾਰੇ ਦੇ ਨਾਲ ਜੋੜਤਾ। ਉਹ ਫਿਰ ਕੰਟੀਨਿਊ ਅੱਗੋਂ ਤੁਲਸੀਦਾਸ, ਦੂਜੇ ਤੀਜੇ ਇੱਧਰ ਰਮਾਇਣ ਵੱਲ ਤੋਰ ਗਏ। ਔਰ ਲੇਕਿਨ ਇਸ ਸਾਰੇ ਨੂੰ ਕਾਂਸਟੀਟਿਊਸ਼ਨਲੀ ਇਹ ਉਹਨਾਂ ਦੀ ਜਿਹੜਾ ਹਾਈਪੋਥੇਸਿਸ ਸੀ, ਪਰ ਜਦੋਂ ਜਦੋਂ ਜਨਵਰੀ 1950 ਨੂੰ ਭਾਰਤੀ ਕਾਂਸਟੀਟਿਊਸ਼ਨ ਲਾਗੂ ਹੁੰਦਾ ਹੈ, ਤੇ ਫਿਰ ਇਹੀ ਕਹਿਣ ਨੂੰ ਬੇਸ਼ੱਕ ਕਾਂਗਰਸ ਮੈਜੋਰਿਟੀ ਸੀ ਕਾਂਸਟੀਟਿਊਐਂਟ ਅਸੈਂਬਲੀ 'ਚ, ਆਰਐਸਐਸ ਨੇ ਤਾਂ ਗਾਂਧੀ ਦਾ ਮਰਡਰ ਕੀਤਾ ਹੋਇਆ ਸੀ, ਉਹ ਬੈਨ ਜਿਹੜਾ ਪਟੇਲ ਨੇ ਕਰ ਦਿੱਤਾ ਜਦੋਂ 30 ਜਨਵਰੀ 1948 ਨੂੰ ਗਾਂਧੀ ਦੀ ਅਸੈਸੀਨੇਸ਼ਨ ਹੁੰਦੀ ਹੈ। ਲੇਕਿਨ ਆਰਐਸਐਸ ਦੀ ਆਈਡੀਓਲੋਜੀ ਦਾ ਇਹ ਹਿੱਸਾ ਇੰਡੀਅਨ ਕਾਂਸਟੀਟਿਊਸ਼ਨ ਦੇ ਆਰਟੀਕਲ 25(b) ਦੇ ਵਿੱਚ ਆ ਗਿਆ, ਜਿਹਦੇ 'ਚ ਸਿੱਖਾਂ, ਬੌਧੀਆਂ, ਜੈਨੀਆਂ ਨੂੰ
ਹਿੰਦੂ ਬਣਾ ਦਿੱਤਾ ਗਿਆ। ਬਿਲਕੁਲ। ਸੋ ਜਦੋਂ ਅਸੀਂ 18ਵੀਂ ਸਦੀ ਦੀ ਆਪਣੀ ਸਰਵਾਈਵਲ ਦੀ ਗੱਲ ਕਰਦੇ ਹਾਂ ਕਿ ਇੱਕ ਸਦੀ ਅਸੀਂ ਆਪਣੀ ਹੋਂਦ, ਖਾਲਸਾ ਹੋਂਦ, ਉਹਦੇ ਲਈ ਬੰਦ ਕਟਾਏ, ਖੋਪਰੀਆਂ ਨੁਹਾਈਆਂ, ਟਾਰਚਰ, ਘੱਲੂਕਾਰੇ, ਹਰ ਇੱਕ ਚੋਂ ਗੁਜ਼ਰੇ। ਬੇਸ਼ੱਕ ਉਹ ਇੱਕ ਜ਼ੁਲਮ ਟਿਰਨੀ ਦਾ ਪੀਰੀਅਡ, ਪਰ ਅਸੀਂ ਮਜ਼ਬੂਤ ਹੋ ਕੇ ਨਿਕਲਦੇ ਰਹੇ। ਸਾਡੀ ਜਿਹੜੀ ਪਰਖ ਹੈ ਉਹ ਆਰਿਆਂ ਦੇ ਦੰਦਿਆਂ ਨੇ ਕੀਤੀ, ਉਬਲਦੀਆਂ ਦੇਗਾਂ ਨੇ ਕੀਤੀ, ਚਰਖੜੀਆਂ ਨੇ ਕੀਤੀ। ਪਰ ਇਧਰ ਜਦੋਂ ਅਸੀਂ ਹਿੰਦੂਤਵਾਂ ਦੇ ਵਸ ਪਏ, ਜਿਹਨੂੰ ਕਹਿੰਦੇ ਨੇ ਵਿਦ ਦਾ ਸਟ੍ਰੋਕ ਆਫ ਦਾ ਪੈਨ, ਉਹਨਾਂ ਨੇ ਸਾਨੂੰ ਹਿੰਦੂ ਬਣਾ ਦਿੱਤਾ। ਫਿਰ ਗੱਲ ਇੱਥੇ ਹੀ ਨਹੀਂ ਮੁੱਕੀ। 1950 ਚ ਜਿਹੜੇ ਫਿਰ ਉਸੇ ਹੀ ਹਿੰਦੂ ਕੋਡ ਬਿੱਲ ਦੇ ਥੱਲੋਂ ਨਿਕਲਣ ਵਾਲੇ ਐਕਟ ਸੀ, ਹਿੰਦੂ ਮੈਰਿਜ ਐਕਟ, ਹਿੰਦੂ ਸਕਸੈਸ਼ਨ ਐਕਟ, ਹਿੰਦੂ ਐਡਾਪਸ਼ਨ ਐਂਡ ਮਾਈਨੋਰਿਟੀ ਐਕਟ, ਮਾਈਨਰ ਬੱਚੇ ਦਾ, ਨਾਟ ਮਾਈਨੋਰਿਟੀ, ਉਹ ਸਾਰਿਆਂ ਦੇ ਥੱਲੇ ਵੀ ਬੋਧੀ, ਜੈਨੀ ਔਰ ਸਿੱਖ ਜਿਹੜੇ ਨੇ ਉਹ ਕਲੱਬ ਹੋਏ। ਬੁੱਧ ਵਾਲੇ ਤਾਂ ਬੋਲੇ ਨਹੀਂ, ਉਹਨਾਂ ਦੇ ਪੱਲੇ ਵੀ ਕੋਈ ਗਿਣਤੀ ਵੀ ਨਹੀਂ, ਕਿਉਂਕਿ ਆਲਰੇਡੀ ਬੋਧੀਆਂ ਦਾ ਤਾਂ ਕੰਮ ਸ਼ੰਕਰਾ ਦੇ ਜ਼ਮਾਨਿਆਂ 'ਚ ਉਹਨਾਂ ਨੇ ਸ਼ਾਸਤਰ ਔਰ ਸ਼ਸਤਰ ਨਾਲ ਕਰ ਦਿੱਤਾ ਸੀ। ਜੈਨੀ ਵੀ, ਅੱਜ ਤੁਸੀਂ RSS ਦੇ ਵੱਡੇ ਕਾਡਰਾਂ 'ਚ ਵੀ ਜੈਨ ਨਾਂ ਜਦੋਂ ਨਾਲ ਦੇਖੋ, ਇਹਦਾ ਮਤਲਬ ਹੈ ਉਹ ਜੈਨੀ ਹੈ। ਹਾਲਾਂ ਜੈਨੀਆਂ ਦਾ ਜੇ ਸਿੱਖ ਧਰਮ ਦੇ ਨਾਲ ਦੇਖਣਾ ਹੋਏ ਤੇ ਟੋਡਰਮਲ, ਜਿਹਨੇ ਛੋਟੇ ਸਾਹਿਬਜ਼ਾਦਿਆਂ ਔਰ ਮਾਤਾ ਗੁਜਰੀ ਜੀ ਦੇ ਸੰਸਕਾਰ ਕਰਨ ਦੇ ਲਈ ਮੋਹਰਾਂ ਵਿਛਾ ਕੇ ਜਿਹੜੀ ਹੈ ਉਹ ਜ਼ਮੀਨ ਲਈ ਸੀ, ਜਿਹਨੂੰ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਕਿਹਾ ਜਾਂਦਾ ਹੈ, ਬਾਅਦ 'ਚ ਉਹਦੀ ਪਰਸੀਕਿਊਸ਼ਨ, ਉਹ ਜੈਨ ਸੀ। ਲੇਕਿਨ ਜੈਨੀਆਂ ਨੇ ਵੀ, ਉਹਨਾਂ ਦਾ ਇੱਕ ਮੇਨ ਫੋਕਸ ਤਾਂ ਪੈਸਾ ਹੀ ਰਿਹਾ। ਧਨਾੜ ਨੇ, ਉਹਨਾਂ ਨੇ ਵੀ ਸਮਝੌਤਾ ਕਰ ਲਿਆ ਹੋਇਆ, ਉਹਨਾਂ ਨੂੰ ਵੀ ਕੋਈ, ਬੋਧੀਆਂ ਨੂੰ ਵੀ ਕੋਈ ਫਿਕਰ ਨਹੀਂ। ਹੁਣ ਸਿੱਖਾਂ ਦੇ ਕੋਲ ਤਾਂ ਗੁਰੂ ਨੇ ਗਾਤਰੇ 'ਚ ਕਿਰਪਾਨ ਪਾਈ ਹੋਈ ਹੈ, ਸਿੱਖ ਖਲੋ ਗਏ, ਇਮੀਡੀਏਟਲੀ ਖਲੋ ਗਏ। ਇਹ ਨਹੀਂ ਵੀ ਅੱਜ ਖਲੋਤੇ ਨੇ, ਇਹ ਪੜਾਅ ਅੱਡ ਨਿਕਲੇ ਹੈ। ਲੇਕਿਨ RSS ਆਪਣੇ ਏਜੰਡੇ ਦੇ ਉੱਤੇ ਕਨਸਟੈਂਟਲੀ ਉਹ ਕੰਮ ਕਰਦਾ ਰਿਹਾ। ਉਹਨਾਂ ਨੇ, ਸਿੱਖਾਂ ਨੇ, ਜਦੋਂ ਖਾਲਿਸਤਾਨ ਦੀ ਲਹਿਰ ਪੰਜਾਬ 'ਚ ਹਥਿਆਰਬੰਦ ਚੱਲ ਰਹੀ ਸੀ, ਸਿੱਖ ਸਮਝਦੇ ਸੀ ਇਹਨਾਂ ਨੂੰ ਇੱਕ ਸਟੇਜ ਦੇ ਉੱਤੇ ਟਾਰਗੇਟ ਵੀ ਕੀਤਾ। ਇਹ ਸਵੇਰੇ ਜਿਹੜੀ ਸ਼ਾਖਾ ਜਿਹੀ ਲਾਉਂਦੇ ਨੇ, ਉਹਨਾਂ ਦੇ ਕਈ ਬੰਦੇ ਮਾਰੇ ਗਏ ਉਹਦੇ 'ਚ, ਲੇਕਿਨ ਉਹਨਾਂ ਨੇ ਕੋਈ ਰੀਟੈਲੀਏਟ ਨਹੀਂ ਕੀਤਾ। ਅਦਰਵਾਈਜ਼ ਜੇ ਉਹ ਸਿੱਖਾਂ ਤੇ ਜਵਾਬੀ ਹਮਲੇ ਕਰਵਾਉਂਦੇ, ਜਿਵੇਂ ਨਵੰਬਰ 84 'ਚ ਕਾਂਗਰਸ ਔਰ ਇਹਨਾਂ ਨੇ RSS ਨੇ ਰਲ ਕੇ ਕੀਤੇ, ਤੇ ਫਿਰ ਤਾਂ ਉਹ ਲਾਈਨ ਕਲੀਅਰ ਹੋ ਜਾਂਦੀ ਹੈ ਵੀ ਇਹ ਜਿਹੜੇ ਨੇ ਸਿੱਖ ਹਿੰਦੂ ਨਹੀਂ ਹੈਗੇ, ਜਾਂ ਇਹ ਜਿਵੇਂ RSS ਵਾਲੇ ਸਾਨੂੰ ਦਬੋਚਣਾ ਚਾਹੁੰਦੇ ਨੇ। ਲੇਕਿਨ ਉਹਨਾਂ ਨੇ ਕਿਵੇਂ 85 ਦੇ ਵਿੱਚ ਇੱਕ ਅੱਡ ਵਿੰਗ ਖੜਾ ਕੀਤਾ, ਰਾਸ਼ਟਰੀ ਸਿੱਖ ਸੰਗਤ, ਉਹਦਾ ਮੁਖੀ ਰੁਲਦੇ ਨੂੰ ਬਣਾਇਆ। ਉਹੀ ਉਹਨਾਂ ਨੇ ਜਿਹੜੀਆਂ ਸਾਡੀਆਂ ਸੰਸਥਾਵਾਂ ਖਾਲਿਸਤਾਨ ਲਈ ਜੁੜੀਆਂ ਹੋਈਆਂ ਸੀ, ਉਹਨਾਂ 'ਚ ਆਪਣੇ ਬੰਦੇ ਭੇਜ ਕੇ ਟ੍ਰੇਨਿੰਗ ਕਰਵਾਈ। ਬਾਕੀ ਕੀ ਹੋਇਆ ਮੈਂ ਉਸ ਵੇਰਵੇ 'ਚ ਨਹੀਂ ਜਾਵਾਂਗਾ, ਪਰ ਇੰਟੈਲੈਕਚੁਅਲੀ ਬਾਹਰਲੇ ਮੁਲਕਾਂ 'ਚ ਅਸੀਂ ਦੇਖੀਏ, ਅਮਰੀਕਾ ਜਿੱਥੇ ਉਹ ਚੇਅਰਸ ਸਥਾਪਿਤ ਕਰ ਰਹੇ ਨੇ ਗੁਰੂ ਨਾਨਕ ਸਾਹਿਬ ਦੇ ਨਾਂ ਤੇ, ਪਰ ਅਲਟੀਮੇਟਲੀ ਇਹੀ ਆਈਡੀਓਲੋਜੀ ਕਿ ਜਿਹੜੀ ਸਿੱਖ ਲਹਿਰ ਹੈ ਉਹ ਅਲਟੀਮੇਟਲੀ ਹਿੰਦੂ ਸਮੁੰਦਰ ਦੇ ਵਿੱਚ ਪੈਦਾ ਹੋਈ ਇੱਕ ਲਹਿਰ ਹੈ, ਕਿ ਇਹ ਇੱਕ ਵੇਵ ਹੈ ਇਨ ਦਾ ਓਸ਼ਨ ਆਫ ਹਿੰਦੂਇਜ਼ਮ, ਔਰ ਇਹ ਹਿੱਸਾ ਹੈ ਹਿੰਦੂ ਧਰਮ ਦਾ ਹੀ। ਹੁਣ ਇਸ ਦੇ ਲਈ ਸਾਡੇ ਤਾਂ, ਅਸੀਂ ਤਾਂ ਜਾਂ ਗੁਰਦੁਆਰਿਆਂ 'ਚ ਲੈਕਚਰ ਕਰ ਦਿੰਦੇ ਹਾਂ, ਜਾਂ ਬੜਕਾ ਮਾਰ ਕੇ ਇੱਧਰ ਉੱਧਰ ਸੋਸ਼ਲ ਮੀਡੀਆ ਵਾਲੇ ਅੱਜ ਕੱਲ੍ਹ ਇਸੇ ਕੰਮ ਤੇ ਲੱਗੇ ਹੋਏ ਨੇ, ਪਰ ਉਹ ਕਿਵੇਂ ਸਿਸਟੇਮੈਟਿਕਲੀ ਲੱਗੇ ਹੋਏ ਨੇ ਸਿੱਖਾਂ ਦੇ ਇੱਕ ਹਿੱਸੇ ਨੂੰ ਹੀ ਭਰਮਾਉਣ ਦੇ ਵਿੱਚ, ਜਿਹੜਾ ਉਹਨਾਂ ਨੇ ਭਰਮਾ ਵੀ ਲਿਆ ਇੱਕ ਹਿੱਸਾ ਛੋਟਾ, ਜਿਹੜਾ ਪਹਿਲਾਂ ਹੀ ਅੱਧ-ਪਚੱਧੀਆਂ ਰਸਮਾਂ ਹਿੰਦੂਆਂ ਵਾਲੀਆਂ ਕਰਦੇ ਸੀ, ਕਿ ਭਾਈ ਇਹ ਅਸੀਂ ਇਹਨਾਂ ਦੇ ਨਾਲ ਰਲ ਕੇ ਹੀ ਸਾਡਾ ਗੁਜ਼ਾਰਾ ਹੈ। ਔਰ ਪਹਿਲਾ ਅਟੈਂਪਟ ਜਿਹੜਾ ਉਹਨਾਂ ਨੇ, ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ ਸਾਡੀ ਵੱਖਰੀ ਪਛਾਣ, ਪੰਜ ਕਕਾਰੀ ਖਾਲਸਾ, ਔਰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਫਰਮਾਨ ਕਿ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਗਏ ਵਿਪਰਨ ਕੀ ਰੀਤ ਮੈਂ ਨਾ ਕਰੋ ਇਨਕੀ। ਵਿਪਰ ਬ੍ਰਾਹਮਣ ਨੂੰ ਕਹਿੰਦੇ ਨੇ, ਕਿ ਬ੍ਰਾਹਮਣ ਤੋਂ ਦੂਰ ਰਹਿਣਾ। ਔਰ ਹੁਣ ਤੁਸੀਂ ਦੇਖੋ ਵੀ ਉਹ ਵੀ ਹਮਲਾ ਉੱਥੇ ਕਰਦੇ ਨੇ ਜਿਹੜਾ ਉਹਨਾਂ ਨੂੰ ਲੱਗਦਾ ਵੀ ਸਾਡੀ ਸਭ ਤੋਂ ਜ਼ਿਆਦਾ ਸਟਰੈਂਥ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਲਾਈਨ ਖਿੱਚ ਕੇ ਇੱਕ ਬਾਟੇ 'ਚ ਅੰਮ੍ਰਿਤ ਛਕਾ ਕੇ, ਪਹਿਲਾ ਜਿਹੜਾ ਉਹਨਾਂ ਦੀ ਕਮਾਂਡ ਸੀ, ਆਦੇਸ਼ ਸੀ ਉਹਨਾਂ ਨੂੰ, ਅੱਜ ਤੋਂ ਤੁਹਾਡੀ ਕੁਲ ਨਾਸ, ਕਰਮ ਨਾਸ, ਕਿਰਤ ਨਾਸ, ਵਰਣ ਨਾਸ, ਭਰਮ ਨਾਸ, ਤੁਸੀਂ ਖਾਲਸਾ ਹੋ, ਔਰ ਤੁਸੀਂ ਸਾਰੇ ਹੀ ਕਸ਼ਤਰੀ ਹੋ ਮੇਰੇ, ਹਰ ਇੱਕ ਦੇ ਗਾਤਰੇ ਕਿਰਪਾਨ ਹੈ। ਔਰ ਇਹਨਾਂ ਨੇ ਜਦੋਂ ਇੱਕ ਪਾਸੇ 84 ਤੋਂ ਬਾਅਦ ਖਾਲਿਸਤਾਨ ਦੀ ਲਹਿਰ ਫੁੱਲ ਸਕੇਲ ਸ਼ੁਰੂ ਹੋ ਜਾਂਦੀ ਹੈ, ਹਥਿਆਰਬੰਦ ਵੀ ਔਰ ਦੂਸਰੇ ਤਰੀਕਿਆਂ ਨਾਲ ਵੀ, ਤੇ ਇਹ ਆਲਮੋਸਟ ਇੱਕ ਪੰਜਾਬੀ ਹਿੰਦੂ ਤੋਂ, ਜਿਹਦਾ ਨਾਂ ਜਿਹੜਾ PK ਨਿਜਾਵਨ 1985 ਦੇ ਵਿੱਚ ਇੱਕ ਕਿਤਾਬ
ਜਿਹੜੀ ਪੋਇਮ ਫਾਰਮ 'ਚ ਹੈ ਉਹ ਪਬਲਿਸ਼ ਕਰਵਾਈ ਜਾਂਦੀ ਹੈ, ਸ਼੍ਰੀ ਗੁਰੂ ਗੋਬਿੰਦ ਗੀਤਾ। ਅੱਛਾ ਹੁਣ ਦੇਖੋ ਮੈਂ ਇਸ ਡਿਬੇਟ 'ਚ ਕਦੇ ਨਹੀਂ ਜਾਂਦਾ ਜਿਹੜੀ ਦਸਮ ਗ੍ਰੰਥ ਨਾਲ ਸੰਬੰਧਿਤ ਹੁੰਦੀ ਹੈ, ਕਿਉਂਕਿ ਹਮੇਸ਼ਾ ਮੈਨੂੰ ਲੱਗਦਾ ਹੈ ਕਿ ਭਾਈ ਇਸ ਵੇਲੇ ਸਾਡੇ ਸਾਹਮਣੇ ਨਿਸ਼ਾਨਾ ਕੌਮ ਦੀ ਆਜ਼ਾਦੀ ਹੈ। ਹੁਣ ਇਹਦੇ 'ਚ ਦੋਨੋਂ ਪਾਸਿਆਂ ਦੇ ਆਰਗੂਮੈਂਟ ਨੇ, ਇੱਕ ਪਾਸਿਓਂ ਇੱਧਰ ਇੱਕ ਪਾਸਿਓਂ, ਦੋਨੋਂ ਐਕਸਟ੍ਰੀਮ ਤੇ ਜਾ ਕੇ ਖਲੋ ਗਏ। ਲੇਕਿਨ ਦੁਸ਼ਮਣ ਨੇ ਉਸ ਨੂੰ ਕਿਵੇਂ ਇਸਤੇਮਾਲ ਕੀਤਾ ਹੈ ਆਪਣੇ ਮਫਾਦ ਦੇ ਲਈ। ਹੁਣ 10ਵੇਂ ਪਾਤਸ਼ਾਹ ਨੇ ਜਦੋਂ ਸਿੱਖਾਂ ਦੀ ਇੰਟੈਲੈਕਚੁਅਲ ਟ੍ਰੇਨਿੰਗ ਕੀਤੀ ਜਾਂ ਉਸ ਦੇ ਲਈ ਮੁੱਢ ਬੰਨਿਆ, 52 ਕਵੀ ਔਰ ਬਹੁਤ ਸਾਰਾ ਲਿਟਰੇਚਰ ਜਿਹੜਾ ਓਲਡ ਐਗਜ਼ਿਸਟ ਕਰਦਾ ਸੀ, ਰਮਾਇਣ ਵੀ, ਮਹਾਭਾਰਤ ਵੀ, 24 ਅਵਤਾਰ ਵੀ, ਉਹਨਾਂ ਸਾਰੀਆਂ ਰਚਨਾਵਾਂ ਨੂੰ ਜਿਹੜਾ ਉਹ ਉਲੱਥਾ ਕੀਤਾ ਜਾਂ ਕਰਵਾਇਆ ਮਾਡਰਨ ਲੈਂਗੁਏਜ ਦੇ ਵਿੱਚ, ਜਿਹਦੇ 'ਚ ਉਹਨਾਂ ਨੇ ਆਪਣਾ ਮੈਸੇਜ ਕਲੀਅਰ ਕੀਤਾ। ਜੇ ਅਸੀਂ ਇੱਕ ਆਰਗੂਮੈਂਟ ਨੂੰ ਵੀ ਮੰਨ ਕੇ ਤੁਰੀਏ ਤੇ ਗੁਰੂ ਸਾਹਿਬ ਨੇ ਤਾਂ ਇਹ ਬੜਾ ਸਪਸ਼ਟ ਇਹ ਗੱਲ ਕਰ ਦਿੱਤੀ ਕਿ ਭਾਈ ਮੈਂ ਨਾ ਗਣੇਸ਼ੈ ਪ੍ਰਥਮੈ ਮਨਾਉ, ਕਿਸ਼ਨ ਬਿਸ਼ਨ ਕਬ ਹੋਣਾ ਧਿਆਉ। ਨਾ ਮੈਂ ਗਣੇਸ਼ ਨੂੰ ਮੰਨਾਂ, ਨਾ ਕ੍ਰਿਸ਼ਨ ਨੂੰ ਮੰਨਾਂ, ਨਾ ਵਿਸ਼ਨੂੰ ਨੂੰ ਮੰਨਾਂ। ਹੁਣ ਇਹ ਮਿਸਟਰ ਨਿਜਾਵਨ ਜਿਹੜੀ ਗੋਬਿੰਦ ਗੀਤਾ ਲਿਖਦਾ ਹੈ, ਇਹ ਈਵਨ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਬੰਦਾ ਵੈਰਾਗੀ ਦੇ ਨਾਲ ਡਾਇਲੋਗ ਹੈ, ਜਿਹਦੇ 'ਚ ਕਿ ਬੰਦਾ ਪੈਰਾਂ ਤੇ ਡਿੱਗਦਾ ਹੈ ਕਿ ਕਹਿੰਦਾ ਤੂੰ ਕੌਣ ਹੈ ਜੀ, ਤੁਹਾਡਾ ਬੰਦਾ ਹੈ, ਕਿ ਭਾਈ ਬੰਦਾ ਹੈ ਤਾਂ ਬੰਦਿਆਂ ਵਾਲੇ ਕੰਮ ਕਰ, ਔਰ ਉਹਨੂੰ ਅੰਮ੍ਰਿਤ ਛਕਾ ਕੇ ਗੁਰਬਖਸ਼ ਸਿੰਘ ਬਣਾ ਕੇ ਬਹਾਦਰ ਦਾ ਟਾਈਟਲ ਦੇ ਕੇ 5 ਤੀਰ ਨਿਸ਼ਾਨ ਸਾਹਿਬ ਨਗਾਰਾ ਪੰਜਾਬ ਵੱਲ ਤੋਰਦੇ ਨੇ। ਪਰ ਹੁਣ ਇਹ ਨਿਜਾਵਨ ਜਿਹੜਾ ਹੈ ਉਹ ਉਹਦੇ 'ਚ ਪ੍ਰੂਵ ਕਰਦਾ ਹੈ ਕਿ ਜੀ ਇਹ ਅਸਲ 'ਚ ਡਾਇਲੋਗ ਉਹੀ ਹੈ, ਇਵੇਂ ਹੀ ਹੈ ਜਿਵੇਂ ਮਹਾਭਾਰਤ ਦੇ ਵਿੱਚ ਕ੍ਰਿਸ਼ਨ ਨੇ ਅਰਜਨ ਨੂੰ, ਕਿ ਅਰਜਨ ਕਸ਼ਤਰੀ ਸੀ, ਉਹਨੇ ਹਥਿਆਰ ਰੱਖਤੇ ਕਿ ਜੀ ਮੇਰਾ ਇੱਧਰ ਮਾਮਾ ਖੜਾ ਹੈ, ਤਾਇਆ ਖੜਾ ਹੈ, ਚਾਚਾ ਖੜਾ ਹੈ, ਜਿਵੇਂ ਉਹਨੂੰ ਇਨਸਪਾਇਰ ਕਰਕੇ ਵਾਪਸ ਹਥਿਆਰ ਚੁਕਾ ਕੇ ਜਿਹੜਾ ਮਹਾਭਾਰਤ ਦੇ ਵਿੱਚ ਪਾਂਡਵਾਂ ਨੂੰ ਕ੍ਰਿਸ਼ਨ ਨੇ ਜੇਤੂ ਬਣਾਇਆ, ਇਵੇਂ ਹੀ ਗੁਰੂ ਗੋਬਿੰਦ ਸਿੰਘ ਉਹਨਾਂ ਦੇ ਲਈ ਮਾਧੋ ਦਾਸ ਵੈਰਾਗੀ ਹਿੰਦੂ ਅਰਜਨ ਨੂੰ ਰਿਪਰੈਜ਼ੈਂਟ ਕਰਦਾ ਹੈ। ਔਰ ਇਹ ਜਿਹੜਾ ਸਾਰਾ ਡਾਇਲੋਗ ਹੈ, ਸੋ ਇਹ ਉਹਨਾਂ ਨੇ ਅਟੈਂਪਟ ਕੀਤਾ, ਥੋੜਾ ਬਹੁਤ ਵਿਕਿਆ ਹੋਏਗਾ ਕੁਝ ਹਲਕਿਆਂ 'ਚ, ਪਰ ਬਹੁਤਾ ਵਿਕਿਆ ਨਹੀਂ। ਹੁਣ ਆਰਐਸਐਸ ਦੇ ਸਾਹਮਣੇ ਸਿੱਖਾਂ ਨੂੰ ਨੱਥ ਪਾਣਾ, ਕਿਸਾਨਾਂ ਦੇ ਰੂਪ 'ਚ ਵੀ ਸਿੱਖਾਂ ਦਾ ਚੈਲੰਜ ਹੈ, ਡਾਇਸਪੋਰਾ ਦੇ ਰੂਪ 'ਚ ਵੀ ਸਿੱਖਾਂ ਦਾ ਚੈਲੰਜ ਹੈ। ਕਰਤਾਰਪੁਰ ਸਾਹਿਬ ਕੋਰੀਡੋਰ ਖੁੱਲ੍ਹਣ ਦੇ ਨਾਲ ਮਜ਼ਹਬੀ ਤੌਰ ਦੇ ਉੱਤੇ ਵੀ ਸਿੱਖਾਂ ਦੀ ਪਛਾਣ ਔਰ ਮਜ਼ਬੂਤੀ ਮਿਲੀ ਹੈ। ਹੁਣ ਇੱਕ ਹਾਲਾਂਕਿ ਇਹ ਬੰਦਾ ਕਾਂਗਰਸ ਦਾ ਟੁਚਾ ਰਿਹਾ ਹੈ, ਇੰਦਰਾ ਗਾਂਧੀ ਦੇ ਨੇੜੇ ਰਿਹਾ ਹੈ, ਐਡਵੋਕੇਟ ਜਨਰਲ ਵੀ ਰਿਹਾ ਹੈ ਦਿੱਲੀ ਦਾ ਜਾਂ ਇੰਡੀਆ ਦਾ, ਮੇਰਾ ਖਿਆਲ ਹੈ ਉਹਦਾ ਨਾਂ ਜਿਹੜਾ ਹੈ ਉਹ ਹੈ KTS ਤੁਲਸੀ, ਪੱਗ ਵਾਲਾ। ਪਰ ਇਹ ਤੁਸੀਂ ਦੇਖੋ ਜਿਹੜੇ ਦਿੱਲੀ ਜਾਂ ਪਾਵਰ ਦੇ ਨੇੜੇ ਰਹਿੰਦੇ ਨੇ ਕਿਵੇਂ ਆਪਣੀਆਂ ਲਾਇਲਟੀਜ਼ ਸ਼ਿਫਟ ਕਰਦੇ ਨੇ। ਇਹਨੇ ਆਪਣਾ ਪਾਸਾ ਪਲਟਿਆ ਔਰ ਅੱਜ ਕੱਲ੍ਹ ਇਹ BJP ਦਾ ਨੇੜੂ ਹੈ। ਔਰ ਇਹਨੇ ਇਹ ਕਿਹਾ ਜੀ ਮੇਰੀ ਮਾਂ ਬਲਜੀਤ ਕੌਰ ਤੁਲਸੀ ਨੇ ਇੱਕ ਕਿਤਾਬ ਲਿਖੀ ਹੈ ਔਰ ਕਿਤਾਬ ਹੈ ਰਮਾਇਣ ਆਫ ਸ਼੍ਰੀ ਗੁਰੂ ਗੋਬਿੰਦ ਸਿੰਘ। ਹੁਣ ਇਹ ਰਮਾਇਣ ਆਫ, ਤੁਸੀਂ ਜੇ ਤੁਹਾਨੂੰ ਯਾਦ ਹੋਏ 5 ਅਗਸਤ 2020 ਨੂੰ 2020 ਨੂੰ ਜਦੋਂ ਮੋਦੀ ਨੇ ਉੱਥੇ ਜਾ ਕੇ ਰਾਮ ਮੰਦਰ ਦਾ ਸ਼ਿਲਾਨਿਆਸ ਦੇ ਥੱਲੇ ਆਪਣਾ ਮੰਦਰ ਬਣਵਾਇਆ ਹੈ, ਔਰ ਉਹਦੇ ਲੈਕਚਰ ਦੇ ਵਿੱਚ ਜਾਂ ਉਹਦੇ ਟਵੀਟ ਦੇ ਵਿੱਚ ਵੀ ਉਹਨੇ ਜਿਹੜਾ ਉਹ ਗੋਬਿੰਦ ਰਾਮਾਇਣ ਦਾ ਜ਼ਿਕਰ ਕੀਤਾ ਸੀ। ਹਾਲਾਂਕਿ ਜਿਵੇਂ ਮੈਂ ਕਿਹਾ ਵੀ ਜਿਹੜਾ ਉਲੱਥਾ ਹੈ ਉਹਨਾਂ ਰਾਮਾਇਣ ਮਹਾਭਾਰਤ ਦਾ, ਉਹਦੇ 'ਚ ਇੱਕ ਨਵੀਂ ਇੰਟਰਪ੍ਰੀਟੇਸ਼ਨ ਦੇ ਨਾਲ ਚੈਲੰਜ ਕੀਤਾ ਹੋਇਆ ਰਾਮਾਇਣ। ਪਰ ਜੇ ਤੁਸੀਂ ਨਾਂ ਰੱਖ ਕੇ ਹੀ ਕਹਿਣਾ ਕਿ ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਵੀ ਰਾਮ ਜੀ ਦੇ ਭਗਤ ਸੀ। ਔਰ ਇਹਨੇ ਹੁਣ ਇਹ ਤੁਲਸੀ ਜਿਹੜਾ ਕਿਤਾਬ ਇਹ ਕਹਿ ਰਿਹਾ ਜੀ ਮੇਰੀ ਮਾਂ ਬਲਜੀਤ ਕੌਰ ਤੁਲਸੀ ਨੇ ਰਮਾਇਣ ਆਫ ਗੁਰੂ ਗੋਬਿੰਦ ਸਿੰਘ ਲਿਖੀ ਹੈ। ਔਰ ਉਸ ਤੁਲਸੀ ਨੂੰ ਜਿਹੜਾ ਕਿ ਆਪਣੀ ਵਾਈਫ ਦੇ ਨਾਲ, ਆਪਣੀ ਧੀ ਦੇ ਨਾਲ, ਆਪਣੀ ਮਾਂ ਦੇ ਨਾਲ ਪਹੁੰਚ ਜਾਂਦਾ ਹੈ, ਜਿਹੜਾ ਜੇ ਟੈਕਨੀਕਲ ਟੀਮ ਉਸ ਪਿਕਚਰ ਨੂੰ ਦਿਖਾ ਸਕੇ, ਅੱਜ ਤਾਂ ਟੀਮ ਸਾਡੀ ਅੱਧੀ ਹੈ, ਪਰ ਉਹ ਮੋਦੀ ਰਿਸੀਵ ਕਰ ਰਿਹਾ ਉਸ ਰਮਾਇਣ ਆਫ ਗੁਰੂ ਗੋਬਿੰਦ ਸਿੰਘ ਜੀ ਦੀ ਪਹਿਲੀ ਕਾਪੀ ਨੂੰ। ਔਰ ਫਿਰ ਉਹ ਇੱਥੇ ਨਹੀਂ ਰੁਕਦਾ ਹੈ, ਉਹ ਇਸ ਦੇ ਉੱਤੇ ਹਾਂ ਤੁਸੀਂ ਦੇਖ ਸਕਦੇ ਹੋ ਪਿਕਚਰ, ਔਰ ਉਹਦੇ ਤੇ ਫਿਰ ਉਹ ਟਵੀਟ ਕਰਦਾ ਹੈ ਕਿ ਜੀ ਇਹ ਪੰਜਾਬੀ ਦੇ ਵਿੱਚ ਵੀ ਉਹਦਾ ਟਵੀਟ ਹੈ। ਉੱਗੇ ਵਕੀਲ KTS ਤੁਲਸੀ ਦੀ ਮਾਂ ਸਵਰਗੀ ਸ਼੍ਰੀਮਤੀ ਬਲਜੀਤ ਕੌਰ ਤੁਲਸੀ ਜੀ ਦੁਆਰਾ ਲਿਖਤ ਪੁਸਤਕ ਦੀ ਰਮਾਇਣ ਆਫ ਗੁਰੂ ਗੋਬਿੰਦ ਸਿੰਘ ਦੀ ਪਹਿਲੀ ਕਾਪੀ ਪ੍ਰਾਪਤ ਕੀਤੀ ਔਰ ਇਸ ਕਿਤਾਬ ਨੂੰ IGNCA, ਇਹ ਉਹਨਾਂ ਦਾ ਹੀ RSS ਕੰਟਰੋਲਡ ਪਾਰਟ ਹੈ, ਉਹਨਾਂ ਨੇ ਪਬਲਿਸ਼ ਕੀਤਾ। ਔਰ ਮੋਦੀ ਫਿਰ ਕਹਿ ਰਿਹਾ ਕਿ ਡਿਊਰਿੰਗ ਆਵਰ ਇੰਟਰੈਕਸ਼ਨ, ਹੁਣ KTS ਔਰ ਦੋਨੋਂ ਹੀ ਉਹਦੀ ਜਿਹੜੀ ਆ ਮਾਂ ਵੀ ਘਰ ਵਾਲੀ ਵੀ ਸਾੜੀਆਂ ਬੰਨ੍ਹ ਕੇ ਖਲੋਤੀਆਂ ਨੇ, ਹਿੰਦੂ ਔਰਤਾਂ ਮੱਥੇ ਤੇ ਟਿੱਕੇ ਲਾਏ ਹੋਏ ਨੇ ਵੱਡੇ, ਔਰ ਉਹ ਦਾਅਵਾ ਕਰ ਰਹੇ ਨੇ ਕਿ ਜੀ ਦੇਖੋ
ਇਹ ਉਹ ਲਿਖ ਰਿਹਾ ਹੈ ਕਿ ਜੀ ਮੈਂ ਤੁਲਸੀ ਦੇ ਨਾਲ ਸਪੋਕ ਅਬਾਊਟ the noble tenets of Sikhism and also recited Gurbani Shabad. I was touched by his gesture. Here is an audio. ਉਹਨੇ ਉਹਦੀ ਉਸ ਦੀ ਆਡੀਓ ਵੀ ਇਹ ਮੋਦੀ ਕਰ ਰਿਹਾ ਔਰ ਉਹਨਾਂ ਨੇ ਕਿਹਾ ਜੀ ਬਹੁਤ ਮੈਂ ਤਾਂ ਮੇਰਾ ਤਾਂ ਦਿਲ ਜਿਹੜਾ ਉਹ ਦਰਵੀਭੂਤ ਹੋ ਗਿਆ, ਮੈਲਟ ਹੋ ਗਿਆ ਉਹ ਸੁਣ ਕੇ। ਔਰ ਇਹ ਹੁਣ ਤੁਸੀਂ ਇਸ ਤੋਂ ਅੰਦਾਜ਼ਾ ਲਾ ਲਓ ਕਿ ਰਾਮਾਇਣ ਆਫ ਸ਼੍ਰੀ ਗੁਰੂ ਗੋਬਿੰਦ ਸਿੰਘ ਆਲਰੇਡੀ ਗੋਬਿੰਦ ਗੀਤਾ 1985 ਚ ਆ ਗਏ ਸੀ। ਹੁਣ ਇਹ ਸਿੱਖਾਂ ਨੇ ਦੇਖਣਾ ਹੈ ਔਰ ਅਸੀਂ ਅਗਲੇ ਸੈਗਮੈਂਟ 'ਚ ਗੱਲਬਾਤ ਕਰਾਂਗੇ ਕਿ ਭਾਈ ਅਸੀਂ ਕਿਵੇਂ ਗਫਲਤ ਦੀ ਨੀਂਦ ਸੁੱਤੇ ਹੋਏ ਹਾਂ। ਬਿਲਕੁਲ। ਸੋ ਇੱਥੇ ਹੀ ਮੇਰਾ ਖਿਆਲ ਹੈ ਕਲੋਜ਼ ਕਰਦੇ ਹਾਂ। ਸੋ ਹੱਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਾਰੇ ਸੰਸਾਰ ਭਰ ਦੇ ਪੰਜਾਬੀਆਂ ਤੇ ਸਿੱਖ ਭਾਈਚਾਰੇ ਨੂੰ ਬੇਨਤੀ ਹੈ, ਤੁਸੀਂ ਜਲਦੀ ਅੱਜ ਹੀ ਆਪਣੇ ਪੰਜਾਬ ਦੇ ਲਈ the non-governmental ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀਆਂ ਵੋਟਾਂ ਰਜਿਸਟਰ ਕਰਵਾਓ। 15 ਅਗਸਤ 2021 15 ਅਗਸਤ 2021 ਨੂੰ ਇਹ ਵੋਟਾਂ ਇੰਗਲੈਂਡ ਤੋਂ ਸਟਾਰਟ ਹੋਣਗੀਆਂ। ਪਹਿਲੀ ਪੋਲਿੰਗ ਸੈਂਟਰ, ਪਹਿਲੀ ਵੋਟ ਇੰਗਲੈਂਡ ਤੋਂ ਹੋਗੀ। ਜਲਦੀ ਵੋਟਾਂ ਰਜਿਸਟਰ ਕਰਵਾਓ। ਥੈਂਕ ਯੂ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਛਿਆਂ ਕਹਿੰਦੇ ਆ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਵਿਊਅਰਸ, ਜਿਸ ਤਰ੍ਹਾਂ ਕਿ ਸਿੱਖ ਕੌਮ ਦੀ ਕੈਸੀ ਤਰਸਯੋਗ ਜਿਹੜੀ ਹਾਲਤ ਹੈ ਕਿ ਇੱਕ ਚੋਰ ਘਰ ਦੇ ਅੰਦਰ ਵੜੇ ਹੋਏ ਨੇ ਔਰ ਜਿਹੜੀ ਕੌਮ ਹੈ ਉਹ ਗਫਲਤ ਦੀ ਜਿਹੜੀ ਨੀਂਦ ਵਿੱਚ ਹੈ ਉਹ ਸੁੱਤੀ ਹੋਈ ਹੈ। ਸੋ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਾ ਕਹਿਣਾ ਹੈ ਕਿ ਭਾਈ ਕਾਹਨ ਸਿੰਘ ਨਾਭਾ ਰਚਿਤ ਸਿੱਖ ਇਨਸਾਈਕਲੋਪੀਡੀਆ ਅੰਗਰੇਜ਼ੀ ਤੇ ਪੰਜਾਬੀ ਵਿੱਚ ਕੰਪਾਈਲ ਕਰਨ ਲਈ ਕੋਈ ਜਿਹੜਾ ਸਕਾਲਰ ਨਹੀਂ ਮਿਲ ਰਿਹਾ। ਸੋ ਯਾਦ ਰਹੇ ਇਹ ਸਿੱਖ ਇਨਸਾਈਕਲੋਪੀਡੀਆ ਪਹਿਲੀ ਵਾਰ 1927 ਵਿੱਚ ਛਪਿਆ ਸੀ। ਸੋ ਜਿਸ ਦਾ ਨਾਮ ਮਹਾਨ ਕੋਸ਼ ਰੱਖਿਆ ਗਿਆ ਸੀ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ ਸੈਗਮੈਂਟ ਦੀ ਹੋਰ ਵੀ ਰੈਲੇਵੈਂਸ ਹੋਏਗੀ ਸਾਡੇ ਉਹਨਾਂ ਦਰਸ਼ਕਾਂ ਲਈ ਜਿਹੜੇ ਸਿਰਫ ਇਹਨੂੰ ਦੇਖ ਰਹੇ ਨੇ ਕਿ ਉਹ ਇਸ ਤੋਂ ਪਿਛਲੇ ਸੈਗਮੈਂਟ ਨੂੰ ਵੀ ਦੇਖਣ। ਫਿਰ ਇਸ ਗੱਲ ਦੀ ਸਮਝ ਆਏਗੀ ਕਿ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ ਕਿ ਕਿਵੇਂ ਜਿਹੜਾ RSS ਦਾ ਏਜੰਡਾ 100 ਸਾਲ ਪਹਿਲਾਂ ਉਹਨਾਂ ਨੇ ਸਿੱਖ ਧਰਮ ਨੂੰ ਡੈਥ ਕਿਸ ਦੇ ਨਾਲ ਹਿੰਦੂ ਧਰਮ ਦਾ ਹਿੱਸਾ ਦੱਸ ਕੇ ਔਰ ਪੂਰਾ ਪ੍ਰਚਾਰ ਜਿਹੜਾ ਕਿ ਹੁਣ ਇਸ ਪੀਰੀਅਡ 'ਚ ਚੱਲ ਰਿਹਾ ਹੈ ਕਿ ਇਹ ਜਿਹੜਾ ਸਿੱਖਾਂ ਨੂੰ ਅੱਡ ਧਰਮ ਬਣਾਇਆ, ਇਹ ਤਾਂ ਅੰਗਰੇਜ਼ਾਂ ਨੇ ਸ਼ਰਾਰਤ ਕੀਤੀ। ਉਹਨਾਂ ਨੇ ਹਿੰਦੂ ਸਮਾਜ ਨੂੰ ਜਿਹੜਾ ਉਹ ਕੱਟਣ ਦੀ ਕੋਸ਼ਿਸ਼ ਕੀਤੀ ਔਰ ਉਹਨਾਂ ਨੇ ਸਿੰਘ ਸਭਾ ਲਹਿਰ ਔਰ ਉਹਨਾਂ ਨੂੰ ਜਿਹੜਾ ਮਕਾਲਫ ਨੂੰ ਔਰ ਦੂਸਰਿਆਂ ਨੂੰ ਦੋਸ਼ੀ ਦੱਸ ਰਹੇ ਨੇ ਕਿ ਜੀ ਉਹਨਾਂ ਨੇ ਸਿੱਖਾਂ ਦੇ ਅੰਦਰ ਇਹ ਭਾਵਨਾ ਭਰੀ ਕਿ ਉਹ ਅੱਡ ਮਜ਼ਹਬ ਨੇ, ਅਦਰਵਾਈਜ਼ ਉਹ ਸਾਡੇ ਹਿੰਦੂ ਸਮਾਜ ਦਾ ਹਿੱਸਾ ਹੀ ਸੀ। ਇੱਕ ਪਾਸੇ ਤਾਂ ਉਹਨਾਂ ਦੇ ਟੀਵੀ ਅਦਾਰਿਆਂ ਤੇ ਬੈਠੇ ਔਰ ਯੂਟਿਊਬਰ ਜਿਹੜੇ ਉਹਨਾਂ ਨੇ ਖੜੇ ਕੀਤੇ ਹੋਏ ਨੇ ਉਹ ਇਹ ਪ੍ਰਚਾਰ ਕਰਦੇ ਨੇ। ਦੂਸਰਾ ਅਸੀਂ ਦੇਖਿਆ ਕਿ ਕਿਵੇਂ RSS ਦਾ ਜਿਹੜਾ ਵਿੰਗ ਸਿੱਖਾਂ 'ਚ ਰਾਸ਼ਟਰੀ ਸਿੱਖ ਸੰਗਤ ਦਾ ਸੀ, ਉਹਨਾਂ ਨੇ ਕਿਵੇਂ 1985 ਦੇ ਵਿੱਚ ਇੱਕ ਪੰਜਾਬੀ ਹਿੰਦੂ PK ਨਿਜਾਵਨ ਤੋਂ ਕਿਤਾਬ ਲਿਖਵਾਈ ਗੁਰੂ ਗੋਬਿੰਦ ਗੀਤਾ। ਔਰ ਉਹਦੇ 'ਚ ਉਹਨਾਂ ਨੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਭਾਈ
ਇਹ ਜਿਹੜਾ ਬੰਦਾ ਬਹਾਦਰ ਔਰ ਦੂਸਰਾ ਜਿਹਨੂੰ ਸਿੱਖ ਕਲੇਮ ਆਪਣਾ ਜਨਰਲ ਔਰ ਰਾਜ ਦੂਜਾ, ਇਹ ਤੇ ਅਸਲ 'ਚ ਹਿੰਦੂ ਧਰਮ ਦੀ ਕੰਟੀਨਿਊਟੀ ਸੀ। ਔਰ ਗੁਰੂ ਗੋਬਿੰਦ ਸਿੰਘ ਸਾਹਿਬ ਔਰ ਬੰਦਾ ਵੈਰਾਗੀ, ਉਹ ਕਦੇ ਬੰਦਾ ਸਿੰਘ ਬਹਾਦਰ ਵੀ ਨਹੀਂ ਕਹਿੰਦੇ, ਉਹ ਇਹ ਨਹੀਂ ਮੰਨਦੇ ਜੀ ਉਹਨੇ ਅੰਮ੍ਰਿਤ ਛਕਿਆ ਹੁੰਦਾ ਸੀ ਜੀ, ਉਹ ਤਾਂ ਵੈਰਾਗੀ ਇੱਕ ਹਿੰਦੂ ਸਾਧੂ ਸੀ। ਔਰ ਜਿਵੇਂ ਕ੍ਰਿਸ਼ਨ ਨੇ ਮਹਾਭਾਰਤ ਦੇ ਮੈਦਾਨ 'ਚ ਅਰਜਨ ਨੂੰ ਇਨਸਪਾਇਰ ਕੀਤਾ ਕਿ ਭਾਈ ਤੂੰ ਕਸ਼ਤਰੀ ਹੈ ਔਰ ਤੂੰ ਹਥਿਆਰ ਚੁੱਕ, ਤੂੰ ਕਿਉਂ ਹੁਣ ਘਬਰਾ ਗਿਆ ਵੀ ਤੇਰੇ ਮਾਮਾ ਚਾਚਾ ਤਾਇਆ ਨੇ, ਇਸੇ ਤਰ੍ਹਾਂ ਉਹਨਾਂ ਨੇ ਇਨਸਪਾਇਰ ਕੀਤਾ। ਔਰ ਇਹ ਜਿਹੜਾ ਉਹ ਗੋਬਿੰਦ ਗੀਤਾ ਦਾ ਜਿਹੜਾ ਤੱਤ ਸਾਰਾ ਇਹ ਹੈ ਕਿ ਬਈ ਉਹਨਾਂ ਨੇ ਉਸ ਵਿਰਾਗੀ ਨੂੰ ਤਿਆਰ ਕੀਤਾ ਕਿ ਵੀ ਤੂੰ, ਔਰ ਉਹਨੇ ਫਿਰ ਹਿੰਦੂਆਂ ਦੇ ਅਪਮਾਨ ਦਾ ਬਦਲਾ ਲਿਆ ਤੇ ਪੂਰਾ ਇੱਧਰ ਉੱਧਰ ਕਰਕੇ। ਔਰ ਅਸੀਂ ਆਲਰੇਡੀ ਜ਼ਿਕਰ ਕੀਤਾ ਵੀ ਕਿਵੇਂ ਹੁਣ ਇਸ ਕਿਸਮ ਦੇ ਆਪਣੇ ਟੁੱਚੇ KTS ਤੁਲਸੀ ਰਾਈ ਜਿਹਦੀ ਮਾਂ, ਉਹਨੇ ਕਿਹਾ ਜੀ ਮੇਰੀ ਮਾਂ ਬਲਜੀਤ ਕੌਰ ਨੇ ਜਿਹੜੀ ਹੈ ਕਿਤਾਬ ਲਿਖੀ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਦਾ ਰਾਮਾਇਣ ਆਫ ਗੁਰੂ ਗੋਬਿੰਦ ਸਿੰਘ, ਔਰ ਉਹਨੂੰ ਮੋਦੀ ਰਿਸੀਵ ਕਰ ਰਿਹਾ ਹੈ, ਉਸ ਦੇ ਉੱਤੇ ਟਵੀਟ ਵੀ ਕਰ ਰਿਹਾ ਹੈ। ਔਰ ਉਹ ਸਾਰੇ ਨੂੰ ਇਹ ਸਾਰਾ ਹੁਣ ਇੱਕ ਪਾਸੇ ਤਾਂ ਇਹ ਇਸ ਹੱਦ ਤੱਕ ਇਹ ਡੈਥ ਕਿਸ ਵਾਲੀ ਗੱਲ ਪਹੁੰਚੀ ਹੋਈ ਹੈ ਕਿ ਉਹ ਇਹ ਸਮਝਦੇ ਨੇ ਵੀ ਇੱਕ ਪਾਸੇ ਪੰਜਾਬ 'ਚ ਪਰਸੀਕਿਊਸ਼ਨ ਚੱਲ ਰਹੀ ਹੈ, ਨੌਜਵਾਨਾਂ ਨੂੰ ਚੁੱਕਿਆ ਜਾ ਰਿਹਾ ਹੈ। ਬਿਲਕੁਲ ਪੰਜਾਬ 'ਚ ਇਹਨਾਂ ਦੇ ਸੁਧੀਰ ਸੂਰੀ ਵਰਗੇ ਲੋਕ ਜਿਹੜੇ ਦਰਬਾਰ ਸਾਹਿਬ ਦੇ ਅਪਮਾਨ 'ਚ ਲੰਗਰ ਕਕਾਰਾਂ ਦੇ ਉਹ ਨੈਗੇਟਿਵ ਜਿਹੜੇ ਨੇ ਉਹ ਪੋਸਟਾਂ ਪਾਉਂਦੇ ਨੇ। ਸਾਡੇ ਜਜ਼ਬਾਤੀ ਨੌਜਵਾਨ ਜਾ ਕੇ ਚੈਲੰਜ ਕਰਦੇ ਨੇ, ਜ਼ਾਹਰ ਹੈ ਗੁਰ ਕੀ ਨਿੰਦਾ ਸੁਨੇ ਨਾ ਕਾਨ, ਇਹ ਤਾਂ ਹੈ ਨਹੀਂ ਕਿ ਭਾਈ ਤੁਸੀਂ ਚੁੱਪ ਕਰਕੇ ਬੈਠੋ। ਜੀ ਉਹਨਾਂ ਨੂੰ ਛਾਪੇ ਮਾਰ ਕੇ ਚੁੱਕਿਆ ਜਾ ਰਿਹਾ ਹੈ, ਕੇਸ ਦਰਜ ਕੀਤੇ ਜਾ ਰਹੇ ਨੇ। ਔਰ ਉਹਨਾਂ ਦੀ ਉਹ ਜਿਹੜੀ 2-fold ਪਾਲਿਸੀ ਹੈ ਕਿ ਪੰਜਾਬ 'ਚ ਜਿਹੜੇ ਤਾਂ ਇਹਨਾਂ ਦੇ ਹਰ ਵਾਰ ਨੂੰ ਸਮਝਣ ਵਾਲੇ ਲੋਕ ਨੇ ਉਹਨਾਂ ਨੂੰ ਤੁਸੀਂ ਉਲਝਾ ਲਓ। ਉਹਨਾਂ 'ਚੋਂ ਇੱਕ ਵੱਡਾ ਤਬਕਾ ਕਿਸਾਨਾਂ ਦੇ ਰੂਪ 'ਚ, ਹਾਲਾਂ ਉਹਨੂੰ ਕਾਮਰੇਡ ਲੈਡ ਮੂਵਮੈਂਟ ਬਣ ਗਈ ਹੈ, ਪਰ ਅਜੇ ਵੀ ਸਾਡਾ ਰਿਸੋਰਸ ਉਧਰ ਵੀ ਲੱਗ ਰਹੇ ਨੇ, ਬੰਦੇ ਉਧਰ ਵੀ ਫਸੇ ਹੋਏ ਨੇ ਪੰਜਾਬ 'ਚ ਇਸ ਹਵਾਲੇ ਦੇ ਨਾਲ ਕਿ ਜੀ ਆਤੰਕ ਉਦੋਂ ਨਾਲ ਪ੍ਰਚਾਰ ਕਿ ਜੀ ਇਹ ਦੇਖੋ ISI ਕਰਵਾ ਰਹੀ ਹੈ, ਡਰੋਨ ਇੱਥੇ ਮਿਲਿਆ, ਉੱਥੇ ਹਥਿਆਰ ਸੁੱਟੇ, ਇੱਥੇ ਕੀਤਾ ਉੱਥੇ ਕੀਤਾ। ਔਰ ਨਾਲ ਦੀ ਨਾਲ ਇਹ ਜਿਹੜਾ ਸੀਰੀਅਸ ਇੰਟੈਲੈਕਚੁਅਲ ਚੈਲੰਜ ਹੈ, ਉਹਨਾਂ ਦੇ ਕੱਲੇ TV ਚੈਨਲ ਜਾਂ ਉਹਨਾਂ ਦੇ ਬੈਠੇ ਯੂਟਿਊਬਰ ਨਹੀਂ, ਉਹਨਾਂ ਨੇ ਹੁਣ ਪੱਗਾਂ ਵਾਲੇ ਵੀ ਅੱਗੇ ਕੀਤੇ ਹੋਏ ਨੇ। ਅਸੀਂ ਕਸ਼ਮੀਰ ਦੇ ਹਵਾਲੇ ਨਾਲ ਦੇਖਦੇ ਹਾਂ ਕਿ ਕਿਵੇਂ ਉਹੀ ਮਨਜਿੰਦਰ ਸਿਰਸਾ ਜਿਹੜਾ ਜੇ ਅਯੁੱਧਿਆ ਤੋਂ ਲੈ ਕੇ ਇਹਨਾਂ ਦਾ ਸਾਰਾ ਪ੍ਰੋਪੇਗੈਂਡਾ ਦੇਖੀਏ ਤੇ BJP ਦੇ ਨਾਲ ਸਿਟਿੰਗ MLA ਹੈ BJP ਦਾ, ਪਰ ਕਸ਼ਮੀਰ ਦਾ ਜਿਹੜਾ ਇੱਕ ਸਾਰਾ ਇਸ਼ੂ ਉਹਨੂੰ ਕਿਵੇਂ ਆਊਟ ਆਫ ਪ੍ਰਪੋਰਸ਼ਨ ਬਲੋ ਕਰਕੇ ਹਿੰਦੂ ਤਵੀਆਂ ਦਾ ਹੱਥ ਠੋਕਾ ਬਣ ਕੇ ਪਲੇ ਕਰ ਰਿਹਾ। ਇਹੀ ਮਨਜਿੰਦਰ ਸਿਰਸਾ ਇਹਨੂੰ ਹਰਿਦੁਆਰ 'ਚ ਗੁਰਦੁਆਰਾ ਗਿਆਨ ਗੋਦੜੀ ਤੇ ਕਬਜ਼ਾ ਯਾਦ ਨਹੀਂ ਆਉਂਦਾ, ਇਹਨੂੰ ਉੜੀਸਾ ਦੇ ਵਿੱਚ ਜਿਹੜਾ ਗੁਰੂ ਨਾਨਕ ਸਾਹਿਬ ਦੀ ਯਾਦ ਦੇ ਵਿੱਚ ਬਣਿਆ ਜਗਨਨਾਥਪੁਰੀ ਦੇ ਵਿੱਚ ਜਿੱਥੇ ਗੁਰੂ ਸਾਹਿਬ ਰੁਕੇ ਉਹ ਯਾਦ ਨਹੀਂ ਆਉਂਦਾ ਕਿ ਭਾਈ ਕਿਵੇਂ ਉਸ ਨੂੰ ਉਹਨਾਂ ਨੇ ਕੀਤਾ। ਗੁਰਦੁਆਰਾ ਡੋਂਗਮੌਰ ਜਿਹੜਾ ਸਿੱਕਮ ਦੇ ਵਿੱਚ, ਲੇਕਿਨ ਕਿਸ ਕਿਸਮ ਦਾ ਪ੍ਰੋਪੇਗੈਂਡਾ ਜਿਹੜਾ ਉਹ ਐਂਟਾਈ ਪਾਕਿਸਤਾਨ ਮੁਸਲਮਾਨਾਂ ਦੇ ਖਿਲਾਫ ਬਿਆਨਬਾਜ਼ੀ, ਬਿਨਾਂ ਇਸ ਗੱਲ ਨੂੰ ਰਿਅਲਾਈਜ਼ ਕੀਤਿਆਂ ਕਿ ਭਾਈ ਅਲਟੀਮੇਟਲੀ ਮਾਈਨੋਰਿਟੀ ਨੇ ਮੈਜੋਰਿਟੀ 'ਚ ਰਹਿਣਾ। ਇਸ਼ੂ ਹੁੰਦੇ ਨੇ ਦੋਨੋਂ ਪਾਸਿਆਂ ਦੇ ਐਲਡਰਸ, ਤੁਸੀਂ ਦਬਾਅ ਵੀ ਬਣਾਉਣਾ ਚੰਗੀ ਗੱਲ ਹੈ, ਲੇਕਿਨ ਉਹਨੂੰ ਤੁਸੀਂ ਨਫ਼ਰਤ 'ਚ ਬਦਲੋ। ਤੁਸੀਂ RSS ਦਾ ਏਜੰਡੇ ਦੇ ਉੱਤੇ ਕੰਮ ਕਰ ਰਹੇ ਹੋ। ਹੁਣ ਇੰਟੈਲੈਕਚੁਅਲੀ ਅਸੀਂ ਦੇਖਦੇ ਹਾਂ ਕਿ ਗੋਬਿੰਦ ਗੀਤਾ ਤੋਂ ਗੋਬਿੰਦ ਰਾਮਾਇਣ ਤੱਕ ਦਾ ਸਫ਼ਰ ਇਹ ਕਿਸ ਹੱਦ ਤੱਕ ਹੈ। ਔਰ ਈਵਨ ਇਸ ਦੇ ਉੱਤੇ ਭਾਈ ਗਜਿੰਦਰ ਸਿੰਘ ਦਲ ਖਾਲਸਾ ਜਿਹੜੇ ਖਾਲਿਸਤਾਨ ਦੇ ਜਿਹੜੇ ਨੇ, ਜਿਹਨੂੰ ਜੇ ਥੰਮ ਮੈਂ ਕਹਾਂ ਆਈਡੀਓਲੋਜੀਕਲੀ ਵੀ ਔਰ ਐਕਸ਼ਨਸ ਦੇ ਲਿਹਾਜ਼ ਨਾਲ ਵੀ, ਉਹਨਾਂ ਨੇ ਇਸ ਦੇ ਉੱਤੇ ਲਿਖਿਆ ਸਵਾਲੀਆ ਨਿਸ਼ਾਨ ਪਾ ਕੇ ਗੁਰੂ ਗੋਬਿੰਦ ਸਿੰਘ ਦੀ ਰਾਮਾਇਣ। ਗੁਰੂ ਗੋਬਿੰਦ ਸਿੰਘ ਦੀ ਰਾਮਾਇਣ ਨਾਮੀ ਕਿਤਾਬ ਦਾ ਪ੍ਰਕਾਸ਼ਨ RSS BJP ਵੱਲੋਂ ਸਿੱਖਾਂ ਦਾ ਹਿੰਦੂਕਰਨ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਦਾ ਇੱਕ ਨਵਾਂ ਤੇ ਵੱਡਾ ਕਦਮ ਹੈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਨੂੰ ਇਸ ਦਾ ਸਖਤ ਨੋਟਿਸ ਲੈਣਾ ਚਾਹੀਦਾ ਔਰ ਅਸੀਂ ਜਿਹੜਾ ਉਹ ਵੇਰਵੇ ਦੇ ਨਾਲ ਇਸ ਨੂੰ ਡਿਸਕਸ ਕੀਤਾ। ਪਰ ਗੱਲ ਇਹ ਨਹੀਂ ਹੈ, ਜਦੋਂ ਤੁਸੀਂ ਦੁਸ਼ਮਣ ਦੀ ਜਿਹੜੀ ਹੈ ਉਹ ਸਟ੍ਰੈਟਜੀ ਦੇਖਦੇ ਹੋ, ਇੱਕ ਪਾਸੇ ਉਹ ਤੁਹਾਨੂੰ ਉਲਝਾ ਰਹੇ ਨੇ, ਆਉਣ ਵਾਲੇ ਦਿਨਾਂ 'ਚ ਇਸ ਦੇ ਉੱਤੇ ਕਿਹਾ ਜਾਏਗਾ, ਬਿਆਨ ਵੀ ਆ ਜਾਣਗੇ, ਦੂਜਾ, ਪਰ ਗਰਾਊਂਡ ਤੇ ਜਿਹੜਾ ਤੁਹਾਡਾ ਐਗਜ਼ਿਸਟਿੰਗ ਲਿਟਰੇਚਰ ਹੈ, ਜਿਹੜਾ ਤੁਹਾਡੀ ਵੱਖਰੀ ਹੋਂਦ ਨੂੰ, ਜਿਹੜਾ ਸਿੱਖ ਧਰਮ ਦੀ ਉਹ ਵੱਖਰੀ ਲਾਈਨ, ਜਿਸ ਬਾਰੇ ਭਾਈ ਗੁਰਦਾਸ ਜਿਹੜੇ 400 ਸਾਲ ਪਹਿਲਾਂ ਹੋਏ, ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਵੀ ਪਹਿਲ, ਪੰਜਵੇਂ ਪਾਤਸ਼ਾਹ ਦੇ ਵੇੜੇ ਨੇ, ਜਿਨ੍ਹਾਂ ਨੇ ਪਹਿਲੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਉਹ ਲਿਖੀ ਹੈ, ਉਹ ਕਹਿੰਦੇ ਨੇ ਕਿ ਮਾਰਿਆ ਸਿੱਕਾ ਜਗਤ ਵਿੱਚ
ਨਾਨਕ ਨਿਰਮਲ ਪੰਥ ਚਲਾਇਆ, ਕਿ ਉਹ ਰਸਤਾ ਜਿਹੜਾ ਹਿੰਦੂ ਔਰ ਮੁਸਲਮਾਨ ਦੋਨਾਂ, ਬੇਸ਼ੱਕ ਦੋਨਾਂ ਦੇ ਨਾਲ ਉਹਨਾਂ ਨੂੰ ਇੱਕ ਪੁੱਲ ਵਾਂਗ ਆਪਸ 'ਚ ਮਿਲਾਣ ਦਾ, ਪਰ ਹੈ ਵੱਖਰਾ। ਨਿਰਮਲ ਫਿਰ ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋਸ ਆਪਣਾ ਪੰਥ ਨਿਰਾਲਾ, ਕਿ ਭਾਈ ਸਿੱਧਾਂ ਜੋਗੀਆਂ ਨੂੰ ਜਿਹੜੇ ਇਸੇ ਹੀ ਹਿੰਦੂਤਵਾਦ ਦੇ ਇੱਕ ਅੰਗ ਯੋਗ ਮਤ ਦੇ ਪੈਰੋਕਾਰ ਸੀ, ਉਹਨਾਂ ਨੂੰ ਆਪਣੇ ਆਰਗੂਮੈਂਟ ਦੇ ਨਾਲ, ਸ਼ਬਦ ਦੀ ਤਾਕਤ ਦੇ ਨਾਲ ਉਹਨਾਂ ਨੂੰ ਡਿਫੀਟ ਕੀਤਾ ਤੇ ਆਪਣਾ ਨਿਰਾਲਾ ਪੰਥ, ਆਪਣੀ ਯੂਨੀਕ ਜਿਹੜੀ ਹੈ ਉਸ ਨੂੰ ਸਾਹਮਣੇ ਲਿਆਂਦਾ। ਔਰ ਇਹੀ ਕੰਟੀਨਿਊਟੀ ਫਿਰ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਪੱਟਾਂ ਦਾ ਸਵਈਆ, ਕਿ ਉੱਤਮ ਪੰਥ। ਹੁਣ ਪੰਥ ਔਰ ਇਹ ਨਿਰਮਲ ਪੰਥ, ਨਿਰਾਲਾ ਪੰਥ, ਇਹਨੂੰ ਹੀ 10ਵੇਂ ਪਾਤਸ਼ਾਹ ਖਾਲਸਾ ਪੰਥ ਸੰਬੋਧਨ ਕਰਦੇ ਨੇ ਔਰ ਵਖਰੇਵਾਂ ਉਸ ਦਾ ਕਰ ਦਿੰਦੇ ਨੇ। ਹੁਣ ਇੱਕ ਬਹੁਤ ਵੱਡਾ ਕੰਮ, ਜੇ ਮੈਂ ਵਕਤ ਨਹੀਂ ਹੈ, ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ ਕੱਲੇ ਹਿਸਟੋਰੀਅਨ ਨਹੀਂ ਨੇ, ਕੱਲੇ ਉਹ ਇੱਕ ਚੇਤਨਾ ਲਿਆਉਣ ਵਾਲੇ ਨਹੀਂ, ਔਰ ਉਹਨਾਂ ਨੇ 1898 ਦੇ ਵਿੱਚ ਜਿਹੜੀ ਕਿਤਾਬ ਲਿਖੀ, ਜਿਹੜੀ ਅੱਜ ਤੱਕ ਵੀ ਇੱਕ ਸ਼ਾਹਕਾਰ ਹੈ, ਹਮ ਹਿੰਦੂ ਨਹੀਂ। ਕਿਉਂਕਿ ਉਦੋਂ ਵੀ ਸਨਾਤਨ ਧਰਮੀ ਆਰੀਆ ਸਮਾਜੀਆਂ ਦਾ ਜ਼ੋਰ ਸੀ ਸਿੱਖਾਂ ਨੂੰ ਹਿੰਦੂ ਸਾਬਤ ਕਰਨ ਦੇ ਲਈ, ਹਮ ਹਿੰਦੂ ਨਹੀਂ। ਫਿਰ ਜਦੋਂ ਤੱਕ 20ਵੀਂ ਸਦੀ ਆਉਂਦੀ ਹੈ, ਲਗਭਗ ਮੈਂ ਜੇ ਇਹ ਕਹਾਂ ਕਿ ਜਿਹੜਾ ਉਹਨਾਂ ਦੀ ਆਪਣੀ ਸਾਰੀ ਜ਼ਿੰਦਗੀ ਦੀ ਪੂੰਜੀ ਉਹਨਾਂ ਨੇ ਲਗਾਈ, ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਘੁੰਮੇ, 14 ਸਾਲ ਦੀ ਮਿਹਨਤ ਤੋਂ ਬਾਅਦ ਉਹਨਾਂ ਨੇ 1927 ਵਿੱਚ ਜਿਹੜਾ ਇੱਕ ਆਪਣਾ ਸ਼ਾਹਕਾਰ ਪਬਲਿਸ਼ ਕਰਵਾਇਆ, ਮਹਾਨ ਕੋਸ਼। ਉਹਨੂੰ ਅੱਜ ਦੀ ਜ਼ਬਾਨ 'ਚ ਅਸੀਂ ਕਹਿੰਦੇ ਹਾਂ ਸਿੱਖ ਐਨਸਾਈਕਲੋਪੀਡੀਆ। ਬਿਲਕੁਲ। ਹੁਣ ਅੱਜ ਤੱਕ ਇਹਦੇ ਬਾਵਜੂਦ ਕਿ ਪਿਛਲੇ 100 ਸਾਲ 'ਚ ਯੂਨੀਵਰਸਿਟੀਆਂ ਕਿੰਨੀਆਂ ਬਣੀਆਂ ਨੇ, ਹਜ਼ਾਰਾਂ ਲੋਕਾਂ ਨੇ PhD ਕੀਤੀ ਹੈ, ਪਰ ਭਾਈ ਕਾਹਨ ਸਿੰਘ ਨਾਭਾ ਦਾ 1927 'ਚ ਛਪਿਆ ਮਹਾਨ ਕੋਸ਼, ਇਸ ਦੇ ਬਰਾਬਰ ਦਾ ਕੋਈ ਕੰਮ ਨਹੀਂ ਹੋਇਆ। ਇਹਨੂੰ ਭਾਸ਼ਾ ਵਿਭਾਗ ਨੇ ਪਹਿਲਾਂ ਛਾਪਿਆ ਸੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਛਾਪਿਆ, ਫਿਰ ਉਹਦਾ ਹੋਇਆ ਜੀ ਅੰਗਰੇਜ਼ੀ ਟਰਾਂਸਲੇਟ ਵੀ ਕਰੋ। ਜਦੋਂ ਤੱਕ ਉਹਦੇ ਲਈ ਮਨੀ ਰੱਖੀ ਗਈ, ਕਿਉਂਕਿ ਯੂਨੀਵਰਸਿਟੀਆਂ ਦੇ ਫੰਡ ਤਾਂ ਹਕੂਮਤ ਵੱਲੋਂ ਆਉਂਦੇ ਨੇ, ਜਦੋਂ ਕੁਝ ਸਮਾਂ ਪਹਿਲਾਂ, ਸਾਲ 2 ਸਾਲ ਪਹਿਲਾਂ ਉਹਦਾ ਉਹ ਸਾਹਮਣੇ ਆਇਆ ਤੇ ਲੱਗਿਆ ਵੀ ਉਹਦਾ ਤਾਂ ਹਿੰਦੂਕਰਨ ਕਰ ਦਿੱਤਾ ਇਹਨਾਂ ਨੇ, ਮਹਾਨ ਕੋਸ਼ ਦਾ। ਇੰਨੇ ਗਲਤ ਅਰਥ, ਬੜਾ ਰੌਲਾ ਪਿਆ। ਸ਼੍ਰੋਮਣੀ ਕਮੇਟੀ ਜਿਹੜੀ ਅਦਰਵਾਈਜ਼ ਸੁੱਤੀ ਹੁੰਦੀ ਆ ਅਫੀਮ ਖਾ ਕੇ, ਉਹ ਵੀ ਜਾਗੀ, ਕੋਰਟ ਤੱਕ ਸਿੱਖ ਪਹੁੰਚੇ ਕਿ ਭਾਈ ਇਹ ਤੁਸੀਂ ਜ਼ੁਲਮ ਕਰ ਰਹੇ ਹੋ, ਉਸ ਦੇ ਉੱਤੇ ਪਾਬੰਦੀ ਲੱਗ ਗਈ। ਬਈ ਫਿਰ ਇਹ ਹੋਇਆ ਜੀ ਇੰਨੀ ਤਾਂ ਛਪ ਚੁੱਕੇ, ਉਹਨਾਂ ਨੇ ਕਿਹਾ ਜੀ ਸਾਰਿਆਂ ਨੂੰ, ਕੋਰਟ ਨੇ ਕਿਹਾ ਕਿ ਬਈ ਇਹਨੂੰ ਪਾਸੇ ਰੱਖ ਦਿਓ। ਨਵਾਂ ਆਇਆ ਫੰਡ ਪ੍ਰੋਜੈਕਟ ਕਿ ਜੀ ਹੁਣ ਇਸ ਦਾ ਪ੍ਰੋਪਰ ਢੰਗ ਨਾਲ ਜਿਹੜਾ ਉਹਦੀ ਦੁਬਾਰਾ ਛਪਾਈ ਹੋਏ, ਉਹਦੀ ਕੰਪਾਈਲੇਸ਼ਨ ਹੋਏ, ਔਰ ਉਹਨੂੰ ਜਿਹੜਾ ਉਹਦੀ ਐਡੀਟਿੰਗ ਹੋਏ। ਔਰ ਹੁਣ ਪੰਜਾਬੀ ਯੂਨੀਵਰਸਿਟੀ ਦਾ ਇੱਕ ਹਿੰਦੂ ਤੋਂ ਵੀ ਲਿਆ ਕੇ ਵਾਈਸ ਚਾਂਸਲਰ ਲਾਇਆ, ਇਹਦੇ ਅਮਰਿੰਦਰ ਦਾ ਹੀ ਪੀਰੀਅਡ, ਅਰਵਿੰਦ ਉਹਦਾ ਨਾਂ ਹੈ। ਅੱਜ ਉਹ ਕਹਿ ਰਿਹਾ ਕੰਪਾਈਲੇਸ਼ਨ ਆਫ ਮਹਾਨ ਕੋਸ਼ ਐਨਸਾਈਕਲੋਪੀਡੀਆ ਆਫ ਸਿੱਖ ਲਿਟਰੇਚਰ, ਪੰਜਾਬੀ ਯੂਨੀਵਰਸਿਟੀ ਲੁਕਿੰਗ ਫॉर ਸਕਾਲਰਸ। ਔਰ ਉਹਦਾ ਜੇ ਤੁਸੀਂ ਲਫ਼ਜ਼ ਦੇਖੋ ਤਾਂ ਉਹਦੇ 'ਚੋਂ ਕਹਿ ਰਿਹਾ ਕਿ ਭਾਈ ਇਹ ਅਸੀਂ ਜਿਹੜਾ ਹੈ ਇਹਦੇ ਲਈ ਅਸੀਂ 3 ਸਕਾਲਰ ਜਿਹੜੇ ਨੇ ਉਹਨਾਂ ਨੂੰ ਇਹ ਅਸਾਈਨ ਕੀਤਾ ਸੀ, ਉਹਦੇ 'ਚੋਂ 2 ਮਰ ਗਏ ਨੇ। ਔਰ ਸਾਨੂੰ ਜਿਹੜਾ ਹੈ we are in the process of setting up teams for all versions. The difficulty is in finding people who know English, Punjabi and Gurbani very well. Such people are very difficult to find today, said Punjabi University Vice Chancellor. ਹੁਣ ਤੁਸੀਂ ਅੰਦਾਜ਼ਾ ਲਾਓ, ਜੇ ਅੱਜ ਦੇ ਪੰਜਾਬ 'ਚ ਜਿੱਥੇ 6 ਯੂਨੀਵਰਸਿਟੀਆਂ ਐਗਜ਼ਿਸਟ ਕਰਦੀਆਂ ਨੇ, ਹਜ਼ਾਰਾਂ ਦੀ ਗਿਣਤੀ 'ਚ PhD ਡਾਇਰੈਕਟੋਰੇਟ ਨੇ, ਕਿੰਨਿਆਂ ਨੇ ਗੁਰਬਾਣੀ ਦੇ ਉੱਤੇ ਔਰ ਇਸ ਐਨਸਾਈਕਲੋਪੀਡੀਆ ਦੇ PhD ਕੀਤੀ ਹੋਏਗੀ, ਪਰ ਉਹ ਵਾਈਸ ਚਾਂਸਲਰ ਕਹਿ ਰਿਹਾ ਹੈ ਕਿ ਜੀ ਅੰਗਰੇਜ਼ੀ, ਪੰਜਾਬੀ ਔਰ ਗੁਰਬਾਣੀ ਦੇ ਸਾਨੂੰ ਸਕਾਲਰ ਹੀ ਨਹੀਂ ਮਿਲ ਰਹੇ, ਇਸ ਲਈ ਅਸੀਂ ਜਿਹੜੀ ਹੈ ਇਸ ਨੂੰ ਅਜੇ ਪ੍ਰਿੰਟ ਕਰਾਉਣ ਦੇ ਸਮਰੱਥ ਨਹੀਂ ਹਾਂ, ਨੂੰ ਕਰਨ ਦੇ। ਇਹ ਸਾਰੀ ਕਹਾਣੀ ਆਪਣੇ ਆਪ 'ਚ ਦੱਸਦੀ ਹੈ ਕਿ ਹਮਲਾ ਇੱਕ ਪਾਸਿਓਂ ਨਹੀਂ ਹੈ, ਹਮਲਾ ਦੋਵੇਂ ਪਾਸਿਓਂ ਹੈ। ਇੱਕ ਪਾਸਿਓਂ ਕਿਵੇਂ ਫੇਕ ਗ੍ਰੰਥ ਤਿਆਰ ਕਰਵਾਏ ਜਾ ਰਹੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਜੋੜ ਕੇ, ਰਮਾਇਣ ਵੀ ਔਰ ਗੋਬਿੰਦ ਗੀਤਾ ਦੇ ਥੱਲੇ ਵੀ, ਔਰ ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਕਿ ਜਿਹੜਾ ਆਲਰੇਡੀ ਐਗਜ਼ਿਸਟ ਕਰਦਾ 100 ਸਾਲ ਪੁਰਾਣਾ ਐਨਸਾਈਕਲੋਪੀਡੀਆ, ਉਹਨੂੰ ਲੋਕਾਂ ਤੱਕ ਨਹੀਂ ਪਹੁੰਚਣ ਦੇਣਾ। ਹੁਣ ਇਹ ਤੋਂ ਹੋਰ ਹਮਲਾ ਕੀ ਹੁੰਦਾ? ਇਹ ਤੁਹਾਡੀ ਹਿਸਟੋਰੀਸਿਟੀ ਦੇ ਉੱਤੇ, ਤੁਹਾਡੀ ਹੋਂਦ ਦੇ ਉੱਤੇ, ਔਰ ਬਿਲਕੁਲ ਸਾਨੂੰ ਉਸ ਪਾਸੇ ਵੱਲ ਧੱਕ ਕੇ ਲਿਜਾ ਰਹੇ ਨੇ
ਜਿਵੇਂ ਇਹਨਾਂ ਨੇ ਬੁੱਧ ਧਰਮ ਔਰ ਜੈਨ ਧਰਮ ਨੂੰ ਆਪਣੇ 'ਚ ਖਪਤ ਕਰ ਲਿਆ ਹੈ ਔਰ ਉਹਨਾਂ ਦੀ ਆਵਾਜ਼ ਵੀ ਕੋਈ ਚੁੱਕਣ ਵਾਲਾ ਨਹੀਂ ਹੈ। ਉਹਨਾਂ ਨੂੰ ਇਹ ਲੱਗਦਾ ਹੈ ਵੀ ਇਹ ਮੌਜੂਦਾ ਜਨਰੇਸ਼ਨ ਦੇ ਸਿੱਖ ਡਾਇਸਪੋਰਾ ਵਾਲੇ ਜਿਹੜੇ 20ਵੀਂ ਸਦੀ ਜਾਂ 19ਵੀਂ ਸਦੀ ਅਖੀਰ 'ਚ ਸਿੰਘ ਸਭਾ ਲਹਿਰ ਔਰ ਉਸ ਸਾਰੇ ਤੋਂ ਇਨਸਪਾਇਰ ਹੋ ਕੇ ਜਿਨ੍ਹਾਂ ਨੇ ਆਪਣਾ ਨੈਰੇਟਿਵ ਬਣਾਇਆ, ਪਹਿਲਾਂ ਉਹਨੂੰ ਨੈਰੇਟਿਵ ਨੂੰ ਅਨਡੂ ਕਰੋ, ਫਿਰ ਆਪਣਾ ਨੈਰੇਟਿਵ ਸਿਰਜੋ। ਉਹ ਗੋਬਿੰਦ ਰਾਮਾਇਣ ਨਾਲ ਬਣਾ ਦਿਓ, ਗੋਬਿੰਦ ਗੀਤਾ ਨਾਲ ਬਣਾ ਦਿਓ, ਤੇ ਜਿਹੜਾ ਪੁਰਾਣਾ ਐਗਜ਼ਿਸਟਿੰਗ ਹੈ ਉਹਨੂੰ ਗਾਇਬ ਕਰ ਦਿਓ। ਇਹ ਅੱਜ ਦੀ ਹਾਲਤ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲਾ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਾਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।